ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमे। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब आज 21 फरवरी 2024 10 फगन नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਰਮ ਕੈਨੇਡਾ, roku, जादू बॉक्स, शावा, फेसबुक TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਹਮੇਸ਼ਾ ਇਸ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡੈਲਸ ਟੈਕਸਸ ਤੋਂ ਵੀਰ ਸੁਖਵਿੰਦਰ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਅੱਜ ਦੀ ਸਪਾਂਸਰਸ਼ਿਪ ਆਪਣੀ ਸੁਪੁੱਤਰੀ ਕੋਮਲਜੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਭੇਜੀ ਹੈ ਔਰ ਨਾਲ ਹੀ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਆਪਣੇ ਦਰਸ਼ਕਾਂ ਨੂੰ ਕਿ ਸਾਡੀ ਜ਼ਿੰਦਗੀ ਵਿੱਚ ਆਉਂਦੇ ਖੁਸ਼ੀ ਦੇ ਮੌਕਿਆਂ ਤੇ ਜ਼ਰੂਰ ਆਪਣੇ ਜਿਹੜੇ ਦਸਵੰਧ ਨੇ ਉਹ TV84 ਸਮੇਤ ਜਿਹੜੇ ਹੋਰ ਅਦਾਰਿਆਂ ਨੂੰ ਜਿਹੜੇ ਨੇ ਉਹ ਕੰਟਰੀਬਿਊਟ ਕਰੋ ਔਰ ਜਿੱਥੇ ਅਸੀਂ ਵੱਡੀਆਂ ਪਾਰਟੀਆਂ ਕਰਦੇ ਹਾਂ ਉੱਥੇ ਸੇਵਾ ਨੂੰ ਵੀ ਕਹਿੰਦੇ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਈਏ। ਔਰ ਉਹਨਾਂ ਦਾ ਇੱਕ ਆਡੀਓ ਜਿਹੜਾ ਸੁਨੇਹਾ ਹੈ ਉਹ ਵੀ ਸਾਡੇ ਤੱਕ ਪਹੁੰਚਿਆ ਹੈ, ਉਹ ਜਿਹੜਾ ਆਪਾਂ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ। ਔਰ ਕੋਮਲਜੀਤ ਜਿਹੜੀ ਹੈ ਕੌਰ ਜੀ ਨੂੰ ਆਪਾਂ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੀ ਜਿਹੜਾ ਉਹ ਸੁਨੇਹਾ ਹੈ ਵੀਰ ਜੀ ਹੋਰਾਂ ਦਾ ਉਹ ਸਾਡੇ ਦਰਸ਼ਕਾਂ ਤੱਕ ਪਹੁੰਚਾਉਣ ਔਰ ਉਸ ਨੂੰ ਪਲੇ ਕਰ ਦੇਣ। ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਪ੍ਰੋਗਰਾਮ ਹੈ ਕੰਟੀਨਿਊ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਆਪਣਾ ਓਪੀਨੀਅਨ ਚਾਰ ਦਰਵਾਜ਼ਿਆਂ ਦੇ ਥਰੂ ਬਣਾਉਂਦਾ। ਦੋ ਅੱਖਾਂ ਦੇਖਦੀਆਂ ਨੇ ਤੇ ਦੋ ਕੰਨ ਸੁਣਦੇ ਨੇ। ਇਹ ਕਿਵੇਂ ਪਤਾ ਲੱਗੇ ਕਿ ਜੋ ਅੱਖਾਂ ਦੇਖ ਰਹੀਆਂ ਨੇ ਉਹ ਜੋ ਦੇਖ ਰਹੀਆਂ ਨੇ ਉਹ ਸਹੀ ਵੀ ਹੈ, ਜੋ ਕੰਨ ਸੁਣ ਰਹੇ ਨੇ ਇਹ ਕਿਵੇਂ ਪਤਾ ਲੱਗੇ ਕਿ ਉਹ ਜੋ ਸੁਣ ਰਹੇ ਆ ਉਹ ਸਹੀ ਵੀ ਹੈ। ਅੱਜ ਲੜਾਈ ਮਾਰਕੀਟ ਦੇ ਵਿੱਚ ਆਪਣੇ ਨੈਰੇਟਿਵ ਦੀ ਹੈ, ਆਪਣੀ ਗੱਲ ਸਪਸ਼ਟ ਰੱਖਣ ਦੀ ਹੈ। ਜੇ ਸਾਨੂੰ ਆਪਣਾ ਕੇਸ ਇੱਕ ਵਿਕਟਮ ਨੂੰ ਆਪਣਾ ਕੇਸ ਇੱਕ ਵਕੀਲ ਨੂੰ ਆਪਣਾ ਕੇਸ ਜੱਜ ਦੇ ਸਾਹਮਣੇ ਰੱਖਣਾ ਨਹੀਂ ਆਉਂਦਾ ਉਹ ਆਪਣਾ ਕੇਸ ਹਾਰ ਜਾਂਦਾ ਹੈ। ਇੱਕ ਸੱਚਾ ਹੋ ਕੇ ਆਪਣਾ ਕੇਸ ਹਾਰ ਜਾਂਦਾ, ਜਿਹਨੂੰ ਕੇਸ ਰੱਖਣਾ ਆਉਂਦਾ ਉਹ ਝੂਠ ਬੋਲ ਕੇ ਵੀ ਝੂਠਾ ਹੋ ਕੇ ਵੀ ਆਪਣਾ ਕੇਸ ਜਿੱਤ ਜਾਂਦਾ। ਅੱਜ ਦੇ ਸਮੇਂ ਦੇ ਵਿੱਚ ਲੜਾਈਆਂ ਨੈਰੇਟਿਵ ਦੀਆਂ ਆ। ਜਿਸ ਬੰਦੇ ਨੇ ਜਿਸ ਕੌਮ ਨੇ ਜਿਨ੍ਹਾਂ ਲੋਕਾਂ ਨੇ ਆਪਣੇ ਨੈਰੇਟਿਵ ਨੂੰ ਆਪਣੇ ਸੱਚ ਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਲੋਕਾਂ ਸਾਹਮਣੇ ਲਿਆਂਦਾ ਉਹਦੀ ਹੀ ਜਿੱਤ ਹੁੰਦੀ ਹੈ। ਮੈਂ ਸਮਝਦਾ ਜੋ ਅੱਜ ਕੰਮ TV84 ਸਿੱਖ ਕੌਮ ਦੇ ਨੈਰੇਟਿਵ ਨੂੰ ਪਬਲਿਕ ਦੇ ਵਿੱਚ ਲੋਕਾਂ ਦੇ ਵਿੱਚ ਲਿਆ ਰਿਹਾ, ਸਿੱਖ ਕੌਮ ਦੇ ਹਿੱਤ ਦੇ ਵਿੱਚ ਕੀ ਹੈ, ਬਹੁਤ ਵੱਡਾ ਕੰਮ ਕਰ ਰਹੇ ਨੇ। ਦੂਸਰਾ ਜਿਹੜਾ ਅਸੀਂ ਇੱਕ ਸੁਣਦੇ ਹਾਂ ਕਿ ਜਿਹੜੀ ਸੇਵਾ ਆ ਲੰਗਰ ਦੇ ਵਿੱਚ ਭਾਂਡੇ ਮਾਂਜਣ ਦੀ, ਲੰਗਰ ਵਰਤਾਉਣ ਦੀ ਜਾਂ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾਉਣ ਦੀ ਜਾਂ ਆਪਾਂ ਕਿਸੇ ਵੀ ਧਾਰਮਿਕ ਐਂਗਲ ਤੋਂ ਦੇਖਦੇ ਹਾਂ ਕਿ ਪਤਾ ਨਹੀਂ ਸੇਵਾ ਗੁਰੂ ਸਾਹਿਬ ਨੂੰ ਇਹੀ ਪ੍ਰਵਾਨ ਹੈ। ਅੱਜ ਦੇ ਸਮੇਂ ਦੇ ਵਿੱਚ ਮੀਡੀਆ ਦੀ ਕੀਤੀ ਹੋਈ ਸਪੋਰਟ, ਜੋ ਮੀਡੀਆ ਸਿੱਖ ਕੌਮ ਦੀ, ਖਾਲਸਾ ਪੰਥ ਦੀ, ਆਪਣੇ ਪੰਜਾਬ ਦੀ, ਆਪਣੇ ਨੈਰੇਟਿਵ ਦੀ, ਆਪਣੀ ਸੱਚਾਈ ਦੀ, ਆਪਣੇ ਹੱਕ ਸੱਚ ਦੀ ਗੱਲ ਦੇ ਉੱਤੇ ਕੰਮ ਕਰ ਰਿਹਾ,
ਉਹਨਾਂ ਦੀ ਸਪੋਰਟ ਕਰਨਾ, ਉਹਨਾਂ ਦੇ ਨਾਲ ਕੰਧੇ ਦੇ ਨਾਲ ਕੰਧਾ ਲਾਉਣਾ, ਮੁੰਡੇ ਦੇ ਨਾਲ ਮੁੰਡਾ ਲਾ ਕੇ ਚਟਾਨ ਵਾਂਗੂ ਇਹ ਸੇਵਾ ਵੀ ਗੁਰੂ ਸਾਹਿਬ ਉਨੇ ਹੀ ਖੁਸ਼ ਹੁੰਦੇ ਆ ਜਿੰਨੀ ਸੇਵਾ ਤੋਂ ਇੱਕ ਜੋੜੇ ਸਾਫ਼ ਕਰਨ ਵਾਲਾ, ਇੱਕ ਲੰਗਰ ਵਰਤਾਉਣ ਵਾਲਾ ਜਾਂ ਕਿਸੇ ਗਰੀਬ ਦੇ ਬੱਚੇ ਨੂੰ ਪੜ੍ਹਾਉਣ ਵਾਲਾ। ਸੋ ਨੈਰੇਟਿਵ ਆਪਣਾ ਜਿਸ ਤਰ੍ਹਾਂ ਵੀ ਦੁਸ਼ਮਣ, ਚਾਹੇ ਗੁਰਬਾਣੀ ਨੂੰ ਲੈ ਕੇ, ਚਾਹੇ ਸਾਡੇ ਇਤਿਹਾਸ ਨੂੰ ਲੈ ਕੇ, ਚਾਹੇ ਇਹਨਾਂ ਦੇ ਪ੍ਰਚਾਰਕ ਗੁਰੂ ਸਾਹਿਬ ਨੂੰ ਲੈ ਕੇ, ਅਲੱਗ-ਅਲੱਗ ਸਾਰੇ ਮੀਡੀਏ ਦੇ ਉੱਤੇ ਲੱਗੇ ਹੋਏ ਨੇ ਆਪਣਾ ਨੈਰੇਟਿਵ ਬਣਾਉਣ, ਸਿੱਖ ਕੌਮ ਨੂੰ ਜਜ਼ਬ ਕਰਨ ਦੇ ਲਈ, ਉਸ ਤੋਂ ਬਚਣ ਦੇ ਲਈ, ਆਪਣਾ ਨੈਰੇਟਿਵ ਹੱਕ ਸੱਚ ਦਾ ਅੱਗੇ ਤੋਰਨ ਦੇ ਲਈ ਮੀਡੀਏ ਦੀ ਸਪੋਰਟ ਕਰੋ। ਜਿਹੜਾ ਵੀ ਮੀਡੀਆ ਸਿੱਖ ਕੌਮ ਦੇ ਹੱਕ ਸੱਚ ਦੀ ਗੱਲ ਕਰਦਾ, ਤੇ ਦੂਸਰਾ ਆਪਣੇ ਜਿਹੜਾ ਯੋਗਦਾਨ ਹੈ ਉਹ ਮਾਇਆ ਦੇ ਨਾਲ, ਮਨੀ ਦੇ ਨਾਲ ਜ਼ਰੂਰ ਉਸ ਮੀਡੀਏ ਦੀ ਸਪੋਰਟ ਕਰੋ ਜੋ ਹੱਕ ਸੱਚ ਦੀ ਗੱਲ ਨੂੰ ਅੱਗੇ ਤੋਰ ਰਿਹਾ। ਧੰਨਵਾਦ। ਵਿਊਅਰਸ ਵੈਲਕਮ ਬੈਕ। ਸੋ ਅਸੀਂ ਵੀਰ ਸੁਖਵਿੰਦਰ ਸਿੰਘ ਜੀ ਹੋਰਾਂ ਨੂੰ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੀ ਸੁਪੁੱਤਰੀ ਕੋਮਲਜੋਤ ਕੌਰ ਜੀ ਹੋਰਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਿਹੜੀ ਸਪਾਂਸਰਸ਼ਿਪ ਭੇਜੀ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬੜੇ ਹੀ ਦੁਖੀ ਹਿਰਦੇ ਨਾਲ ਕਿ ਜਿਸ ਤਰ੍ਹਾਂ ਕਿ ਆਪਾਂ ਕੱਲ ਇਹ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਕਿਸਾਨੀ ਮੋਰਚਾ ਜਿਹੜਾ ਹੈ ਉਸ ਦੇ ਬਾਬਤ ਕਿ ਕੁਝ ਨਾ ਕੁਝ ਮਾੜਾ ਵਾਪਰੇਗਾ, ਉੱਥੇ ਸੇਮ ਉਦਾਂ ਹੀ ਹੋਇਆ ਔਰ ਦਿੱਲੀ ਜਿਹੜੀ ਵਿਚਲੀ RS ਦੇ ਹਕੂਮਤ ਦੇ ਹੁਕਮਾਂ ਦੇ ਥੱਲੇ ਕਿਸਾਨਾਂ ਤੇ ਛੰਭੂ ਤੇ ਖਨੌਰੀ ਬਾਰਡਰਾਂ ਤੇ ਫਾਇਰਿੰਗ ਕੀਤੀ ਗਈ ਅੱਜ ਔਰ ਮੀਡੀਆ ਰਿਪੋਰਟਾਂ ਅਨੁਸਾਰ ਇੱਕ ਨੌਜਵਾਨ ਦੀ ਜਿਹੜੀ ਮੌਤ ਵੀ ਹੋ ਗਈ ਹੈ ਔਰ ਦਰਜਨਾਂ ਲਾਪਤਾ ਨੇ ਔਰ ਸੈਂਕੜਿਆਂ ਜਿਹੜੇ ਨੇ ਉਹ ਜ਼ਖਮੀ ਨੇ। ਸੋ ਕਿਸਾਨ ਲੀਡਰ ਜਿਹੜੇ ਨੇ ਜਗਜੀਤ ਸਿੰਘ ਦੀ ਹਾਲਤ ਕਾਫੀ ਨਾਜ਼ੁਕ ਹੈ। ਸੋ ਵਿਊਅਰਸ ਇਹ ਜਾਪਦਾ ਹੈ ਕਿ ਹਿੰਦੂਤਵੀ ਹਾਕਮ ਜਿਹੜੇ ਨੇ ਉਹ ਖੁੱਲ ਕੇ ਜ਼ਕਰੀਆ ਖਾਨ ਅਤੇ ਇੰਦਰਾ ਗਾਂਧੀ ਦੀ ਪੈੜ ਤੇ ਤੁਰ ਪਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਬੇਟੀ ਕੋਮਲਜੋਤ ਕੌਰ ਹੋਰਾਂ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੰਦੇ ਹਾਂ ਔਰ ਜ਼ਾਹਰ ਹੈ ਕਿ ਹਰ ਮਾਂ-ਬਾਪ ਆਪਣੇ ਬੱਚੇ ਬੱਚੀਆਂ ਤੋਂ ਬਹੁਤ ਕੁਝ ਦੀ ਤਵੱਕੋ ਕਰਦੇ ਨੇ ਔਰ ਮੈਂ ਜਦੋਂ ਵੀਰ ਸੁਖਵਿੰਦਰ ਸਿੰਘ ਹੋਰਾਂ ਨੂੰ, ਜਿਨ੍ਹਾਂ ਦੀ ਇੱਕ ਆਪਣੀ ਸ਼ਖਸੀਅਤ ਹੈ ਮੀਡੀਆ ਦੇ ਹਵਾਲੇ ਨਾਲ ਵੀ, ਵੌਇਸ ਆਫ ਖਾਲਸਾ ਰੇਡੀਓ ਔਰ TV ਔਰ ਦੁਨੀਆ ਦੀਆਂ ਘਟਨਾਵਾਂ ਦੇ ਉੱਤੇ ਵੀ ਤਿੱਖੀ ਅੱਖ ਰੱਖਦੇ ਨੇ, TV84 ਦੇ ਐਸੇ ਖੈਰ ਖੁਆਹ ਨੇ ਕਿ ਜਿਹੜੇ ਇਸ ਮੁੱਦੇ ਦੇ ਉੱਤੇ ਕਿਸੇ ਨਾਲ ਵੀ ਟੱਕਰ ਲੈਣ ਨੂੰ ਤਿਆਰ ਰਹਿੰਦੇ ਨੇ ਔਰ ਜਿਹੜਾ ਪ੍ਰੋਗਰਾਮ ਅਸੀਂ ਸਪਾਂਸਰਸ਼ਿਪ ਦੇ ਹਵਾਲੇ ਦੇ ਨਾਲ ਕੰਟੀਨਿਊ ਕਰ ਪਾਏ ਹਾਂ, ਇਹ ਵੀ ਉਹਨਾਂ ਦੀ ਜਿਹੜੀ ਹੈ ਉਹ ਕ੍ਰੀਏਟਿਵ ਸੁਜੈਸ਼ਨ ਸੀ ਜਿਸ ਨੇ ਸਾਨੂੰ ਸਸਟੇਨ ਕੀਤਾ ਔਰ ਵੈਸੇ ਵੀ ਸਾਡੇ ਨਾਲ ਉਹ ਇੱਕ ਖਾਸ ਪਿਆਰ ਦਾ ਰਿਸ਼ਤਾ, ਕੌਮੀ ਦਰਦ ਦਾ ਰਿਸ਼ਤਾ ਰੱਖਦੇ ਨੇ, ਹਰ ਦੁੱਖ ਸੁੱਖ ਦੇ ਸਾਥੀ ਨੇ ਔਰ ਅੱਜ ਉਹਨਾਂ ਦੀ ਸੁਪੁੱਤਰੀ ਕੋਮਲਜੋਤ ਕੌਰ ਉਹਨਾਂ ਦਾ ਜਨਮ ਦਿਨ ਹੈ ਔਰ ਉਹਨਾਂ ਦਾ ਆਡੀਓ ਮੈਸੇਜ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਸੁਖਵਿੰਦਰ ਸਿੰਘ ਹੋਰਾਂ ਦੇ ਕਿ ਮੀਡੀਆ ਔਰ ਨੈਰੇਟਿਵ ਬਿਲਕੁਲ ਇਹ ਅੱਜ ਦੇ ਯੁੱਗ ਦੇ ਵਿੱਚ ਕਿੰਨੇ ਵੱਡੇ ਹਥਿਆਰ ਨੇ ਔਰ ਉਹ ਖੁਦ ਮੀਡੀਆ 'ਚ ਹੋਣ ਕਰਕੇ ਦੀ ਅਹਿਮੀਅਤ ਨੂੰ ਸਮਝਦੇ ਨੇ। ਸੋ ਉਸ ਲਈ ਤਾਂ ਅਸੀਂ ਸ਼ੁਕਰੀਆ ਅਦਾ ਕਰਦੇ ਹੀ ਹਾਂ ਉਹਨਾਂ ਦਾ ਔਰ ਮੈਂ ਉਹਨਾਂ ਨੂੰ ਕਿਹਾ ਜੀ ਅਸੀਂ ਤਾਂ ਮੀਡੀਆ 'ਚ ਹੋਣ ਕਰਕੇ ਇੱਕ ਦੂਸਰੇ ਦੀ ਤਾਰੀਫ ਕਰਦੇ ਰਹਿੰਦੇ ਹਾਂ ਪਰ ਆਪਣੀ ਸੁਪੁੱਤਰੀ ਕੋਮਲਜੋਤ ਕੌਰ ਹੋਰਾਂ ਸੰਬੰਧੀ ਇਹ ਦੱਸੋ ਕਿ ਵੀ ਕਿਹੜਾ ਖਾਸ ਜਿਹੜਾ ਟ੍ਰੇਟ ਹੈ ਜਿਹੜਾ ਤੁਸੀਂ ਨੋਟਿਸ ਕੀਤਾ ਕਿਉਂਕਿ ਬੱਚੀ ਗ੍ਰੈਜੂਏਸ਼ਨ ਅੰਡਰਗ੍ਰੈਡ ਕਰ ਰਹੀ ਹੈ, ਲਾਸਟ ਈਅਰ ਹੈ ਬਿਜ਼ਨਸ ਮੈਨੇਜਮੈਂਟ 'ਚ ਔਰ ਕਹਿਣ ਲੱਗੇ ਵੀ 2 ਸਾਲ ਪਹਿਲਾਂ ਬੇਟੀ ਨੇ ਕਿਹਾ ਕਿ ਪਾਪਾ ਬਹੁਤ ਸਾਰਾ ਜਿਹੜਾ ਸਿਸਟਮ ਹੈ ਕੈਪੀਟਲ ਸਿਸਟਮ ਦੁਨੀਆ 'ਚ ਕੰਮ ਕਰਦਾ ਹੈ, ਭਾਵੇਂ ਉਹ ਡਾਕਟਰ ਇੰਜੀਨੀਅਰ ਹੀ ਬਣਾਉਂਦਾ ਹੈ, ਉਹ ਇਸ ਤਰੀਕੇ ਦੇ ਨਾਲ ਉਹਨਾਂ ਨੇ ਵੱਡੀਆਂ ਪੂੰਜੀਪਤੀਆਂ ਨੇ ਕ੍ਰੀਏਟ ਕੀਤਾ ਹੋਇਆ ਕਿ ਉਹ ਉਨੇ ਕੀ ਰਹਿਣ ਔਰ ਇੱਕ ਸਿਸਟਮ ਦੇ ਸੰਦ ਬਣ ਕੇ ਜਾਂ ਉਹਦੇ ਇੰਸਟੀਟਿਊਟ ਬਣ ਕੇ ਕੰਮ ਕਰਦੇ ਰਹਿਣ। ਆਊਟ ਆਫ ਬਾਕਸ ਉਹਨਾਂ ਨੂੰ ਕਦੇ ਉਹ ਆਣ ਨਹੀਂ ਦਿੰਦੇ, ਉਹਨਾਂ ਦੀ ਇੱਕ ਸੀਮਤ ਪ੍ਰੋਗਰਾਮਿੰਗ ਕੀਤੀ ਜਾਂਦੀ ਹੈ
ਔਰ ਜਿਹੜੇ ਖੁਦ ਵੱਡੇ ਬੈਰਨ ਬਣਦੇ ਨੇ ਜਾਂ ਵੱਡੇ ਦੁਨੀਆ ਦੀ ਇਕਨੋਮੀ, ਜਾਂ ਜਿਵੇਂ ਐਲਨ ਮਸਕ ਨੇ 3-4 ਦਿਨ ਪਹਿਲਾਂ ਕਿਹਾ ਜੀ ਮੈਂ ਇਸ ਲਈ ਟਵਿੱਟਰ ਖਰੀਦ ਕੇ ਐਕਸ ਬਣਾਇਆ ਕਿ ਮੈਂ ਸਿਵਲਾਈਜੇਸ਼ਨ ਨੂੰ ਸੇਵ ਕਰਨਾ ਚਾਹੁੰਦਾ। ਤੁਸੀਂ ਪੈਸੇ ਵੀ ਬਣਾ ਰਹੇ ਹੋ, ਲੁੱਟ ਵੀ ਰਹੇ ਹੋ, ਔਰ ਫਿਰ ਸੇਵੀਅਰ ਵੀ ਬਣੇ ਹੋ। ਉਹਨਾਂ ਨੇ ਕਿਹਾ ਵੀ, ਬੇਟੀ ਨੇ ਕਿਹਾ ਵੀ ਅਸੀਂ ਵੀ ਕਿਉਂ ਨਾ ਇਸ ਕਿਸਮ ਦਾ ਕਰੀਏ ਜਿੱਥੇ ਅਸੀਂ ਪ੍ਰੋਡਿਊਸਰ ਹੋਈਏ। ਔਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਕ੍ਰੀਏਟਿਵ ਆਈਡੀਆ ਹੈ, ਕਿਉਂਕਿ ਅਸੀਂ ਅਕਸਰ ਜਦੋਂ ਬ੍ਰਿਟਿਸ਼ ਕਲੋਨੀਅਲ ਸਿਸਟਮ ਦੀ ਗੱਲ ਕਰਦੇ ਹਾਂ ਜੀ, ਕਿ ਹੁਣ ਅੱਜ ਵੀ ਤੁਸੀਂ ਦੇਖੋ ਭਾਵੇਂ 1 ਬਿਲੀਅਨ 500 ਮਿਲੀਅਨ ਭਾਰਤ 'ਚ ਨੇ ਲੋਕ, 250 ਮਿਲੀਅਨ ਤੋਂ ਜ਼ਿਆਦਾ ਪਾਕਿਸਤਾਨ 'ਚ ਨੇ, ਇੰਨੇ ਕੁ ਬੰਗਲਾਦੇਸ਼ 'ਚ ਨੇ, ਨੇਪਾਲ, ਸ੍ਰੀਲੰਕਾ, ਸਾਰਾ ਜੇ ਸਾਊਥ ਏਸ਼ੀਆ ਦੇਖੀਏ ਤੇ 2.5 ਬਿਲੀਅਨ ਦੇ ਨੇੜੇ ਤੇੜੇ ਪਹੁੰਚ ਜਾਂਦੇ ਨੇ। ਪਰ ਉੱਥੋਂ ਕਿੰਨੀਆਂ ਕੁ ਕਾਢਾਂ ਨਿਕਲਦੀਆਂ ਨੇ, ਕਿੰਨੀਆਂ ਕੁ ਇਨਵੈਂਸ਼ਨਸ ਨਿਕਲਦੀਆਂ ਨੇ, ਕਿੰਨੀਆਂ ਕੁ ਉੱਥੇ ਜਿਹੜੀਆਂ ਨੇ ਇਸ ਲੈਵਲ ਦੀਆਂ ਯੂਨੀਵਰਸਿਟੀਜ਼ ਨੇ ਜਿੱਥੇ ਕਿ ਇਸ ਕਿਸਮ ਦਾ ਕ੍ਰੀਏਟਿਵ ਕੰਮ ਹੁੰਦਾ, ਉਹ ਸਭ ਕਲਰਕ ਪੈਦਾ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਇਸ ਦੀ ਬੁਨਿਆਦ ਜਦੋਂ ਅਸੀਂ ਮੈਕਾਲੇ ਬ੍ਰਿਟਿਸ਼ ਵਾਇਸਰਾਏ ਉਹਦਾ ਰਿਫਾਰਮ ਦੇਖਦੇ ਹਾਂ ਤੇ ਸਾਡੇ ਵੀ ਅਸੀਂ ਵੀ ਜਦੋਂ ਗਰੋ ਹੋ ਰਹੇ ਸੀ ਤੇ 5 ਨੰਬਰ ਖੁਸ਼ ਲਿਖਤ ਦੇ ਹਨ, ਚੰਗੀ ਸਫਾਈ ਦੇ ਨੇ। ਔਰ ਕਿਉਂਕਿ ਉਹਨਾਂ ਨੂੰ ਕਲਰਕ ਚਾਹੀਦੇ ਸੀ, ਕਲਰਕ ਕਿੰਗਸ। ਕੱਲਾ ਇਹੀ ਨਹੀਂ ਵੀ ਸਾਰੇ ਕਲਰਕ, ਸਿਰਫ ਉਹ ਕਲਰਕ ਦਾ ਮਤਲਬ ਹੁੰਦਾ ਵੀ ਤੁਹਾਡਾ ਆਲਰੇਡੀ ਮਾਈਂਡ ਕੰਡੀਸ਼ਨਡ ਹੁੰਦਾ, ਪ੍ਰੋਗਰਾਮਡ ਹੁੰਦਾ ਵੀ ਤੁਸੀਂ ਸਪੈਲਿੰਗ ਮਿਸਟੇਕ ਨਹੀਂ ਕਰਨੀ, ਬਹੁਤ ਸੋਹਣਾ ਲਿਖਣਾ ਹੈ, ਬਹੁਤ ਫਲਾਣਾ, ਔਰ ਉਨੇ ਕੁ ਦਾਇਰਾ ਕਾਰ 'ਚ ਰਹਿਣਾ। ਫਿਰ ਉਹੀ ਜਿਹੜੇ ਉੱਥੋਂ ਪੜ੍ਹਨ ਲਈ UK ਆਉਂਦੇ ਸੀ ਇੰਗਲੈਂਡ ਦੇ ਵਿੱਚ, ਉਹੀ ਲਿੰਕਨ ਇਨ ਜਿਹੜਾ ਵਕਾਲਤ ਦਾ ਸੀ, ਔਰ ਦੂਜਾ ਉਹ ਮੈਟ੍ਰਿਕ ਤੋਂ ਬਾਅਦ ਆਉਂਦੇ ਸੀ, ਸ਼ਾਇਦ 3 ਸਾਲ ਦਾ ਉਹਨਾਂ ਦਾ ਉਹ ਸੀ, ਉਹ ਜਾ ਕੇ ਵੀ ਫਿਰ ਆਪਣੇ ਆਪ ਨੂੰ ਬੈਰਿਸਟਰ ਕਹਿੰਦੇ ਸੀ। ਔਰ ਉਹੀ ਬੈਰਿਸਟਰੀ ਔਰ ਦੂਜੀ ਉਸੇ ਹੀ ਪਲੇ ਗਰਾਊਂਡ ਦੇ ਵਿੱਚ ਖੇਡਦੇ ਸੀ ਜਿਹਦੇ 'ਚ ਉਹਨਾਂ ਦੇ ਹਾਕਮ ਉਹਨਾਂ ਨੂੰ ਖਿਡਾਉਣਾ ਚਾਹੁੰਦੇ ਸੀ। ਔਰ ਇਸ ਦੇ ਵਿੱਚ ਹੀ ਤੁਸੀਂ ਨਹਿਰੂ, ਗਾਂਧੀ, ਪਟੇਲ, ਇਹਨਾਂ ਦੀ ਮਾਨਸਿਕਤਾ, ਤੇ ਜੇ ਗਾਂਧੀ ਉਸ ਮਾਨਸਿਕਤਾ 'ਚੋਂ ਨਿਕਲਿਆ ਵੀ ਤੇ ਜਾ ਕੇ ਉਸ ਤੋਂ ਵੀ ਆਰਥੋਡਾਕਸ ਮਾਨਸਿਕਤਾ, ਸੋ ਕਾਲਡ ਰਾਮ ਰਾਜ ਔਰ ਚਰਖਾ ਤੇ ਬੱਕਰੀ ਤੇ ਉਹ ਸਾਰਾ ਤੁਸੀਂ ਦੇਖੋਗੇ ਕਿ ਉਹਦੇ 'ਚ ਕੋਈ ਇਨੋਵੇਸ਼ਨ ਨਹੀਂ ਹੋਈ। ਇਹੀ ਕਾਰਨ ਹੈ ਵੀ ਅੱਜ ਵੀ ਇੱਕ ਪਾਸੇ ਜੇ ਭਾਰਤ ਇਹ ਢੰਡੋਰਾ ਪਿੱਟਦਾ ਹੈ ਕਿ ਜੀ ਅਸੀਂ ਹੁਣ ਇੰਨੇ ਟ੍ਰਿਲੀਅਨ ਦੀ ਇਕਨੋਮੀ ਬਣ ਗਏ, ਹਾਲਾਂ ਲੈਸ ਦੈਨ 3 ਟ੍ਰਿਲੀਅਨ ਨੇ। ਔਰ ਅਸੀਂ ਜਿਸ ਦਿਨ ਇੰਡੀਆਨਾ ਸੀ ਉਸ ਦਿਨ ਰਾਹ 'ਚ ਭਾਈ ਗੁਰਦੇਵ ਸਿੰਘ ਹੋਰੀ ਡਰਾਈਵ ਕਰ ਰਹੇ ਸੀ, ਉਹਨਾਂ ਦੇ ਨਾਲ ਅਸੀਂ ਕਲਾਮਾਜ਼ੂ ਤੋਂ ਗਏ ਤੇ ਗੱਲ ਚੱਲ ਰਹੇ ਸੀ ਕਿ ਵੀ ਜਿੰਨੀ ਭਾਰਤ ਦੀ ਇਕਨੋਮੀ ਹੈ 2.8 ਟ੍ਰਿਲੀਅਨ ਡਾਲਰ ਦੇ ਨੇੜੇ ਹੈ, ਇੰਨੀ ਤਾਂ 2 ਵਾਰ ਜਿੰਨਾ ਉਹਨਾਂ ਦਾ ਬਜਟ ਹੈ ਸਾਰਾ ਹੀ, ਉਹਨਾਂ ਤਾਂ ਇੱਥੇ ਟਰੰਪ ਨੇ ਔਰ ਬਾਈਡਨ ਨੇ 3-3 ਟ੍ਰਿਲੀਅਨ ਡਾਲਰ ਵੰਡ ਦਿੱਤਾ ਕੋਵਿਡ ਦੇ ਚੱਲਦੇ। ਵੀ ਕਿਸ ਲੈਵਲ ਦੇ ਇਹਨਾਂ ਦੇ ਦਾਅਵੇ ਨੇ, ਇਹ ਫੈਕਟ ਹੈ। ਔਰ ਅੱਜ ਵੀ ਭਾਰਤ ਦੇ ਵਿੱਚ 80 ਕਰੋੜ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ। ਮੈਂ ਇਹ ਫਿਗਰ ਇਸ ਲਈ ਕਹਿ ਰਿਹਾ ਕਿਉਂਕਿ 80 ਕਰੋੜ ਨੂੰ 5 ਕਿਲੋ ਦਾ ਅਨਾਜ ਹਰ ਮਹੀਨੇ ਦਾ ਮਿਲਦਾ। ਸੋ ਉਹ ਜਿਹੜੇ ਸਾਰੇ ਸਿਸਟਮ ਨੇ ਉਹ ਤਾਂ ਖੜੇ ਹੀ ਇਸ ਢੰਗ ਨਾਲ ਉਹਨਾਂ ਨੇ ਰੱਖੇ ਕਿ ਵੀ ਉੱਥੇ ਤੁਸੀਂ ਬੈਠੇ ਰਹੋ ਔਰ ਉਸ ਚੋਂ ਨਿਕਲ ਨਹੀਂ ਦੇਣਾ ਚਾਹੁੰਦੇ। ਔਰ ਇਹੀ ਕਾਰਨ ਹੈ ਕਿ ਜੇ ਤੁਹਾਡੇ ਕੋਲ ਕੋਈ ਹੈ, ਹੁਣ ਅੱਜ ਜਦੋਂ ਅਸੀਂ ਫਾਰਮਰ ਐਜੀਟੇਸ਼ਨ ਦੀ ਗੱਲ ਕਰਾਂਗੇ, ਔਰ ਕੱਲ ਜਦੋਂ ਮੈਂ ਪ੍ਰੋਗਰਾਮ ਕਰ ਵੀ ਰਿਹਾ ਸੀ ਮੇਰੇ ਅੰਦਰ ਇੱਕ ਉਦਾਸੀ ਸੀ ਕਿ ਵੀ ਇਹ ਜਦੋਂ ਅਸੀਂ ਕਿਹਾ ਵੀ ਕੀ ਜਿਹੜਾ ਉਹ ਸ਼ੰਭੂ ਔਰ ਖਨੌਰੀ ਬਾਰਡਰ ਜਿਹੜਾ ਉਹ ਕਿਲਿੰਗ ਗਰਾਊਂਡ ਬਣੇਗਾ ਜਿਹੜਾ ਫਾਰਮਰਸ ਦਾ, ਅੰਦਰ ਧੁੜਕੂ ਸੀ ਕਿ ਵੀ ਪੰਗਾ ਵੀ ਵੱਡਾ ਹੈ। ਜਿਸ ਕਿਸਮ ਦੀ ਉਹਨਾਂ ਦੀ ਸਾਰੀ ਲਾਈਨ ਹੈ ਉਹ ਵੀ ਨਜ਼ਰ ਆ ਰਹੀ ਹੈ ਔਰ ਆਪਣੀ ਤਿਆਰੀ। ਔਰ ਮੈਂ ਲਫ਼ਜ਼ ਭਾਵੇਂ ਬੜੇ ਪੋਲਾਈਟ ਅੰਦਾਜ਼ ਇਮੈਚੁਰ ਲੀਡਰਸ਼ਿਪ ਕਿਹਾ ਸੀ ਕਿਉਂਕਿ ਮੈਂ ਇਹਨਾਂ ਦੀਆਂ ਪ੍ਰੈਸ ਕਾਨਫਰੰਸਿਸ ਜਗਜੀਤ ਸਿੰਘ ਡੱਲੇਵਾਲ ਔਰ ਸਰਵਨ ਸਿੰਘ ਪੰਧੇਰ ਦਿਆਂ ਤੋਂ ਮੈਨੂੰ ਅੰਦਾਜ਼ਾ ਲਾ ਰਿਹਾ ਸੀ ਮੈਂ ਕਿ ਵੀ ਇੱਕ ਪਾਸੇ ਤਾਂ ਅਰੇਬੀਅਨ ਬਰੀਡ ਦੇ ਘੋੜੇ ਨੇ ਤੇ ਦੂਜੇ ਪਾਸੇ ਅਸੀਂ ਜੇ ਕਹਿਣਾ ਹੋਏ ਵੀ ਸਾਡੇ ਦੇਸੀ ਘੋੜਾ ਵੀ ਨਹੀਂ ਹੈ, ਟੱਟੂ ਵਾਂਗ ਹੈ, ਵੀ ਅਸੀਂ ਕਿਵੇਂ ਜਦੋਂ ਉਹਨਾਂ ਦਾ ਉਹ ਸਾਰਾ ਸਿਸਟਮ ਬੈਠਾ ਹੈ ਔਰ ਕਿਵੇਂ ਉਹ ਤਾਂ 2024 ਦੀਆਂ ਚੋਣਾਂ ਇਹਦੇ ਚੋਂ ਕੱਢਣਾ ਚਾਹੁੰਦੇ ਨੇ ਸਿੱਖ ਕਿਲਿੰਗ ਚੋਂ। ਔਰ ਪਿਛਲਾ ਜਿਹੜੀ ਸਕ੍ਰਿਪਟ ਉਦੋਂ ਹੀ ਲਿਖਣੀ ਸ਼ੁਰੂ ਹੋਈ ਸੀ ਜਦੋਂ ਕਿ 13 ਮਹੀਨੇ ਦੀ ਕਿਸਾਨ ਐਜੀਟੇਸ਼ਨ ਤੋਂ ਬਾਅਦ ਮੋਦੀ ਨੇ ਮਾਫੀ ਮੰਗ ਕੇ 3 ਖੇਤੀ ਕਾਨੂੰਨ ਵਾਪਸ ਲਏ ਸੀ ਕਿ ਭਾਈ ਇਹਨਾਂ ਨੂੰ ਸਬਕ ਸਿਖਾਉਣਾ। ਠੀਕ ਉਸੇ ਲਾਈਨ ਤੇ ਜਿਵੇਂ ਐਮਰਜੈਂਸੀ ਦਾ ਮੋਰਚਾ ਜਦੋਂ ਸਿੱਖਾਂ ਨੇ ਉਹਦੇ ਖਿਲਾਫ ਲਾਇਆ ਔਰ ਜਦੋਂ 21 ਮਹੀਨੇ ਬਾਅਦ ਐਮਰਜੈਂਸੀ ਟੁੱਟੀ ਔਰ ਇੰਦਰਾ ਗਾਂਧੀ ਅਨਸੀਟ ਹੋਈ, ਜਦੋਂ ਚੋਣਾਂ ਹੋਈਆਂ, ਜਦੋਂ ਵਾਪਸ ਪਾਵਰ ਚ ਆਈ 1980 ਦੇ ਵਿੱਚ
ਉਦੋਂ ਹੀ ਇੰਦਰਾ ਗਾਂਧੀ ਨੇ ਔਰ ਇਹ KGB ਰਾਹ ਇਹਨਾਂ ਨੇ ਡਿਸਾਈਡ ਕਰ ਲਿਆ ਸੀ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਹੈ। ਜੋ ਫਿਰ ਜੂਨ 84 ਤੋਂ ਹੁਣ ਤੱਕ ਹੋ ਰਿਹਾ ਉਹ ਸੀ। ਲੇਕਿਨ ਇੱਥੋਂ ਤੱਕ ਹਿੰਦੂ ਤਵੀਆਂ ਤੱਕ ਪਹੁੰਚਦੇ ਇਹਨਾਂ ਨੂੰ ਲੱਗਦਾ ਸੀ ਕਿ ਪੰਜਾਬ ਚੋਂ ਅਸੀਂ ਮਾਸ ਮਾਈਗ੍ਰੇਸ਼ਨ ਕਰ ਲਈ, ਵੈਸੇ ਮਾਰਤੇ ਅੱਗੇ ਤੋਰ ਦਿੱਤੇ ਨੇ, ਹੁਣ ਅਸੀਂ ਇਹਨਾਂ ਨੂੰ ਮੈਨੀਪੂਲੇਟ ਕਰ ਲਾਂਗੇ। ਪਰ ਕਿਸਾਨ ਮੂਵਮੈਂਟ ਨੇ ਇਹਨਾਂ ਦੇ ਗੋਡੇ ਲਵਾਏ ਔਰ ਇਹ ਸਾਰੀ ਲਾਈਨ ਹੋਈ। ਪਰ ਇਹਦਾ ਵੀ ਜੇ ਤੁਸੀਂ ਮਾਡਲ ਕੁੱਲ ਮਿਲਾ ਕੇ ਦੇਖੋਗੇ ਔਰ ਜਿਹੜੇ ਕੁਛ ਇਹਨਾਂ ਦੇ ਸਿਆਣੇ ਯੂਟਿਊਬਰ ਜਦੋਂ ਦੇਖਦੇ ਨੇ ਕਿ ਵੀ ਇਹ 5 ਫਸਲਾਂ ਦੀ ਜਿਹੜੀ MSP ਵੀ ਆਫਰ ਕੀਤੀ, ਉਹ ਤਾਂ ਉਵੇਂ ਹੀ ਹੈ ਵੀ ਡੀਲ 5 ਸਾਲ ਦੀ ਗਾਰੰਟੀ ਅਸੀਂ ਦਿੰਨੇ ਆ। ਗਾਰੰਟੀ ਪ੍ਰਾਈਵੇਟ ਅਦਾਰਿਆਂ 'ਚ ਵੀ ਉਹੀ ਅਡਾਨੀ ਬੈਠਾ ਸਾਈਲੋ ਖੋਲ ਕੇ ਜਾਂ ਦੂਜੇ। ਸੋ ਉੱਥੇ ਵੀ ਜਿਹੜਾ ਮਾਡਲ ਉਹਨਾਂ ਨੇ ਅੱਗੋਂ ਵੀ ਤੋਰਿਆ, ਉਹ ਅੰਬਾਨੀ ਅਡਾਨੀ ਜਾਂ ਉਸ ਤੋਂ ਪਹਿਲਾਂ ਅਸੀਂ ਜਦੋਂ ਅਸੀਂ ਬਿਰਲੇ ਟਾਟੇ ਕਹਿੰਦੇ ਸੀ ਕਿ ਉਹਨਾਂ ਚੰਦ ਹੱਥਾਂ ਦੇ ਵਿੱਚ ਹੀ ਦੇ ਕੇ ਬਾਕੀ ਤਾਂ ਸਾਰੇ 80 ਕਰੋੜ ਜਿਹੜੇ ਨੇ ਉਹ ਉਸ ਦੇ ਉੱਤੇ ਲਾਏ ਹੋਏ ਨੇ ਕਿ ਵੀ ਉਹ ਦੇ ਅੱਲਾ ਕੇ ਨਾਮ। ਮਹੀਨੇ ਬਾਅਦ ਉਹ ਲਾਈਨ 'ਚ ਲੱਗੇ ਹੁੰਦੇ ਨੇ, 5 ਕਿਲੋ ਅਨਾਜ ਨਾਲ ਉਹਨਾਂ ਦੀ ਰੋਟੀ ਪੱਕਦੀ ਹੈ। ਹਾਲਾਂਕਿ ਕਿੰਨੀ ਕੁ ਪੱਕਦੀ ਹੋਣੀ ਹੈ ਇਹ ਵੱਖਰੀ ਕਹਾਣੀ ਹੈ ਕਿ ਕਿੰਨੇ ਜਿਹੜੇ ਨੇ ਉਹ 24 ਘੰਟੇ 'ਚ ਉਹਨਾਂ ਨੂੰ 2 ਵੇਲੇ ਦਾ ਖਾਣਾ ਵੀ ਨਸੀਬ ਨਹੀਂ ਹੁੰਦਾ। ਪਰ ਤੁਸੀਂ ਉਹਨਾਂ ਦਾ ਜਿਹੜਾ ਦੂਸਰਾ ਵਰਗ ਹੈ, ਜਿਹੜਾ ਕਿੰਨੇ ਜਿਹੜੇ ਨੇ ਉਹ ਮਿਲੀਅਨਰ ਹੋ ਗਏ, ਕਿੰਨੇ ਬਿਲੀਅਨਰ ਹੋ ਗਏ, ਭਾਰਤ ਦੇ ਅਮੀਰਾਂ ਦੀ ਸੂਚੀ ਕਿੰਨੀ ਵੱਧ ਗਈ। ਸੋ ਅਸੀਂ ਕੁੱਲ ਮਿਲਾ ਕੇ ਜੇ ਈਵਨ ਵੈਸਟਰਨ ਕੈਪੀਟਲਿਸਟ ਮਾਡਲ ਵੀ ਦੇਖਦੇ ਹਾਂ ਤੇ ਉਸ ਦੇ ਵਿੱਚ ਵੀ ਇਸ ਕਿਸਮ ਦੀ ਲਾਈਨ ਹੀ ਹੈ ਕਿ ਖਾਸ ਤਬਕਾ ਜਿਹੜਾ ਉਹ ਤੁਹਾਨੂੰ ਇੱਕ ਦਾਇਰਾਕਾਰ ਨੂੰ ਉਸ ਚੋਂ ਨਿਕਲਣ ਨਹੀਂ ਦਿੰਦਾ। ਔਰ ਕੋਮਲਜੋਤ ਕੌਰ ਜਿਹੜੀ ਐਂਟਰਪ੍ਰੈਨਿਓਰ ਮਾਈਂਡਸੈਟ ਰੱਖਦੀ ਹੈ, ਜ਼ਾਹਰ ਹੈ ਫੀਲਡ ਆਫ ਸਟੱਡੀ ਵੀ ਉਸਨੇ ਉਹੀ ਚੁਣਿਆ ਜਿਸ ਦੇ ਵਿੱਚ ਉਹਨੇ ਪ੍ਰੋਗਰੈਸ ਕਰਨਾ ਹੈ ਔਰ ਆਪਣੇ ਪਾਪਾ ਦੀ ਮਦਦ ਵੀ ਚਾਹੁੰਦੀ ਹੈ ਕਿ ਭਾਈ ਇਸ ਪਾਸੇ ਕੁਝ ਕਰੀਏ। ਐਕਸਪੈਰੀਮੈਂਟ ਉਹ ਕਰ ਵੀ ਰਹੇ ਨੇ ਔਰ ਅਸੀਂ ਤਾਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਸ ਕਿਸਮ ਦੇ ਜਿਹੜੇ ਡ੍ਰੀਮ ਔਰ ਖਾਸ ਤੌਰ ਤੇ ਜਿਹੜੇ ਕੌਮੀ ਪਰਿਵਾਰ ਨੇ ਸਾਡੇ, ਉਹਨਾਂ ਚੋਂ ਹੋਣਗੇ ਤੇ ਸਾਡੀ ਵੀ ਮਦਦ ਕਰਨਗੇ। ਕਿਉਂਕਿ ਅਲਟੀਮੇਟਲੀ ਇਨ ਦਾ ਐਂਡ ਆਫ ਦਾ ਡੇ ਰਿਸੋਰਸ 'ਚ ਮੈਨ ਵੀ ਨੇ, ਲੇਕਿਨ ਮਨੀ ਬਹੁਤ ਵੱਡਾ ਫੈਕਟਰ ਹੈ। ਮਨੀ ਇਹ ਠੀਕ ਹੈ ਕਿ ਅਸੀਂ ਰੂਹਾਨੀਅਤ ਦੀ ਗੱਲ ਕਰਦੇ ਹਾਂ ਔਰ ਦੂਸਰਾ ਜਿਹੜਾ ਮਾਇਆ ਦਾ ਚੰਗਾ ਖੁੰਭ ਠੱਪਦੇ, ਪਰ ਅਲਟੀਮੇਟਲੀ ਸ਼ੁਰੂਆਤ ਵੀ ਤਾਂ ਅਸੀਂ ਇਹਦੇ ਨਾਲ ਹੀ ਕਰ ਰਹੇ ਹੁੰਦੇ ਹਾਂ ਕਿ ਭਾਈ ਦੇ ਅੱਲਾ ਕੇ ਨਾਮ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਨ ਦਾ ਐਂਡ ਆਫ ਦਾ ਡੇ ਜੇ ਉਹੀ ਪੈਸਾ ਸੁਚੱਜੇ ਹੱਥਾਂ ਦੇ ਵਿੱਚ ਹੋਏ, ਫਾਈਲੈਂਥਰੋਪੀ ਵੀ ਉਹਦੇ 'ਚ ਵੀ ਹੁੰਦੀ ਹੈ, ਭਲਾਈ ਦੇ ਕੰਮ ਵੀ ਤੁਸੀਂ ਸਰਬੱਤ ਦਾ ਭਲਾ ਵੀ ਤਾਂ ਹੀ ਕਰ ਸਕਦੇ ਹੋ। ਹੁਣ ਠੀਕ ਹੈ ਪੰਜਾਬ ਦੇ ਕਿਸਾਨਾਂ ਦੇ ਹਵਾਲੇ ਨਾਲ ਅਸੀਂ ਅੰਨਦਾਤਾ ਔਰ ਦੂਸਰਾ ਕਿੰਨੇ ਲਕਬ ਉਹਨਾਂ ਨੂੰ ਜੋ ਮਰਜ਼ੀ ਦੇਈ ਜਾਈਏ, ਪਰ ਜੇ ਉਹੀ ਅੰਨਦਾਤਾ ਜਿਹੜਾ ਉਹ ਖੁਦਕਸ਼ੀਆਂ ਕਰਨ ਤੇ ਮਜਬੂਰ ਹੁੰਦਾ ਹੈ ਕਿਉਂਕਿ ਉਹਦੇ ਕੋਲ ਜਿਹੜਾ ਉਹ ਜਿੰਨੀ ਲਾਗਤ ਹੈ ਉਨੀ ਰਿਟਰਨ ਤੱਕ ਹੀ ਹੋਣੀ ਹੈ, ਹਰ ਸਾਲ ਉਹ ਕਰਜ਼ਾਈ ਹੁੰਦਾ ਜਾਂਦਾ ਹੈ। ਤੇ ਫਿਰ ਇਹੀ ਕਹਿਣ ਨੂੰ ਜੀ ਕਰਦਾ ਜਿਹੜਾ ਅਕਸਰ ਸ਼ੇਅਰ ਮੈਂ ਕਈ ਵਾਰ ਉਹ रिमाइंड भी करवा देना है उन्होंने कि ए जर तू खुदा तो नहीं वा लेकिन वा खुदा से कम भी नहीं, कि ए पैसे तू रब तो नहीं पर रब दी सौ रब तो घट भी नहीं। और इहदे कोई दो रावां नहीं ने। और गुरु साहब ने जो दौलत गुजरान का कानसैप्ट भी दिता है तो गुजरान का मतलब जिहड़ा जदों असीं जीवन यापन जां अपने बच्चे बच्चियां दी एजुकेशन चंगा रहन सहन, पर अज दे कॉन्टैक्ट जे कहना होए भी ਜਿਹੜੀਆਂ ਕੌਮਾਂ ਦੇ ਕੋਲ ਸਾਧਨ ਨਹੀਂ ਰਹਿੰਦੇ ਉਹਨਾਂ ਦੀ ਸੋਵਰਨਿਟੀ ਖੋ ਲਈ ਜਾਂਦੀ ਹੈ। ਸੋਵਰਨਿਟੀ ਤੋਂ ਬਾਅਦ ਜਦੋਂ ਅਕਸਰ ਇਹ ਕਿਹਾ ਜਾਂਦਾ ਸੀ, ਮੈਂ ਵੀ ਅਕਾਲੀ ਲੀਡਰਾਂ ਦੇ ਜਦੋਂ ਬਚਪਨ 'ਚ ਉਹਨਾਂ ਦੇ ਲੈਕਚਰ ਸੁਣਨੇ ਭਾਸ਼ਣ ਤੇ ਇੱਕ ਲਫ਼ਜ਼ ਉਦੋਂ ਬੜਾ ਇਸਤੇਮਾਲ ਹੁੰਦਾ ਸੀ, ਹੁਣ ਇੰਨਾ ਜ਼ਿਆਦਾ ਨਹੀਂ ਹੁੰਦਾ ਕਿ ਜੀ ਇਹ ਭਾਰਤ ਸਰਕਾਰ ਦੀ ਨੀਤੀ, ਇਹ ਸਾਡੇ ਨਾਲ ਇੱਥੇ ਫੈਕਟਰੀਆਂ ਲਾ ਰਹੇ ਨੇ, ਨਾ ਸਾਡੇ ਸਾਧਨ ਲੁੱਟ ਰਹੇ ਨੇ, ਕੁਛ ਨਹੀਂ ਕਰ ਰਹੇ ਨੇ, ਇਹਨਾਂ ਦੀ ਨੀਤੀ ਸਾਨੂੰ ਘਸਿਆਰੇ ਬਣਾਉਣ ਦੀ ਹੈ। ਤੇ ਉਦੋਂ ਉਸ ਦਾ ਲਫ਼ਜ਼ ਦਾ ਮਤਲਬ ਕੋਈ ਬਹੁਤਾ ਸਮਝ ਨਹੀਂ ਸੀ ਆਉਂਦਾ ਵੀ ਘਸਿਆਰਾ ਕੀ ਹੈ। ਸੋ ਇੱਕ ਪਾਸੇ ਉਹੀ ਸੋਵਰਨ ਲੋਕ ਜਿਸ ਬਾਦਸ਼ਾਹਤ ਦੇ ਉਸ ਡ੍ਰੀਮ ਨੂੰ ਸਾਕਾਰ ਕਰਦੇ ਨੇ, ਦੂਸਰੇ ਪਾਸੇ ਜਦੋਂ ਤੁਸੀਂ ਹੌਲੀ ਹੌਲੀ ਤੁਹਾਡੇ ਹਰ ਚੀਜ਼ ਤੋਂ ਤੁਹਾਨੂੰ ਮਹਿਰੂਮ ਕੀਤਾ ਜਾਂਦਾ ਹੈ ਔਰ ਉਸ ਦਾ ਨਤੀਜਾ ਹੁੰਦਾ ਵੀ ਤੁਹਾਡਾ ਸੈਲਫ ਪ੍ਰਾਈਡ, ਸੈਲਫ ਰਿਸਪੈਕਟ, ਸਵੈਮਾਣ, ਇਹ ਸਭ ਹੌਲੀ ਜਾਂਦੇ ਨੇ। ਔਰ ਫਿਰ ਉਹ ਸਿਚੁਏਸ਼ਨ ਆਉਂਦੀ ਹੈ ਕਿ ਤੁਸੀਂ ਇੱਕ ਬੇਬਸੀ ਦੇ ਆਲਮ ਦੇ ਵਿੱਚ ਜਿਉਂਦੇ ਹੋ। ਔਰ ਉਸ ਬੇਬਸੀ ਨੂੰ ਹੀ ਜਦੋਂ ਬਾਬਾ ਫਰੀਦ ਨੇ ਫਰਮਾਇਆ ਸੀ ਕਿ ਫਰੀਦਾ ਬਾਰ ਪਰਾਇਆ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ
ਜਿਉ ਸਰੀਰੋਂ ਲੈ। ਸੋ ਇਹ ਹੈ ਮੁਥਾਜੀ, ਉਹ ਹਰ ਪਿੰਡ ਦੀ ਹੈ। ਔਰ ਆਰਥਿਕ ਮੁਥਾਜੀ ਤਾਂ ਅਸੀਂ ਡੇ ਟੂ ਡੇ ਲਾਈਫ 'ਚ ਵੀ ਦੇਖਦੇ ਹਾਂ ਕਿ ਭਾਈ ਕਿੰਨਾ ਔਖਾ ਹੁੰਦਾ ਹੈ ਕਿਸੇ ਤੋਂ ਮੰਗਣਾ। ਔਰ ਜਦੋਂ ਤੁਸੀਂ ਫਿਰ ਕਿਸੇ ਦੇ ਉੱਤੇ ਡਿਪੈਂਡ ਕਰ ਰਹੇ ਹੁੰਦੇ ਹੋ, ਫਿਰ ਤੁਹਾਡਾ ਜਿਹੜਾ ਸਵੈਮਾਨ ਨਹੀਂ ਰਹਿੰਦਾ ਕਿਸੇ ਪਾਸੇ ਵੀ, ਤੁਸੀਂ ਝੁਕਦੇ ਹੋ ਦੂਸਰੇ ਅੱਗੇ। ਔਰ ਜਿਵੇਂ ਅਲਾਮਾ ਇਕਬਾਲ ਦਾ ਇੱਕ ਸ਼ੇਅਰ ਹੈ ਕਿ ਵੀ ਪਾनी पानी कर गई मुझको कलंदर की ये बात, जब तू झुका गैर के आगे ना तन तेरा ना मन। कलंदर सियाने बंदे नूं कहंदे ने, वाइस बंदा, कि भी मैनू जदों कलंदर ने मैनू ये कहा कि जिदन तू किसे दे अगे झुकिया ये समझ कि भाई ना तन तेरा ना मन। और उन्होंने कहा भी जदों मैं गल सुनी पानी पानी कर गई मुझको कलंदर की ये बात। और ਅਸੀਂ ਤਾਂ ਇਹ ਸਾਰੇ ਅਹਿਸਾਸਾਂ ਨੂੰ ਨਿਤ ਜਿਉਂਦੇ ਕਿ ਵੀ ਤੁਸੀਂ ਜਦੋਂ ਹਾਲਾਂ ਚਲੋ ਜਦੋਂ ਅਸੀਂ ਵੱਡੇ ਕੌਮੀ ਕੰਮ ਦੇ ਲਈ ਕਿਸੇ ਨੂੰ ਕਹਿੰਦੇ ਆ, ਸਾਨੂੰ ਇਹ ਹੁੰਦਾ ਵੀ ਅਸੀਂ ਕੋਈ ਨਿੱਜ ਦੇ ਲਈ ਤਾਂ ਨਹੀਂ ਹੈ, ਲੇਕਿਨ ਜੇ ਤੁਹਾਨੂੰ ਨਿੱਜ ਦੇ ਲਈ ਵੀ ਔਰ ਕੌਮ ਦੇ ਲਈ ਵੀ ਜੇ ਇੰਨੇ ਸਾਧਨ ਹੋਣ। ਹੁਣ ਜਦੋਂ ਅਸੀਂ ਉਹਨਾਂ ਕੌਮਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਜਿਹੜਾ ਉਹ ਇੱਕ ਵੱਡਾ ਇਸ ਦੇ ਵਿੱਚ ਮੱਲਾਂ ਮਾਰੀਆਂ ਹੋਈਆਂ ਨੇ, ਸੋ ਉਹਨਾਂ ਦੇ ਕੋਲ ਮੀਡੀਆ ਵੀ ਨੇ, ਉਹਨਾਂ ਦੀਆਂ ਜਿਹੜਾ ਉਹ 2700 ਹੁੰਦਾ। ਔਰ ਅਸੀਂ ਜਿੱਥੇ ਬੇਟੀ ਕੋਮਲਜੋਤ ਕੌਰ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ, ਉਹਨਾਂ ਦੇ ਮਾਤਾ ਜੀ ਨੂੰ ਔਰ ਵੀਰ ਸੁਖਵਿੰਦਰ ਸਿੰਘ ਹੋਰਾਂ ਨੂੰ ਉੱਥੇ ਇਹ ਦੁਆ ਵੀ ਕਰਦੇ ਹਾਂ ਕਿ ਜਦੋਂ ਉਹਨਾਂ ਦਾ ਡ੍ਰੀਮ ਪੂਰਾ ਹੋਏ ਉਹ ਟੀਵੀ 84 ਨੂੰ ਨਾ ਭੁੱਲਣ। ਬਿਲਕੁਲ। ਹੁਣ ਗੱਲ ਤਾਂ ਦੁਖੀ ਹਿਰਦੇ ਨਾਲ ਹੀ ਜਿਵੇਂ ਤੁਸੀਂ ਕਿਹਾ ਅਸੀਂ ਕਰ ਰਹੇ ਹਾਂ। ਖਦਸ਼ਾ ਬਹੁਤ ਵਾਰ ਜਦੋਂ ਤੁਸੀਂ ਖਦਸ਼ਾ ਜ਼ਾਹਰ ਵੀ ਕਰ ਰਹੇ ਹੁੰਦੇ ਹੋ, ਅੰਦਰੋਂ ਮਨ ਕਹਿ ਰਿਹਾ ਹੁੰਦਾ ਕਿ ਗੁਰੂ ਕਰੇ ਮੈਂ ਗਲਤ ਸਾਬਤ ਹੋਵਾਂ। ਔਰ ਮੈਂ ਤਾਂ ਰਾਤ ਸਾਰੀ ਜਾਗਦਾ ਰਿਹਾ ਕਿਉਂਕਿ ਮੈਨੂੰ ਇਹ ਸੀ ਮੋਨੀਟਰ ਕਰ ਰਹੇ ਸੀ ਵੀ ਕੀ ਹੋਣ ਜਾ ਰਿਹਾ। ਔਰ ਇਹ ਅੰਦਾਜ਼ਾ ਮੈਨੂੰ ਹੋ ਗਿਆ ਸੀ ਕਿ ਬਈ ਜੋ ਵੀ ਹੋਣ ਜਾ ਰਿਹਾ ਮਾੜਾ ਹੋਣ ਜਾ ਰਿਹਾ, ਕਿਉਂਕਿ ਜਿਵੇਂ ਮੈਂ ਕਿਹਾ ਕਿ ਕੋਈ ਕੰਪੈਰੀਜ਼ਨ ਹੀ ਨਹੀਂ ਸੀ ਕੋਈ ਉਸ ਕਿਸਮ ਦਾ। ਔਰ ਉਹੀ ਜ਼ਬਰ ਜ਼ੁਲਮ ਇਹਦੇ ਬਾਵਜੂਦ ਕਿ ਇੱਕ ਪਾਸੇ ਉਹਨਾਂ ਨੇ 3-4 ਦੌਰ ਗੱਲਬਾਤ ਦੇ ਰਾਹ ਨਾਂ ਥੱਲੇ ਇਹਨਾਂ ਨੂੰ ਉਲਝਾਈ ਰੱਖਿਆ, ਇਹਨਾਂ ਨੂੰ ਅਹਿਮੀਅਤ ਵੀ ਦਿੱਤੀ। ਇਹਨਾਂ ਨੂੰ ਵੀ ਸ਼ਾਇਦ ਜਿਹੜੀ ਲੀਡਰਸ਼ਿਪ ਹੈ ਦੋਨੋਂ ਹੀ ਫੈਕਸ਼ਨਸ ਇਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਸਰਕਾਰ ਸੀਰੀਅਸਲੀ ਜਿਹੜਾ ਇਸ ਨੂੰ ਲੈ ਰਹੀ। ਉਹ ਤਾਂ ਉਹਨਾਂ ਨੇ ਤਾਂ ਉਹ ਅਸਲੀ ਬਾਤ ਜਦੋਂ ਤੁਸੀਂ ਪਾਸੇ ਕਰ ਦੇਣੀ ਹੈ MSP ਨੂੰ ਪਾਸੇ ਰੱਖ ਕੇ, ਉਹਨਾਂ ਨੇ ਤਾਂ ਇੱਕ ਨਵਾਂ ਮੰਕੀ ਰੈਂਚ ਸੁੱਟਿਆ ਕਿ ਜੀ 5 ਫਸਲਾਂ, ਇਹ ਮਾਂ ਦੀ ਦਾਲ, ਇਹ ਤੂਰ ਦੀ ਦਾਲ ਤੇ ਕਪਾਹ ਤੇ ਨਰਮਾ ਤੇ ਮੱਕੀ, ਇਹ ਅਸੀਂ ਲਵਾਂ 5 ਸਾਲ ਦੇ ਔਰ ਪ੍ਰਾਈਵੇਟ ਵੀ ਹੋਏਗਾ ਔਰ ਉਹਦੀ ਗਰੰਟੀ ਕੀ ਉਹ ਸਾਰਾ। ਸੋ ਉਹ ਅਸਲ ਦੇ ਹਾਲਾਂ ਉਹਨਾਂ ਨੇ ਕਿਸਾਨਾਂ ਨੇ ਠੀਕ ਉਹਨੂੰ ਰਿਜੈਕਟ ਕੀਤਾ। ਪਰ ਇਸ ਸਾਰੇ ਦੇ ਚੱਲਦੇ ਆ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਸ ਕਿਸਮ ਦਾ ਆਪੋਜ਼ਿਟ ਜੋ ਪੰਜਾਬ ਹਰਿਆਣਾ ਹਾਈ ਕੋਰਟ ਦਾ ਰਵੱਈਆ ਸੀ, ਅਸੀਂ ਕੱਲ ਜ਼ਿਕਰ ਕੀਤਾ ਸੀ, ਜਿਵੇਂ ਸਾਹਮਣੇ ਉਹਨਾਂ ਨੇ ਕੱਲੀ ਕੰਧ ਨਹੀਂ ਕਿੱਲਾ ਨਹੀਂ, ਜਿਵੇਂ ਐਗਰੈਸਿਵਲੀ ਇਸ ਤੋਂ 2 ਦਿਨ ਪਹਿਲਾਂ ਤੋਂ ਉਹ ਪੰਜਾਬ ਦੀ ਟੈਰੀਟਰੀ ਦੇ ਵਿੱਚ ਆ ਕੇ ਟੀਅਰ ਗੈਸ ਸ਼ੈਲ ਔਰ ਡਰੋਨਸ ਔਰ ਈਵਨ 1-2 ਘਟਨਾਵਾਂ ਲਾਈਵ ਐਮਨੀਸ਼ਨ ਦੀਆਂ ਵੀ ਲੱਗਦੀਆਂ ਸੀ, ਕਿੰਨੇ ਬੋਰ ਦੀ ਰਾਈਫਲ ਨਾਲ ਔਰ ਦੂਸਰੇ ਦੇ ਨਾਲ। ਪਰ ਇਹਦੇ ਬਾਵਜੂਦ ਈਵਨ ਕੱਲ ਜਦੋਂ ਕਿ 11 ਵਜੇ ਦਾ ਟਾਈਮ ਕਿਸਾਨਾਂ ਦਾ ਸੀ ਮਾਰਚ ਕਰਨ ਦਾ, ਇਹ 2 ਵਜੇ ਤੱਕ ਡਿਲੇ ਐਨ ਮੌਕੇ ਦੇ ਉੱਤੇ ਕਿ ਜੀ 5ਵੀਂ ਆਫਰ ਫਲਾਣਾ ਪਿਊਸ਼ ਗੋਇਲ ਤੇ ਫਲਾਣਾ ਢਿਮਕਾ ਮੁੰਡੇ ਕਿ ਕੀ ਹੈ ਮਿਨਿਸਟਰ, ਉਹ 3 ਜਿਹੜੇ ਉਸ ਕਿਸਮ ਦੇ ਜਿਨ੍ਹਾਂ ਦਾ ਨਾ ਵਜੂਦ ਹੈ ਨਾ ਵਕਾਰ ਹੈ, ਉਹ ਹੁਣੇ ਹੀ ਉਹਨਾਂ ਦੇ ਨਾਂ ਸੁਣੇ ਨੇ। ਮਿਨਿਸਟਰ ਤਾਂ ਉਹਦੇ ਉੱਥੇ 2 ਹੀ ਨੇ ਦਿੱਲੀ ਦੇ ਵਿੱਚ, ਜਾਂ ਮੋਦੀ ਹੈ ਜਾਂ ਅਮਿਤ ਸ਼ਾਹ ਹੈ, ਬਾਕੀ ਤਾਂ ਸਾਰੇ ਪਿਆਦੇ ਰੱਖੇ ਹੋਏ ਨੇ। ਔਰ ਕਿਉਂਕਿ ਪਿਛਲੀ ਕਿਸਾਨ ਮੂਵਮੈਂਟ ਦੇ ਵੇਲੇ ਉਹ ਨਰਿੰਦਰ ਤੋਮਰ ਔਰ ਦੂਜੇ ਤੀਜੇ ਉਹਨੂੰ ਆਲਰੇਡੀ ਵੱਧ ਚੁੱਕੇ ਸੀ, ਉਹ ਐਕਸਪੋਜ਼ ਵੀ ਹੋ ਗਿਆ ਸੀ, ਜਿਵੇਂ ਇੱਕ ਬ੍ਰਿਟਿਸ਼ ਕੋਲੰਬੀਆ ਦੇ ਜਿਹਦੇ ਰਾਹੀਂ ਉਹ ਸਾਰੀ ਡੀਲ ਉਹਦਾ ਮੁੰਡਾ ਤੇ ਕਰਪਸ਼ਨ ਦਾ ਕੀ ਲੈਵਲ ਸੀ ਔਰ ਕੀ ਕਨੈਕਸ਼ਨ ਵਿੱਚ ਹੀ ਮਨਜਿੰਦਰ ਸਰਸਾ ਵੀ ਇਨਵੋਲਵ ਸੀ, ਗੁਰਦੁਆਰਿਆਂ ਦੇ ਪੈਸੇ ਕਿਵੇਂ ਜਿਹੜੇ ਨੇ ਆਪਣੇ ਬਲੈਕ ਨੂੰ ਵਾਈਟ ਕਰ ਰਹੇ ਸੀ ਗੁਰਦੁਆਰਿਆਂ ਦੇ ਪੈਸੇ ਲੈ ਕੇ। ਸੋ ਇਸ ਵਾਰ ਤੁਹਾਨੂੰ ਉਹ ਜਿਹੜੀ ਹੈ ਕੈਟਾਗਰੀ ਵਾਲੇ ਨਜ਼ਰ ਨਹੀਂ ਆਏ, ਇਸ ਵਾਰ ਤਾਂ ਉਹੀ ਨਵੇਂ ਕਿਸਮ ਦੇ ਖੜੇ ਕੀਤੇ ਹੋਏ ਸੀ। ਲੇਕਿਨ ਇਸ ਸਭ ਦੇ ਬਾਵਜੂਦ ਕਿ ਇਹ ਤਾਂ ਅਜੇ ਵਿਚਾਰ ਰਹੇ ਸੀ, 11 ਵਜੇ ਦੇ ਖਿੱਚਦੇ 2 ਵਜੇ ਤੱਕ ਲੈ ਗਏ ਕਿ ਜੀ ਆਫਰ ਜੇ ਸਰਕਾਰ MSP ਤੇ ਗੱਲ ਕਰੇ ਦੂਜੇ। ਪਰ ਉਹਨਾਂ ਨੇ ਜਿਵੇਂ ਗੁੰਡਾਗਰਦੀ ਕਰਦੇ ਆ ਹਰਿਆਣਾ ਸਾਈਡ ਤੋਂ ਆ ਕੇ
ਵਿਦਨ ਦਾ ਪੰਜਾਬ ਕੰਪਲੈਕਸ ਜਿਹੜਾ ਉਹਨਾਂ ਨੇ ਅਟੈਕ ਕੀਤਾ। ਉਹਦੇ ਵਿੱਚ ਉਹਨਾਂ ਦੇ ਪ੍ਰਾਈਵੇਟ ਆਰਐਸਐਸ ਦੇ ਗੁੰਡੇ ਵੀ ਜਿਹੜੇ ਯੂਨੀਫਾਰਮਡ ਨਹੀਂ ਸੀ, ਉਹਨਾਂ ਨੇ 50 ਤੋਂ ਜ਼ਿਆਦਾ ਜਿਹੜੇ ਹੈ ਟਰੈਕਟਰ ਔਰ ਦੂਸਰੇ ਵਾਹਨ ਭੰਨੇ। ਉਹਨਾਂ ਦੇ ਜਿਹੜਾ ਈਵਨ ਟੈਂਕੀਆਂ ਦੇ ਵਿੱਚ ਲੂਣ ਔਰ ਖੰਡ ਸੁੱਟ ਕੇ ਉਹਨਾਂ ਨੂੰ ਨਿਕੰਮੇ ਕੀਤਾ। ਔਰ ਕਿਵੇਂ ਮਾਤਾ ਗੁਜਰੀ ਜੀ ਸਾਹਿਬਜ਼ਾਦਿਆਂ ਦੀ ਤਸਵੀਰ ਜਿਹੜੀ ਇੱਕ ਦੇ ਉੱਤੇ ਸੀ ਉਹਨੂੰ ਉਹਨਾਂ ਨੇ ਜਿਹੜਾ ਉਹ ਰੋਲਿਆ ਔਰ ਇਧਰੋਂ ਆ ਕੇ ਮਾਰ ਕੁਟਾਈ ਕਰਕੇ ਕੁਛ ਨੂੰ ਬੋਰੀਆਂ 'ਚ ਪਾ ਕੇ ਲੈ ਗਏ। ਕਿਉਂਕਿ ਜਦੋਂ ਅਸੀਂ ਗੁੰਮਸ਼ੁਦਾ ਦਰਜਨਾਂ ਦੀ ਗੱਲ ਕਰ ਰਹੇ ਹਾਂ, ਕਿਉਂਕਿ 2-3 ਦਾ ਜ਼ਿਕਰ ਤਾਂ ਮੈਂ ਜਦੋਂ ਉਹਨਾਂ ਦੇ ਆਈ ਵਿਟਨੈਸ ਸੁਣ ਰਿਹਾ ਸੀ ਕਿ ਵੀ ਇਹ ਇਹਨਾਂ ਨੇ ਕੰਮ ਕੀਤਾ ਕਿ ਵੀ ਇਸ ਕਿਸਮ ਦਾ ਵਾਕਿਆ ਔਰ ਇਹ ਇੱਕ ਡੈਥ ਜਿਹੜੀ ਆ ਉਹ ਕਨਫਰਮਡ ਹੈ। ਔਰ ਇਹ ਸ਼ੁਭਕਰਨ ਸਿੰਘ 3 ਭੈਣਾਂ ਦਾ ਇੱਕੋ ਇੱਕ ਭਰਾ 21 ਸਾਲਾਂ ਦਾ ਬੱਚਾ ਜਿਨ੍ਹਾਂ ਦੇ ਘਰ ਦੀ ਜ਼ਮੀਨ 2-2.5 ਕਿੱਲੇ ਹੈ, ਉਹ ਜਿਹੜਾ ਹੈ ਔਰ ਉਹ ਸਿਰ ਦੇ ਵਿੱਚ ਗੋਲੀ ਲੱਗੀ। ਔਰ ਬਹੁਤ ਸਾਰਿਆਂ ਨੇ ਉੱਥੇ ਜਿਹੜਾ ਲਾਈਵ ਐਮਨੀਸ਼ਨ ਹੈ ਉਹਨਾਂ ਦਾ, ਕਿਉਂਕਿ ਬੁਲਟ ਜਿਹੜੀਆਂ ਨੇ ਰਬੜ ਬੁਲਟਸ ਜਾਂ ਦੂਸਰੀਆਂ ਜਦੋਂ ਕਿਹਾ ਜਾਂਦਾ ਤਾਂ ਬਹੁਤਿਆਂ ਨੂੰ ਲੱਗਦਾ ਜੀ ਇਹ ਭਜਾਉਣ ਲਈ ਜਾਂਦਾ, ਨਹੀਂ, ਇਹ ਕਿਲਿੰਗ ਦੇ ਲਈ। ਔਰ ਜਿਹੜੀਆਂ ਲੇਟੈਸਟ ਰਿਪੋਰਟਸ ਵੀ ਨੇ ਉਹਦੇ 'ਚ ਇਹ ਡੈਥ ਹੈ। ਔਰ ਈਵਨ ਜਗਜੀਤ ਸਿੰਘ ਡੱਲੇਵਾਲ ਜਿਹੜੇ ਪ੍ਰੋਮੀਨੈਂਟ ਦੋਨੋਂ ਹੀ ਕਿਸਾਨ ਲੀਡਰ ਨੇ, ਸਰਵਣ ਸਿੰਘ ਪੰਧੇਰ ਔਰ ਦੂਜੇ ਉਹਨਾਂ 'ਚੋਂ ਨੇ, ਉਹ ਬੜੇ ਸੀਰੀਅਸ ਹਾਲਤ 'ਚ ਨੇ। ਰਜਿੰਦਰਾ ਹਸਪੀਟਲ ਪਟਿਆਲਾ 'ਚ ਉਹਨਾਂ ਦਾ ਕੀ ਹੈ, ਉਹਨਾਂ ਦੀ ਹੱਡੀ ਟੁੱਟਣ ਦੀ ਖਬਰ ਵੀ ਹੈ। ਇਹ ਵੀ ਹੈ ਕਿ ਵੀ ਜਿਹੜੀ ਹੈ ਸਫੋਕੇਸ਼ਨ ਜਦੋਂ ਟੀਅਰ ਗੈਸ ਔਰ ਦੂਸਰਾ ਹੋਇਆ, ਉਹ ਆਲਰੇਡੀ ਐਲਡਰਲੀ ਨੇ। ਸੋ ਅਸੀਂ ਉਹਨਾਂ ਦੀ ਸਿਹਤਯਾਬੀ ਦੀ ਅਰਦਾਸ ਵੀ ਕਰਦੇ ਹਾਂ। ਲੇਕਿਨ ਇਹ ਆਪਣੇ ਔਰ ਸੈਂਕੜੇ ਜ਼ਖਮੀ। ਔਰ ਇਸ ਸਾਰੇ ਤੋਂ ਬਾਅਦ ਜਿਵੇਂ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਬੈਠੇ ਜਿਹੜੇ ਨਾਨ ਸਟੇਟ ਐਕਟਰ ਨੇ, ਜਿਹੜਾ ਉਹਨਾਂ ਨੇ ਜਿਵੇਂ ਧਮਾਲ ਪਾਈ ਹੋਈ ਹੈ, ਖੁਸ਼ੀ ਦਾ ਇਜ਼ਹਾਰ ਕਿ ਸਿੱਖਾਂ ਨੂੰ ਸਬਕ ਸਿਖਾ ਦਿੱਤਾ। ਹੁਣ ਦੂਜਾ ਔਰ ਜ਼ਾਹਰ ਹੈ ਕਿਸਾਨ ਲੀਡਰਸ਼ਿਪ, ਹੁਣ ਤਾਂ ਕੱਲ੍ਹ ਸਰਵਣ ਸਿੰਘ ਪੰਧੇਰ ਪ੍ਰੈਸ ਕਾਨਫਰੰਸ ਕਰ ਰਹੇ ਸੀ, ਉਹਨਾਂ ਨਾਲ ਹੋਰ ਬੈਠੇ ਸੀ, ਸ਼ੈਲ ਸ਼ੌਕਡ ਨੇ। ਔਰ ਉਹਨਾਂ ਨੇ 2 ਦਿਨ ਦੇ ਲਈ ਜਿਹੜਾ ਹੈ ਉਹ ਇਸ ਨੂੰ ਗੈਪ ਪਾਇਆ ਕਿ ਫਰਾਈਡੇ ਉਹ ਫਰਦਰ ਡਿਸਾਈਡ ਕਰਨਗੇ ਕਿ ਕੀ ਕਰਨਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਇਹ ਇੱਕ ਬਹੁਤ ਵੱਡਾ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਜਿਹੜੀ ਪਹਿਲਾਂ ਵੀ ਹੀ ਫਿਕਰਮੰਦ ਸੀ, ਉਹਨਾਂ ਦੇ ਲਈ ਵੀ ਇੱਕ ਵੱਡਾ ਸ਼ੌਕ ਹੈ। ਔਰ ਇਹ ਜਦੋਂ ਅਸੀਂ ਸ਼ੁਭਕਰਨ ਸਿੰਘ ਦੀ ਜਿਹੜਾ ਉਹ ਸ਼ਹਾਦਤ ਦਾ ਜ਼ਿਕਰ ਕਰਦੇ ਤੇ ਉਸ ਤੋਂ ਪਹਿਲਾਂ 3 ਕਿਸਾਨ ਜਿਨ੍ਹਾਂ ਦੇ ਵਿੱਚ ਸਰ ਗਿਆਨ ਸਿੰਘ, ਮਨਜੀਤ ਸਿੰਘ, ਨਰਿੰਦਰਪਾਲ ਸਿੰਘ, ਔਰ ਦਰਸ਼ਕ ਉਹਨਾਂ ਦੀ ਪਿਕਚਰ ਦੇਖ ਸਕਦੇ ਨੇ, ਉਹ ਪਹਿਲਾਂ ਹੀ ਜਦੋਂ ਸ਼ੰਭੂ ਦੇ ਉੱਤੇ ਔਰ ਖਨੌਰੀ ਬਾਰਡਰ ਤੇ ਆ ਕੇ ਬੈਠੇ ਔਰ ਹਾਰਟ ਅਟੈਕ ਜਾਂ ਦੂਸਰਾ ਕਿਹਾ ਗਿਆ, ਪਰ ਇਹ ਵੀ ਹਾਰਟ ਅਟੈਕ ਵੀ ਜਦੋਂ ਐਕਸਲੇਟ ਹੁੰਦੇ ਨੇ ਇਸ ਕਿਸਮ ਦੇ ਕੇਸ, ਤੇ ਜਿਸ ਟੈਨਸ਼ਨ 'ਚ ਤੁਸੀਂ ਬੈਠਦੇ ਹੋ, ਰਾਤਾਂ ਜਾਗਦੇ ਹੋ, ਉੱਥੇ ਕੋਈ ਹਾਲ ਨਹੀਂ ਹੈ। ਔਰ ਜਿਵੇਂ ਉਹਨਾਂ ਦੀ ਹਮਲਾਵਰ ਫੋਰਸ ਨੇ ਆ ਕੇ ਸਭ ਕੁਝ ਡਿਸਟਰੋਏ ਕੀਤਾ। ਔਰ ਉਹ ਕੁਝ ਨੌਜਵਾਨ ਜਿਹੜੇ ਹਾਲਾਂ ਸਿੱਖੀ ਸਰੂਪ 'ਚ ਨਹੀਂ ਸੀ, ਉਹ ਕਹਿੰਦੇ ਜੀ ਕੋਈ ਨਹੀਂ, ਟਰੈਕਟਰ ਵੀ ਸਾਡੇ ਲੱਖਾਂ ਕਰੋੜਾਂ ਦੇ ਗਏ, ਕੋਈ ਨਹੀਂ, ਸਾਨੂੰ ਜ਼ਖਮ ਵੀ ਹੋਏ, ਕੋਈ ਨਹੀਂ। ਪਰ ਜਿਵੇਂ ਉਹਨਾਂ ਨੇ ਆ ਕੇ ਸਾਡੇ ਤਸਵੀਰਾਂ ਦੀ ਔਰ ਦੂਜੀ ਬੇਅਦਬੀ ਕੀਤੀ, ਪੈਰਾਂ ਥੱਲੇ, ਸ਼ੂਜ਼ ਦੇ ਥੱਲੇ ਸੁੱਟ ਕੇ, ਔਰ ਜਿੰਨਾ ਗਾਲੀ ਗਲੋਚ ਕੀਤਾ, ਉਹਨਾਂ ਨੇ ਕਿਹਾ ਕਿ ਭਾਈ ਇਹ ਤਾਂ ਕੋਈ ਦੁਸ਼ਮਣ ਵੀ ਨਹੀਂ ਕਰ ਸਕਦਾ, ਵੀ ਉਹਦੀ ਸਾਨੂੰ ਬੜੀ ਤਕਲੀਫ ਹੈ। ਉਹਨਾਂ ਕਿਹਾ ਵੀ ਅਸੀਂ ਇੱਛ ਕਰ ਰਹੇ ਸੀ, ਪਰ ਕਿਉਂਕਿ ਸਾਡੀ ਲੀਡਰਸ਼ਿਪ ਨੇ ਸਾਨੂੰ ਮਨਾ ਕੀਤਾ, ਸ਼ਾਂਤਮਈ ਦਾ ਸਾਨੂੰ ਮੰਤਰ ਪੜਾਇਆ ਹੋਇਆ ਤੇ ਅਸੀਂ ਇਸ ਲਈ ਚੁੱਪ ਰਹੇ। ਹਾਲਾਂ ਜੇ ਸਾਰੇ ਦੇ ਉੱਤੇ ਉਹ ਕੁਝ ਕਹਿ ਵੀ ਦਿੰਦੇ ਜਾਂ ਕਰ ਵੀ ਦਿੰਦੇ, ਫਿਰ ਵੀ ਉਹਨਾਂ ਨੇ ਰਾਦਰ ਇਸ ਨੂੰ ਹੀ ਕਹਿਣਾ ਸੀ ਜੀ ਕਿ ਵੀ ਉਹੀ ਕਾਰਨ ਨੇ। ਔਰ ਇਸ ਦੇ ਉੱਤੇ ਜੋ ਚੱਲ ਰਿਹਾ ਸਾਡੇ ਵੀਰ ਰਾਜਾ ਨੁਸਰਤ ਅਲੀ, ਜਿਹੜੇ ਖੁਦ ਵੀ ਜਰਨਲਿਸਟ ਨੇ ਔਰ ਰਾਈਟਰ ਨੇ ਪਾਕਿਸਤਾਨ ਤੋਂ, ਉਹਨਾਂ ਨੂੰ ਮੈਂ ਜਦੋਂ ਇਹ ਭੇਜਿਆ ਵੀ ਜੋ ਚੱਲ ਰਿਹਾ, ਤੇ ਉਹਨਾਂ ਨੇ ਇੱਕ ਬਰੀਫ ਮੈਸੇਜ ਲਿਖਿਆ ਔਰ ਮੈਂ ਸਮਝਦਾ ਵੀ ਇਹ ਗੁੱਡ ਐਡਵਾਈਸ ਹੈ। ਉਹਨਾਂ ਨੇ ਕਿਹਾ ਕਿ ਆਰਮਡ ਕਨਫਲਿਕਟ ਵਿਦ ਸਿਕਿਉਰਿਟੀ ਫੋਰਸਿਸ is not advisable at this moment. However, it is the best time to mobilize the Sikh youth on the basis of Sikhism to resist the exploitation as a nation. ਕਿ ਵੀ ਇਸ ਵੇਲੇ ਸਿਕਿਉਰਿਟੀ ਦਸਤਿਆਂ ਨਾਲ ਸਿੱਧਾ ਟਕਰਾ ਇਹ ਠੀਕ ਨਹੀਂ ਹੋਏਗਾ। ਇਸ ਵੇਲੇ ਸਿੱਖ ਯੂਥ ਨੂੰ ਸਿੱਖਿਜ਼ਮ ਤੇ ਆਧਾਰਿਤ ਜਿਹੜਾ ਕਿ ਭਾਈ ਇਹ ਦੇਖੋ ਕਿ ਵੀ ਸਾਡੇ ਕੋਲ ਨੇਸ਼ਨ ਨਹੀਂ ਹੈ ਔਰ ਕਿਵੇਂ ਸਾਨੂੰ ਜਿਹੜੇ ਉਹ ਦੂਸਰੇ ਜਿਹੜੇ ਜਿਨ੍ਹਾਂ ਦਾ ਨੇਸ਼ਨ ਹੈ ਉਹ ਸਾਡੀ ਨਸਲਕੁਸ਼ੀ ਕਰ ਰਹੇ ਨੇ। The isolation of Sikh farmers and alertness of security forces, just like war, to counter their rally is not good omen and something untoward may occur.
ਔਰ ਬਿਲਕੁਲ ਉਹ ਉਸੇ ਲਾਈਨ ਉਹਨਾਂ ਨੇ ਕਿਹਾ ਜੀ ਜਿਵੇਂ ਸਿਕਿਉਰਿਟੀ ਦਸਤੇ ਤਿਆਰ ਨੇ, ਵਾਰ ਲਾਈਕ ਸਿਚੁਏਸ਼ਨ ਉਹਨਾਂ ਨੇ ਬਣਾਈ ਹੋਈ ਹੈ, ਇਹ ਚੰਗਾ ਸਾਈਨ ਨਹੀਂ ਹੈ। ਇਹਦਾ ਮਤਲਬ ਹੈ ਵੀ ਇਹਨਾਂ ਦੇ ਇਰਾਦੇ ਬਹੁਤ ਮਾੜੇ ਨੇ, ਬਦਨੀਤੇ ਨੇ। ਔਰ ਕੱਲਾ ਇਹੀ ਨਹੀਂ, ਅਸੀਂ ਇਹ ਦੇਖ ਰਹੇ ਹਾਂ ਵੀ ਪਾਸਿੰਗ 'ਚ ਅਸੀਂ ਗੱਲ ਕੀਤੀ ਸੀ ਕਿ ਭਗਵੰਤ ਮਾਨ ਦਾ ਕੀ ਰੋਲ ਹੈ। ਔਰ ਮੈਨੂੰ ਯਾਦ ਹੈ ਕਿ ਕਿਸੇ ਨੇ ਅਮਿਤ ਸ਼ਾਹ ਨੂੰ ਕਿਹਾ, ਉਹਨਾਂ ਨੇ ਕਿਹਾ ਕਿ ਜੀ ਪੰਜਾਬ ਦੇ ਵਿੱਚ, ਇਹ ਉਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਚੀਫ ਮਿਨਿਸਟਰ ਸੀ, ਕਿ ਜੀ ਤੁਹਾਡਾ ਰੱਥ ਜਿਹੜਾ ਹੈ ਉਹ ਸਾਰੇ ਪਾਸੇ ਘੁੰਮਿਆ, ਪਰ ਪੰਜਾਬ ਦੇ ਸਿੱਖਾਂ ਨੇ ਤੁਹਾਨੂੰ ਐਕਸੈਪਟ ਨਹੀਂ ਕੀਤਾ। ਪੰਜਾਬ 'ਚ ਤੁਹਾਡਾ ਬੀਜੇਪੀ ਦਾ ਕੋਈ ਬੇਸ ਨਹੀਂ ਬਣਿਆ। ਤੇ ਕਹਿੰਦੇ ਨੇ ਅਮਿਤ ਸ਼ਾਹ ਨੇ ਕਿਹਾ ਸੀ ਕਿ ਠੀਕ ਹੈ, ਪੰਜਾਬ 'ਚ ਹਕੂਮਤ ਬੇਸ਼ੱਕ ਕਾਂਗਰਸ ਦੀ ਹੈ, ਪਰ ਚੀਫ ਮਿਨਿਸਟਰ ਸਾਡਾ ਹੈ। ਸੋ ਬਾਅਦ ਦੇ ਵਿੱਚ ਉਹ ਸਾਰੀ ਹੌਬਨੌਬਿੰਗ ਸਾਹਮਣੇ ਆਈ ਵੀ ਕੈਪਟਨ ਅਮਰਿੰਦਰ ਇਨਫੈਕਟ ਕਾਂਗਰਸੀ ਦੇ ਗਾਈਜ਼ ਦੇ ਵਿੱਚ ਜਿਹੜਾ ਉਹ ਉਹਨਾਂ ਦਾ ਬੀਜੇਪੀ ਦਾ ਹੀ ਰੋਲ ਅਦਾ ਕਰ ਰਿਹਾ ਸੀ। ਔਰ ਅੱਜ ਵੀ ਜੇ ਅਮਿਤ ਸ਼ਾਹ ਨੂੰ ਉਹੀ ਵਾਲਾ ਕੋਈ ਡਾਇਲੌਗ ਕਹੇਗਾ ਕਿ ਜੀ ਪੰਜਾਬ 'ਚ 92 MLA ਬਣ ਕੇ ਤੇ ਤੁਹਾਡੇ ਬੈਠੇ ਨੇ, ਔਰ ਕੇਜਰੀਵਾਲ ਦੀ ਹਕੂਮਤ ਹੈ ਆਮ ਆਦਮੀ ਪਾਰਟੀ ਦੀ, ਤੇ ਅਮਿਤ ਸ਼ਾਹ ਇਹੀ ਕਹੇਗਾ ਵੀ ਹਕੂਮਤ ਬੇਸ਼ੱਕ ਆਮ ਆਦਮੀ ਪਾਰਟੀ ਦੀ ਹੈ, ਪਰ ਚੀਫ ਮਿਨਿਸਟਰ ਸਾਡਾ ਹੈ। ਕਿਉਂਕਿ ਇਹ ਗੱਲ 3 ਦਿਨ ਤੋਂ ਕੀਤੀ ਜਾ ਰਹੀ ਸੀ ਕਿ ਭਾਈ ਜੋ ਹਰਿਆਣਾ ਪੁਲਿਸ ਜਾਂ ਉਹਨਾਂ ਦੇ ਸੁਰੱਖਿਆ ਦਸਤੇ ਸੈਂਟਰਲ ਦੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਆ ਕੇ ਜਿਹੜਾ ਉਹ ਡਰੋਨ ਪੰਜਾਬ ਦੀ ਟੈਰੀਟਰੀ 'ਚ ਆ ਰਿਹਾ ਹੈ, ਗੋਲੇ ਸੁੱਟ ਰਹੇ ਨੇ, ਜ਼ਖਮੀ ਕਰ ਰਹੇ ਨੇ, ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤਾ ਜਾਏ। ਔਰ ਇਸ ਦੀ ਉਦਾਹਰਣ ਹਾਲਾਂ ਮੈਂ ਦੇਖ ਰਿਹਾ ਸੀ ਕਿ ਅਸਾਮ ਨਾਗਾਲੈਂਡ, ਉਹ ਨਾਗਾਲੈਂਡ ਦੇ ਨਾਲ ਅਸਾਮ ਦਾ ਕੁਛ ਏਰੀਆ ਜਿਹਨੂੰ ਲੈ ਕੇ ਝਗੜਾ ਹੈ, ਔਰ ਇੱਕ ਵਾਰ ਇਹਨਾਂ ਦੇ ਅਸਾਮ ਦੇ ਪੁਲਿਸੀਆਂ ਨੇ ਉੱਥੇ ਕੋਈ ਫਾਇਰਿੰਗ ਕਰਕੇ ਕੋਈ ਨੁਕਸਾਨ ਕੀਤਾ ਤੇ ਉਹਨਾਂ ਨੇ ਉਹ ਫੜ ਕੇ ਉਹ ਸਾਰੇ ਅੰਦਰ ਦੇ ਦਿੱਤੇ ਸੀ। ਪੂਰਾ ਉਹਨਾਂ ਦੇ ਉੱਤੇ ਟ੍ਰਾਇਲ ਚਲਾਇਆ, ਬਾਅਦ ਦੇ ਵਿੱਚ ਕਿੰਨੀ ਦੇਰ ਬਾਅਦ ਜਾ ਕੇ ਸੈਂਟਰ ਨੇ ਇੰਟਰਵੀਨ ਕੀਤਾ। ਸੋ ਜ਼ਾਹਿਰ ਹੈ ਕਿ ਵੀ ਜੇ ਇਸ ਕਿਸਮ ਦੀ ਸਿਚੁਏਸ਼ਨ ਹੈ, ਇੱਕ ਪੰਜਾਬ ਦਾ ਚੀਫ ਮਿਨਿਸਟਰ ਹੋਣ ਦੇ ਨਾਤੇ ਪੰਜਾਬ ਸਰਕਾਰ ਦਾ ਆਪਣੇ ਸ਼ਹਿਰੀਆਂ ਨੂੰ ਤਹਫੁਜ਼ ਦੇਣਾ, ਉਹਨਾਂ ਨੂੰ ਸਿਕਿਉਰਿਟੀ ਦੇਣਾ ਇਹ ਸੀ। ਔਰ ਹੁਣ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਵੀ ਜ਼ੁਬਾਨੀ ਕਲਾਮੀ ਜਿਹਾ ਉਹ ਬਿਆਨ ਉਹਨੇ ਦਿੱਤਾ ਕਿ ਜੀ ਮੈਂ ਬਹੁਤ ਦੁਖੀ ਹਾਂ ਕਿ ਵੀ ਇਹ ਜਿਹੜਾ ਸੈਡਨਡ ਬਾਈ ਫਾਰਮਰਸ ਡੈਥ, ਐਕਸ਼ਨ ਵਿਲ ਬੀ ਟੇਕਨ ਅਗੇਂਸਟ ਦੋਸ ਰਿਸਪੌਂਸਿਬਲ ਭਗਵੰਤ ਮਾਨ, ਕਿ ਜੀ ਅਸੀਂ ਐਕਸ਼ਨ ਲਵਾਂਗੇ। ਕਿਹੜਾ ਤੁਸੀਂ ਐਕਸ਼ਨ ਲੈਣਾ ਹੈ ਜਾਂ ਕਿਹੜਾ ਤੁਸੀਂ ਐਕਸ਼ਨ ਲਓਗੇ? ਕਿ ਭਾਈ ਤੁਸੀਂ ਤਾਂ ਡਾਇਰੈਕਟ ਚਾਹੀਦਾ ਸੀ ਕਿ ਜੇ ਹਰਿਆਣੇ ਦੇ ਹੋਮ ਮਿਨਿਸਟਰ ਦੇ ਖਿਲਾਫ, ਉਹਨਾਂ ਦੇ IG ਦੇ ਖਿਲਾਫ ਔਰ ਦੂਸਰਿਆਂ ਦੇ ਕੇਸ ਰਜਿਸਟਰ ਹੁੰਦਾ ਕਿ ਭਾਈ ਤੁਸੀਂ ਇਹ ਪੰਜਾਬ ਦੇ ਵਿੱਚ, ਉਹ ਤਾਂ 4 ਦਿਨ ਤੋਂ ਕਰ ਰਹੇ ਸੀ, 5 ਦਿਨ ਤੋਂ। ਇਸ ਦੇ ਉਲਟ ਜੇ ਉਹਨਾਂ ਦੇ DIG ਨੇ ਇਹਨਾਂ ਦੇ DIG ਨੂੰ ਚਿੱਠੀ ਲਿਖੀ ਕਿ ਜੀ ਇਹ JCT ਮਸ਼ੀਨਾਂ ਔਰ ਬੁਲਡੋਜ਼ਰ ਔਰ ਦੂਜੇ ਇਹਨਾਂ ਨੇ ਆਰਡਰ ਕੱਢਤਾ ਕਿਸਾਨਾਂ ਨੂੰ ਕਿ ਜੀ ਨਹੀਂ ਉਹ ਤੁਸੀਂ ਲੈ ਕੇ ਨਹੀਂ ਜਾਣਾ, ਤੇ ਕਿਸਾਨਾਂ ਨੇ ਵੀ ਬੜੇ ਬੀਬੇ ਪੁੱਤਰ ਬਣ ਕੇ ਕਿਹਾ ਜੀ ਅਸੀਂ ਉਹ ਕਿਨਾਰੇ ਤੇ ਰੱਖ ਦਿੱਤੇ ਨੇ। ਔਰ ਇਹ ਸਾਰੇ ਦੇ ਸੋ ਇਹ ਸਾਰੀ ਮਿਲੀ ਭੁਗਤ ਹੈ ਔਰ ਇਸ ਦਾ ਨਤੀਜਾ ਹਾਲਾਂ ਮੈਨੂੰ ਇਹ ਲੱਗਦਾ ਕਿ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਾਰਟ ਨੂੰ ਅੱਗੋਂ ਉਹ ਹੋਰ ਵੀ ਰਿਪਰੈਸਿਵ ਲਾਈਨ ਲੈਣਗੇ, ਕਿਉਂਕਿ ਉਹਨਾਂ ਦੇ ਹੌਸਲੇ ਵਧੇ ਨੇ ਕਿ ਦੇ ਕੈਨ ਗੈਟ ਅਵੇ ਵਿਦ ਇਟ। ਔਰ ਇਹ ਸਾਰੇ ਦੇ ਚੱਲਦੇ ਆ ਸਾਡੇ ਵੀਰ ਗੁਰਪ੍ਰੀਤ ਸਿੰਘ ਜਿਹੜੇ ਜਰਨਲਿਸਟ ਨੇ ਔਰ ਬੜੀ ਰੌਸ਼ਨ ਦਿਮਾਗ ਜਿਹੜਾ ਹੈ ਉਹਨਾਂ ਦੀ ਪਰਸਨੈਲਿਟੀ ਹੈ, ਉਹਨਾਂ ਨੇ ਇੱਕ ਉਸ ਨੂੰ ਵਾਰਤਕ ਸੈਂਸ ਦੇ ਵਿੱਚ ਨਜ਼ਮ ਵੀ ਲਿਖੀ ਹੈ। ਔਰ ਮੈਂ ਇਹਦੇ ਨਾਲ ਇਸ ਸੈਗਮੈਂਟ ਨੂੰ ਕਲੋਜ਼ ਕਰਦਾ। ਜੇ ਸਿਰ ਤੇ ਦਸਤਾਰ ਲੈਣਾ ਖਾਲਿਸਤਾਨੀ ਹੋਣਾ ਹੈ ਤਾਂ ਮੇਰਾ ਮਰਹੂਮ ਬਾਪ ਵੀ ਖਾਲਿਸਤਾਨੀ ਸੀ। ਇਹ ਹੁਣ ਜਸਪ੍ਰੀਤ ਸਿੰਘ IPS ਕੈਲਕਟਾ ਨੂੰ ਜਿਵੇਂ ਉਹਨਾਂ ਨੇ ਕਿਹਾ, ਜੇ ਸਿਰ ਤੇ ਦਸਤਾਰ ਲੈਣਾ ਖਾਲਿਸਤਾਨੀ ਹੋਣਾ ਹੈ ਤਾਂ ਮੇਰਾ ਮਰਹੂਮ ਬਾਪ ਵੀ ਖਾਲਿਸਤਾਨੀ ਸੀ। ਜੇ ਆਪਣਾ ਬਣਦਾ ਮਿਹਨਤਾਨਾ ਮੰਗਣਾ ਖਾਲਿਸਤਾਨੀ ਹੋਣਾ ਹੈ ਤੇ ਫਿਰ ਮੈਨੂੰ ਆਪਣੇ ਹਿੱਸੇ ਦੀ ਕਮਾਈ ਦੇ ਨਾਲ ਨਾਲ ਆਪਣੇ ਹਿੱਸੇ ਦਾ ਮੁਲਕ ਵੀ ਦੇ ਛੱਡੋ। ਸਹੀ ਗੱਲ ਹੈ। ਜੇ ਸਰਕਾਰ ਨੂੰ ਸਵਾਲ ਕਰਨਾ ਖਾਲਿਸਤਾਨੀ ਹੋਣਾ ਹੈ ਤਾਂ ਮੈਂ ਵੀ ਉਸੇ ਦੋਸ਼ ਵਿੱਚ ਬਣਦੀ ਸਜ਼ਾ ਦਾ ਹੱਕਦਾਰ ਹਾਂ। ਜੇ ਜ਼ੁਲਮ ਅੱਗੇ ਡਟਣਾ ਖਾਲਿਸਤਾਨੀ ਹੋਣਾ ਹੈ ਤਾਂ ਅਜਿਹਾ ਕਰਨ ਵਾਲੇ ਮੇਰੇ ਸਾਥੀ ਹਨ। ਜੇ 84 ਦੀ ਚੀਸ ਮਹਿਸੂਸ ਕਰਨਾ ਖਾਲਿਸਤਾਨੀ ਹੋਣਾ ਹੈ ਤਾਂ ਮੈਨੂੰ ਵੱਖਵਾਦੀ ਹੋਣ ਦਾ ਕੋਈ ਅਫਸੋਸ ਨਹੀਂ। ਜੇ ਮੁਲਕ ਲਈ ਖੇਡਦਿਆਂ ਉਕਾਈ ਹੋਣ ਤੇ ਵੀ ਇਹੋ ਖਿਤਾਬ ਮਿਲਣਾ ਹੈ ਤਾਂ ਜੀ ਸਦਕੇ ਮੇਰੇ ਨਾਂ ਨਾਲ ਸਦਾ ਲਈ ਖਾਲਿਸਤਾਨੀ
ਜੋੜ ਦੇਵੋ। ਬਿਲਕੁਲ ਖਾਲਿਸਤਾਨੀ ਹੋਣਾ ਤੁਹਾਡੇ ਲਈ ਗਾਲ ਹੋ ਸਕਦੀ ਹੈ, ਪਰ ਮੇਰੇ ਲਈ ਇਹ ਕਿਸੇ ਤਗਮੇ ਤੋਂ ਘੱਟ ਨਹੀਂ ਹੈ। ਜੇ ਸ਼ਹਿਰੀ ਨਕਸਲ ਕਹਿ ਕੇ ਵੀ ਰੂਹ ਨਹੀਂ ਰੱਜੀ ਤੁਹਾਡੀ, ਤਾਂ ਫਿਰ ਇਹ ਲੇਬਲ ਵੀ ਵਰਤ ਕੇ ਵੇਖ ਲਵੋ। ਇਹ ਮੂੰਹ ਚੜਾਉਂਦਾ ਰਹੂ ਤੁਹਾਡਾ ਉਦੋਂ ਤੱਕ ਜਦੋਂ ਤੱਕ ਖਾਲਿਸਤਾਨ ਬਣਦਾ ਨਹੀਂ ਤਾਂ ਤੁਸੀਂ ਆਪ ਹੀ ਧਾਰ ਦਿੱਤੀ ਹੈ। ਹੁਣ ਉਡੀਕ ਕਰੋ ਇੱਕ ਹੋਰ ਵੰਡ ਦੀ। ਉਹਨੇ ਗੁਰਪ੍ਰੀਤ ਸਿੰਘ ਕਿਸੇ ਵੇਲੇ ਕਾਫੀ ਪ੍ਰਭਾਵਿਤ ਖੱਬੇ ਪੱਖੀ ਲਹਿਰ ਤੋਂ ਰਹੇ, ਔਰ ਐਜ਼ ਏ ਜਰਨਲਿਸਟ ਉਹ ਹਮੇਸ਼ਾ ਨਿਊਟਰਲ ਗਰਾਊਂਡ ਤੇ ਗੱਲ ਕਰਦੇ ਨੇ। ਪਰ ਕੱਲ ਜਦੋਂ ਮੈਂ ਉਹਨਾਂ ਦੀ ਇਹ ਲਿਖਤ ਪੜ੍ਹੀ ਤੇ ਮੈਂ ਕਿਹਾ ਕਿ ਭਾਈ ਉਹੀ ਗੱਲ ਕਦੇ ਭਾਈ ਅਨੋਖ ਸਿੰਘ ਬੱਬਰ ਜਦੋਂ ਲੁਧਿਆਣਾ ਜੇਲ੍ਹ 'ਚ ਸੀ ਤੇ ਜੇਲ੍ਹ ਦੇ ਸੁਪਰਡੈਂਟ ਨੇ ਉਹਨਾਂ ਦੀ ਜੀਵਨ ਜਾਂਚ ਅੰਮ੍ਰਿਤ ਵੇਲੇ ਤੋਂ ਰਾਤ ਤੱਕ ਦੇਖ ਕੇ ਉਹਨਾਂ ਨੂੰ ਕਿਹਾ ਕਿ ਸਿੰਘ ਸਾਹਿਬ ਤੁਸੀਂ ਜਿਵੇਂ ਦੀ ਤੁਹਾਡੀ ਸ਼ਖਸੀਅਤ ਹੈ ਤੁਸੀਂ ਕਿਹੜੇ ਪਾਸੇ ਪੈ ਗਏ। ਤੇ ਉਹਨਾਂ ਨੇ ਭਾਈ ਅਨੋਖ ਸਿੰਘ ਹੋਰਾਂ ਨੇ ਬੜੇ ਧੰਮਲ ਲਾੜ ਉਹਨਾਂ ਨੂੰ ਕਿਹਾ ਕਿ ਵੀ ਸਰਦਾਰ ਸਾਹਿਬ ਇੱਕ ਦਿਨ ਤੁਹਾਨੂੰ ਵੀ ਇਸ ਪਾਸੇ ਆਉਣਾ ਪਏਗਾ। ਔਰ ਜਦੋਂ ਭਾਈ ਅਨੋਖ ਸਿੰਘ ਬੱਬਰ ਦੀ ਸ਼ਹਾਦਤ ਵੀ ਹੋ ਜਾਂਦੀ ਹੈ ਜਾਂ ਪੰਜਾਬ ਦਾ ਜਦੋਂ ਹਾਲ, ਤੇ ਉਹੀ ਜਿਹੜਾ ਜੇਲ੍ਹ ਸੁਪਰਡੈਂਟ ਸੀ ਉਹ ਪੱਕਾ ਖਾਲਿਸਤਾਨੀ ਸੀ ਔਰ ਉਹਨੇ ਕਾਫੀ ਹੱਦ ਤੱਕ ਜੋ ਕਰ ਸਕਦਾ ਸੀ ਇਸ ਲਹਿਰ ਦੇ ਲਈ ਵੀ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਇਹ ਬੇਸ਼ੱਕ ਇਹ ਜ਼ੁਲਮ ਜਿਹਨੂੰ ਹਿੰਦੂ ਤਵੀਆਂ ਨੇ ਆਪਣਾ ਜ਼ਕਰੀਆ ਖਾਨ ਔਰ ਇੰਦਰਾ ਗਾਂਧੀ ਦੀਆਂ ਪੈੜਾਂ ਨੱਪਣੀਆਂ ਸ਼ੁਰੂ ਕਰ ਦਿੱਤੀਆਂ ਨੇ, ਪਰ ਖਾਲਸੇ ਨੂੰ ਵੀ ਆਪਣੇ 18ਵੀਂ ਸਦੀ ਦੇ ਜਰਨੈਲਾਂ ਤੇ ਵੀ ਤੇ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ, ਹਵਾਰਿਆਂ ਦੇ ਉੱਤੇ ਮਾਣ ਹੈ। ਔਰ ਇਹ ਅਸੀਂ ਕੋਸ਼ਿਸ਼ ਅਗੇਨ ਉਹ ਲੋਕ ਜਿਹੜੇ ਸਮਝਦੇ ਸੀ ਜਾਂ ਕਹਿੰਦੇ ਰਹੇ ਕਿ ਜੀ ਦੇਖੋ ਜੇ ਸ਼ਾਂਤਮਈ ਅੰਦਾਜ਼ ਦੇ ਵਿੱਚ ਹੀ ਮੂਵਮੈਂਟ ਹੁੰਦੀ ਤੇ ਫਿਰ ਸਰਕਾਰ ਨੂੰ ਦੱਬਣ ਦਾ ਮੌਕਾ ਨਾ ਮਿਲਦਾ। ਹੁਣ ਤੁਸੀਂ ਉਹਨਾਂ ਬੇਬਸ ਖੜੇ ਕਿਸਾਨਾਂ ਵੱਲ ਦੇਖੋ, ਸ਼ਾਂਤਮਈ ਹਰ ਲਿਹਾਜ਼ ਦੇ ਨਾਲ ਭੁੱਖ ਪਿਆਸ ਨਾਲ ਜੂਝਣ ਵਾਲੇ, ਪਰ ਉਹਨਾਂ ਦੇ ਨਾਲ ਕੀ ਸਲੂਕ ਕਿਸ ਲੈਵਲ ਦੀ ਗੁੰਡਾਗਰਦੀ ਹੈ। ਤੇ ਫਿਰ ਇਹ ਕਿੰਨੀ ਕੁ ਦੇਰ ਇਸ ਕਿਸਮ ਦਾ ਜਿਹੜਾ ਅਸਾਵਾਂਪਨ ਜਿਹੜਾ ਹੈ ਉਹ ਜੰਗ ਦੇ ਵਿੱਚ ਚੱਲਦਾ ਹੈ। ਅਲਟੀਮੇਟਲੀ ਫਿਰ ਖਾਲਸੇ ਨੂੰ ਤਾਂ ਗੁਰੂ ਨੇ ਜਿਹੜਾ ਉਹ ਹੱਕ ਲੈਣਾ ਦੱਸਿਆ ਹੋਇਆ, ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਸਾਰਾ ਉਹਨਾਂ ਦਾ ਜ਼ੁਲਮ ਉਹਨਾਂ ਸਾਡੇ ਵੀਰਾਂ ਭੈਣਾਂ ਨੂੰ ਵੀ ਜਿਨ੍ਹਾਂ ਦੇ ਕੋਈ ਇਹਨਾਂ ਦੀ ਨੀਅਤ ਪ੍ਰਤੀ ਕੋਈ ਜਿਹੜਾ ਹੈ ਉਹ ਭੁਲੇਖਾ ਹੋਏਗਾ ਜਾਂ ਉਹਨਾਂ ਨੂੰ ਖਾਲਿਸਤਾਨੀ ਕਹਾਣ ਦੇ ਵਿੱਚ ਕੋਈ ਦਿੱਕਤ ਸੀ, ਉਹ ਵੀ ਹੁਣ ਅੱਜ ਮਾਣ ਨਾਲ ਕਹਿੰਦੇ ਨੇ ਕਿ ਜੇ ਇਵੇਂ ਹੈ ਤੇ ਫਿਰ ਮੈਂ ਵੀ ਖਾਲਿਸਤਾਨੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੇ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ। ਤੁਸੀਂ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI
FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੇ ਸਿੱਖ ਇਤਿਹਾਸਕ ਡੇ ਬਾਰੇ ਕਿ ਅੱਜ 21 ਫਰਵਰੀ ਦਾ ਦਿਨ ਜਿਹੜਾ ਹੈ ਸਿੱਖ ਇਤਿਹਾਸ ਦੇ ਨੁਕਤਾ ਨਿਗਾਹ ਤੋਂ ਅਹਿਮੀਅਤ ਵਾਲਾ ਦਿਨ ਹੈ। ਔਰ 21 ਫਰਵਰੀ 1921 ਨੂੰ ਸਾਕਾ ਨਨਕਾਣਾ ਸਾਹਿਬ ਵਾਪਰਿਆ ਸੀ ਔਰ 21 ਫਰਵਰੀ 1924 ਨੂੰ ਜੈਤੋ ਦੇ ਮੁਕਾਮ ਤੇ ਬ੍ਰਿਟਿਸ਼ ਸਰਕਾਰ ਦੇ ਹੁਕਮਾਂ ਤੇ ਜਿਹੜੀ ਚੱਲੀ ਗੋਲੀ ਵਿੱਚ ਸੈਂਕੜਿਆਂ ਸਿੰਘ ਜਿਹੜੇ ਉਹ ਸ਼ਹੀਦ ਹੋਏ ਸਨ। ਸੋ ਇਹਨਾਂ ਅਕਾਲੀਆਂ ਦੀ ਕੁਰਬਾਨੀ ਸਦਕਾ ਜਿਹੜਾ ਇਤਿਹਾਸਕ ਗੁਰਦੁਆਰੇ ਪੰਥ ਕੋਲ ਆਏ ਸਨ। ਪਰ ਹੁਣ ਲਗਭਗ 100 ਸਾਲ ਬਾਅਦ ਭਾਰਤ ਦੇ ਬਹੁਤੇ ਜਿਹੜੇ ਇਤਿਹਾਸਕ ਗੁਰਦੁਆਰਿਆਂ ਦਾ ਜਿਹੜਾ ਪ੍ਰਬੰਧ ਹੈ ਉਹ RSS ਦੇ ਹੱਥਾਂ ਵਿੱਚ ਹੈ। ਸੋ ਅੱਜ ਜਿਹੜੀ ਹੈ ਸਿੱਖ ਕੌਮ ਕਿੱਥੇ ਖੜੀ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਗੁਰੂ ਨਾਨਕ ਸਾਹਿਬ 555 ਸਾਲ ਪਹਿਲਾਂ ਪ੍ਰਕਾਸ਼ਮਾਨ ਹੁੰਦੇ ਨੇ ਔਰ ਭਾਈ ਗੁਰਦਾਸ ਜੀ ਜਦੋਂ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦਾ ਉਦਾਸੀਆਂ ਦਾ ਸਫ਼ਰ ਔਰ ਚੜ੍ਹਿਆ ਸੋਧਣ ਧਰਤ ਲੁਕਾਈ ਇਸ ਮਿਸ਼ਨ ਦੀ ਗੱਲ ਕਰਦੇ ਨੇ ਤੇ ਫਿਰ ਉਹ ਵੀ ਫਰਮਾਉਂਦੇ ਨੇ ਕਿ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਸੋ ਇਹ ਧਰਮਸਾਲ ਜਿਹੜੀ ਵਕਤ ਦੇ ਨਾਲ ਲਫ਼ਜ਼ ਗੁਰਦੁਆਰੇ ਦੇ ਵਿੱਚ ਪਪੂਲਰ ਹੋਈ ਜਾਂ ਕਨਵਰਟ ਹੋਈ, ਇਹ ਕਾਨਸੈਪਟ ਸਿੱਖੀ ਦੇ ਮੁੱਢਲੇ ਦਿਨਾਂ ਦੇ ਵਿੱਚ ਹੀ ਜਿੱਥੇ ਵੀ ਗੁਰੂ ਨਾਨਕ ਸਾਹਿਬ ਗਏ ਉੱਥੇ ਉਹਨਾਂ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਤੋਂ ਉਹਨਾਂ ਦੀ ਫਿਲਾਸਫੀ ਤੋਂ ਪ੍ਰਭਾਵਿਤ ਹੋਏ, ਉਹ ਇੱਕ ਸਟੇਜ ਤੇ ਨਾਨਕ ਪੰਥੀ ਕਹਾਏ। ਉਹਨਾਂ ਨੂੰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਜਿੱਥੇ ਤੁਸੀਂ ਕਿਰਤ ਕਰਨੀ ਹੈ, ਵੰਡ ਕੇ ਛਕਣਾ ਹੈ, ਉੱਥੇ ਇਕੱਠੇ ਹੋ ਕੇ ਸੰਗਤੀ ਰੂਪ ਦੇ ਵਿੱਚ ਸੰਗਤ ਤੇ ਪੰਗਤ ਦਾ ਕਾਨਸੈਪਟ ਜਿਹੜਾ ਹੈ ਇਹ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸਥਾਪਿਤ ਹੋ ਜਾਂਦਾ ਹੈ। ਔਰ ਇਹ ਫਿਰ 6ਵੇਂ ਪਾਤਸ਼ਾਹ ਤੱਕ ਪਹੁੰਚਦੇ ਆ ਜਦੋਂ ਕਿ ਅਸੀਂ ਮੀਰੀ ਪੀਰੀ ਦੀ ਉਸ ਵਿਚਾਰਧਾਰਾ ਦੀ ਜਿਹੜੀ ਹੈ ਇੰਸਟੀਟਿਊਸ਼ਨਲਾਈਜੇਸ਼ਨ ਦੇਖਦੇ ਹਾਂ। ਔਰ ਇਹ ਫਿਰ ਸਾਡੇ ਜਿਹਨੂੰ ਤੁਸੀਂ ਅੱਜ ਗੁਰਦੁਆਰੇ ਦੀ ਡੈਫੀਨੇਸ਼ਨ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇਖੋਗੇ ਤੇ ਉਹ ਫਿਰ ਸਾਡੇ ਲਈ ਇਬਾਦਤਗਾਹ ਵੀ ਹੈ, ਰੱਬ ਨੂੰ ਯਾਦ ਕਰਨ ਦੀ ਥਾਂ ਹੈ, ਔਸ਼ਧਾਲਯ ਵੀ ਹੈ ਜਿੱਥੇ ਦਵਾਈ ਵੀ ਹੈ ਮਰੀਜ਼ ਦੇ ਲਈ, ਮੁਸਾਫਰ ਦੇ ਲਈ ਅੰਨ ਵੀ ਹੈ ਔਰ ਉਹਦੇ ਲਈ ਰਹਿਣ ਦੀ ਥਾਂ ਵੀ ਹੈ, ਵਿਦਿਆ ਵੀ ਹੈ ਬੱਚਿਆਂ ਦੇ ਲਈ ਵੀ ਔਰ ਜਿਹੜਾ ਵੀ ਐਜੂਕੇਸ਼ਨ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਦੁਰਗ ਵੀ ਹੈ, ਦੁਰਗ ਕਿਲੇ ਨੂੰ ਕਹਿੰਦੇ ਨੇ ਕਿ ਕੋਈ ਅਬਲਾ, ਕੋਈ ਜਿਹੜਾ ਵਿਕਟਮ ਹੈ, ਡਾਊਨ ਟਰੋਡਨ ਹੈ, ਕੋਈ ਕਿਸੇ ਦੇ ਉੱਤੇ ਜ਼ਬਰ ਹੋ ਰਿਹਾ ਹੈ, ਉਹ ਜਦੋਂ ਉਸ ਜਿੱਥੇ ਨਿਸ਼ਾਨ ਸਾਹਿਬ ਝੂਲ ਰਿਹਾ ਉੱਥੇ ਆ ਜਾਂਦਾ ਹੈ ਤੇ ਉੱਥੇ ਉਹ ਇੱਕ ਪ੍ਰੋਟੈਕਟਡ ਹੈ, ਉਹ ਇੱਕ ਕਿਲਾ ਵੀ ਹੈ। ਸੋ ਇਸ ਲਈ ਸਾਡਾ ਗੁਰਦੁਆਰਾ ਮਹਿਜ਼ ਕੋਈ ਠਾਕਰ ਦੁਆਰਾ ਜਾਂ ਕੋਈ ਉਸ ਕਿਸਮ ਦਾ ਨਹੀਂ ਹੈ ਇਹ ਕਾਨਸੈਪਟ। ਔਰ ਇਹੀ ਕਾਰਨ ਹੈ ਕਿ ਇਹ ਸਾਰੇ ਦੇ ਨਾਲ ਵੀ ਇਹ ਗੱਲ ਵੀ ਬੜੀ ਚੰਗੀ ਤਰ੍ਹਾਂ ਸਿੱਖ ਕੌਮ ਨੂੰ ਸਮਝ ਆ ਗਈ ਜਦੋਂ ਅਸੀਂ ਅਨੰਦਪੁਰ ਸਾਹਿਬ ਔਰ ਉਹ ਸਾਰਾ ਵਰਤਾਰਾ ਦੇਖਦੇ ਹਾਂ ਜਿਹਦੇ ਤੋਂ ਬਾਅਦ ਚ ਬਾਬਾ ਬੰਦਾ ਸਿੰਘ ਬਹਾਦਰ ਔਰ ਸਾਡੀ ਫਰੀडम ਸਟਰਗਲ ਆਈ ਕਿ ਵੀ ਇੱਕ ਆਜ਼ਾਦ ਮੁਲਕ ਤੋਂ ਬਿਨਾਂ ਤੁਹਾਡੇ ਗੁਰਦੁਆਰੇ, ਤੁਹਾਡੀਆਂ ਧਰਮਸ਼ਾਲਾਵਾਂ, ਤੁਹਾਡੇ ਅਦਾਰੇ ਆਜ਼ਾਦ ਨਹੀਂ ਹੋ ਸਕਦੇ, ਨਹੀਂ ਰਹਿ ਸਕਦੇ। ਇਹੀ ਕਾਰਨ ਹੈ ਕਿ 18ਵੀਂ ਸਦੀ ਦੇ ਸਿੱਖਾਂ ਦਾ ਸਾਰਾ ਧਿਆਨ ਔਰ ਫੋਕਸ ਕਿਸ ਉਦਮ ਤੇ ਰਾਜ ਮਿਲਿਆ ਇਸ ਦੇ ਉੱਤੇ ਰਿਹਾ। ਜਦੋਂ ਅਸੀਂ ਗੁਰਦੁਆਰਿਆਂ ਜਾਂ ਉਹਨਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਵਿੱਚ ਤਾਂ ਉਹੀ ਉਦਾਸੀ, ਨਿਰਮਲੇ, ਕੋਈ ਲੰਗੋਟ ਵਾਲਾ, ਕੋਈ ਇੱਧਰ ਲਾ, ਕੋਈ ਉਧਰ ਲਾ, ਉਹ ਦੀਵਾ ਜਗਾਉਣ ਵਾਲਾ ਕੰਮ ਸੀ। ਔਰ ਸਿੱਖਾਂ ਦੇ ਨੂੰ ਕੋਈ ਪਰਵਾਹ ਨਹੀਂ ਸੀ ਕਿ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਉਹਨਾਂ ਨੂੰ ਇਹ ਸੀ ਕਿ ਵੀ ਚਲੋ ਦੀਵਾ ਤਾਂ ਬਲਦਾ ਹੈ, ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਵੀ ਜਿਸ ਦਿਨ ਸਾਡੇ ਕੋਲ ਪੋਲੀਟੀਕਲ ਪਾਵਰ ਆਏਗੀ
ਧਾਰਮਿਕ ਆਜ਼ਾਦੀ ਤਾਂ ਉਹਦੇ ਨਾਲ ਜੁੜੀ ਹੋਈ ਹੈ। ਔਰ ਇਹਦੇ 'ਚ ਅੱਜ ਵੀ ਤੁਸੀਂ ਪਾਕਿਸਤਾਨ 'ਚ 180 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ ਔਰ ਕੋਈ ਗੁਰਦੁਆਰਾ ਐਸਾ ਨਹੀਂ ਹੈ ਜਿਹਦੇ ਨਾਲ ਜ਼ਮੀਨ ਨਾ ਹੋਏ। ਔਰ ਇਹ ਸਿੱਖ ਰਾਜ ਦੀਆਂ ਬਰਕਤਾਂ ਨੇ। ਇਹੀ ਈਵਨ ਮਾਲਵੇ ਦੇ ਵੀ ਰਾਜੇ ਭਾਵੇਂ ਬਦ ਅਖਲਾਕ ਸਨ ਜਾਂ ਕਦੇ ਅੰਗਰੇਜ਼ਾਂ ਦੇ ਕੁੱਤੇ ਜਾਂ ਉਹਨਾਂ ਦੇ ਕਦੇ ਅਬਦਾਲੀ ਦੇ ਨਾਲ ਰਲ ਜਾਂਦੇ ਸੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਰਾਜੇ ਸੀ ਤੇ ਫਿਰ ਉਹ ਉਦਾਸੀ ਹੋਣ, ਨਿਰਮਲੇ ਹੋਣ, ਉਹਨਾਂ ਸਾਧਾਂ ਦੇ ਡੇਰਿਆਂ ਨੂੰ ਵੀ ਜਿਹੜਾ ਉਹ ਪੂਰਾ ਉਹਨਾਂ ਦਾ ਹਲਵਾ ਮਾਂਡਾ ਵੀ ਤੁਰਦਾ ਸੀ ਤੇ ਨਾਲ ਨਾਲ ਸੰਗਤ ਦਾ ਵੀ ਪ੍ਰਚਾਰ ਚੱਲਦਾ ਸੀ ਜੀ। ਹੁਣ ਜਦੋਂ ਅੰਗਰੇਜ਼ਾਂ ਨੇ 1849 ਦੇ ਵਿੱਚ ਪੰਜਾਬ ਦੇ ਉੱਤੇ ਕਬਜ਼ਾ ਕੀਤਾ ਔਰ ਉਹਨਾਂ ਨੇ ਦੇਖਿਆ ਕਿ ਵੀ ਉਹਨਾਂ ਨੇ ਉਸ ਤੋਂ ਪਹਿਲਾਂ ਇੱਥੇ ਲੁਧਿਆਣੇ ਆ ਕੇ ਤੇ ਲੁਧਿਆਣਾ, ਫਿਰੋਜ਼ਪੁਰ ਸ਼ਹਿਰਾਂ 'ਚ ਤਾਂ ਉਹ 1808-9 ਦੇ ਬੈਠੇ ਹੋਏ ਸੀ। ਅੰਮ੍ਰਿਤਸਰ ਦੀ ਸੰਧੀ ਤੋਂ ਬਾਅਦ ਇਹਨਾਂ ਸਤਲੁਜ ਦੇ ਪਰਲੇ ਪਾਸੇ ਅੰਮ੍ਰਿਤਸਰ ਦੀ ਸੰਧੀ 1809 'ਚ ਹੋਈ ਔਰ ਸਤਲੁਜ ਦਰਿਆ ਹੱਦ ਬਣ ਗਿਆ। ਉਹਨਾਂ ਨੇ ਸਿੱਖਾਂ ਦੇ ਸਾਰੇ ਟ੍ਰੇਡ, ਜ਼ਬਾਨ ਔਰ ਦੂਰ ਨੂੰ ਚੰਗੀ ਤਰ੍ਹਾਂ ਸਮਝਿਆ, ਕਬੀਲਿਆਂ ਦੇ ਇਤਿਹਾਸ ਨੂੰ ਸਮਝਿਆ, ਸਿੱਖਾਂ ਦੀ ਬਣਤਰ ਕੀ ਹੈ, ਮਾਨਸਿਕਤਾ ਕੀ ਹੈ। ਔਰ ਉਹਨਾਂ ਨੇ ਦੇਖਿਆ ਵੀ ਸਿੱਖਾਂ ਦੀ ਤਾਕਤ ਜਿਹੜੀ ਹੈ ਅਸਲੀ ਉਹ ਉੱਥੋਂ ਨਿਕਲਦੀ ਹੈ, ਗੁਰਦੁਆਰਿਆਂ ਚੋਂ ਨਿਕਲਦੀ ਹੈ। ਔਰ 1849 ਤੋਂ ਬਾਅਦ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਕਾਨੂੰਨ ਬਣਾਏ, ਮਹੰਤਾਂ ਨੂੰ ਇੰਨਾ ਕੁ ਤਾਕਤਵਰ ਬਣਾਇਆ ਔਰ ਉਦੋਂ ਵੀ 3 ਗੁਰਦੁਆਰੇ ਜਿਹੜੇ ਪ੍ਰਮੁੱਖ ਸੀ ਉਹ ਸਿੱਧੇ ਤੌਰ ਤੇ ਉਹਨਾਂ ਨੇ ਆਪਣੇ ਕਬਜ਼ੇ 'ਚ ਰੱਖੇ। ਅਕਾਲ ਤਖਤ ਸਾਹਿਬ, ਹਰਮੰਦਰ ਸਾਹਿਬ ਜ਼ਾਹਰ ਹੈ, ਔਰ ਬਾਬਾ ਅਟਲ ਔਰ ਤਰਨਤਾਰਨ ਸਾਹਿਬ। ਹੁਣ ਤਰਨਤਾਰਨ ਦੀ ਉਦੋਂ ਕੀ ਅਹਿਮੀਅਤ ਹੋਏਗੀ ਅੰਗਰੇਜ਼ਾਂ ਦੇ ਲਈ ਜਾਂ ਕਿਉਂ, ਬਾਕੀ ਜਿਹੜੇ ਨੇ ਮੋਸਟਲੀ ਉਹਨਾਂ ਨੇ, ਔਰ ਇਹਨਾਂ 'ਚ ਵੀ ਜਿਹੜਾ ਹਰਮੰਦਰ ਸਾਹਿਬ ਦਾ ਅੰਦਰਲਾ ਉਹ ਨਿਰਮਲੇ ਔਰ ਉਹ ਦੂਜੇ ਉਦਾਸੀ ਸਾਧਾਂ ਦੇ ਕੋਲ, ਔਰ ਜਿਹੜਾ ਬੁੱਢਾ ਦਲ ਬਣਾ ਕੇ ਜਿਹਨਾਂ ਨੂੰ ਉਹਨਾਂ ਨੇ ਨਿਊਟਰਲਾਈਜ਼ ਕਰ ਲਿਆ ਸੀ, ਅਸਲੀ ਨਿਹੰਗਤਾ ਜਾਂ ਮਾਰਤੇ ਜਾਂ ਉਹ ਜਿਹੜੇ ਨੇ ਹਜ਼ੂਰ ਸਾਹਿਬ ਪਹੁੰਚ ਗਏ, ਉਸ ਕਿਸਮ ਦੇ ਜਿਹੜੇ ਬੁਰਜ ਅਕਾਲੀ ਫੂਲਾ ਸਿੰਘ ਤੋਂ ਲਿਆ ਕੇ ਬਿਠਾਏ ਹੋਏ ਸੀ, ਜਿਹੜੇ ਉਹਨਾਂ ਦਾ ਹੀ ਉਹ ਕੰਮਕਾਰ ਕਰਦੇ ਸੀ ਜਿਸ ਕਿਸਮ ਦੀ ਹਕੂਮਤ ਚਾਹੁੰਦੀ ਸੀ। ਔਰ ਇਹ ਜਿਹੜਾ ਕਬਜ਼ਾ ਹੈ ਤੁਸੀਂ ਦੇਖਦੇ ਹੋ ਕਿ 1849 ਤੋਂ ਲੈ ਕੇ ਆਲਮੋਸਟ 1920 ਤੱਕ ਅਸੀਂ 70 ਸਾਲ ਦੇਖਦੇ ਹਾਂ। ਇਸ ਪੀਰੀਅਡ 'ਚ ਕਿੰਨੀਆਂ ਮੂਵਮੈਂਟ ਚੱਲੀਆਂ, ਕੂਕਾ ਲਹਿਰ ਆਈ ਔਰ ਗਦਰ ਪਾਰਟੀ ਦੀ ਲਹਿਰ ਆਈ ਔਰ ਅਕਾਲੀ ਲਹਿਰ ਤਾਂ ਬਾਅਦ 'ਚ ਆਈ ਜਿਹਨੇ ਗੁਰਦੁਆਰੇ ਫਿਰ ਆਜ਼ਾਦ ਕਰਾਏ। ਲੇਕਿਨ ਇਹਨਾਂ 'ਚ ਬਿਲਕੁਲ ਇਹ ਜਿਹੜੇ ਮਹੰਤ ਐਆਸ਼, ਕਰਪਟ, ਔਰ ਜਿਵੇਂ ਨਨਕਾਣਾ ਸਾਹਿਬ ਦੇ ਨਾਲ 550 ਮੁਰੱਬਾ ਜ਼ਮੀਨ ਜਿਹੜੀ ਹੈ ਉਸ ਗੁਰਦੁਆਰੇ ਦੀ ਪ੍ਰਾਪਰਟੀ ਸੀ। ਇੱਕ ਮੁਰੱਬੇ 'ਚ 25 ਕਿੱਲੇ ਹੁੰਦੇ ਨੇ, ਸੋ ਸਾਰਾ ਨਨਕਾਣਾ ਸਾਹਿਬ ਟਾਊਨ ਹੀ ਇਨਫੈਕਟ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਹੈ। ਇਸੇ ਤਰ੍ਹਾਂ ਹੋਰ ਬਹੁਤ ਸਾਰੇ, ਔਰ ਕਿੰਨੇ ਬਦ ਚਲਨ ਉਹਨਾਂ ਦੀਆਂ ਕੀ ਕਹਾਣੀਆਂ ਸੀ, ਕੀ ਹੁੰਦਾ ਸੀ। ਔਰ ਬੇਬਸੀ 'ਚ ਸਿੱਖ ਦੇਖਦੇ ਸੀ, ਕੁਝ ਕਰ ਨਹੀਂ ਸੀ ਸਕਦੇ ਕਿਉਂਕਿ ਪੈਟਰਨੇਜ ਜਿਹੜੀ ਆ ਹਕੂਮਤ ਦੀ ਸੀ। ਹਕੂਮਤ ਨੂੰ ਸੀ ਵੀ ਜਦੋਂ ਤੱਕ ਸਿੱਖ ਗੁਰਦੁਆਰਿਆਂ ਤੋਂ ਦੂਰ ਨੇ ਇਹਨਾਂ ਨੂੰ ਤੁਸੀਂ ਫੌਜ 'ਚ ਭਰਤੀ ਕਰਕੇ ਕਿਤੇ ਅਫਗਾਨਿਸਤਾਨ 'ਚ ਭੇਜ ਦਿਓ ਲੜਨ ਲਈ, ਚੀਨ 'ਚ ਭੇਜ ਦਿਓ, ਮੈਸੋਪੋਟਾਮੀਆ 'ਚ ਭੇਜ ਦਿਓ, ਬਸਰੇ ਦੀ ਜੰਗ 'ਚ ਭੇਜ ਦਿਓ, ਚਾੜ ਦਿਓ ਸਮੁੰਦਰੀ ਜਹਾਜ਼ਾਂ ਤੇ ਇੱਧਰ ਉੱਧਰ ਜਿਹੜਾ ਉਹ ਉਧਰ ਉਹ ਗ੍ਰੀਸ ਦੇ ਵਿੱਚ ਜਿਹੜੀ ਗੈਲੀਪੋਲੀ ਦੀ ਲੜਾਈ ਵੱਲ ਤੋੜ ਦਿਓ। ਉਹ ਉਹਨਾਂ ਨੇ ਤੇ ਇੱਧਰ ਉਹਨਾਂ ਨੇ ਨਹਿਰਾਂ ਨੂਰਾਂ ਲਿਆ ਕੇ ਕਿ ਜੀ ਚਲੋ ਆਪਣਾ ਮੁਰੱਬੇ ਕਰੋ ਔਰ ਇਸ ਪਾਸੇ। ਹੁਣ ਜਿਹੜੀ ਔਰ ਇਹੀ ਕਾਰਨ ਸੀ ਕਿ ਗਦਰ ਪਾਰਟੀ ਵੇਲੇ ਵੀ ਗੁਰਦੁਆਰਿਆਂ ਦੇ ਪ੍ਰਬੰਧਕ ਅਗੇਂਸਟ ਭੁਗਤੇ। ਜਦੋਂ ਵੀ ਕੋਈ ਤਬਦੀਲੀ ਹੋਈ, ਜਦੋਂ ਉਸ ਤੋਂ ਪਹਿਲਾਂ ਈਵਨ ਜਿਹੜੀ ਕੋਈ ਵੀ ਮੂਵ ਸੀ ਉਹ ਅੰਗਰੇਜ਼ਾਂ ਦੇ ਹੱਕ, ਅਰਦਾਸ ਹੁੰਦੀ ਸੀ ਕਿ ਹੇ ਗੁਰੂ ਪਾਤਸ਼ਾਹ ਅੰਗਰੇਜ਼ਾਂ ਦਾ ਰਾਜ ਜਿਹੜਾ ਉਹਦਾ ਸੂਰਜ ਕਦੇ ਅਸਤ ਹੀ ਨਾ ਹੋਏ। ਇਹ ਸਾਰੇ ਇਸ ਗੁਰਦੁਆਰਿਆਂ ਦੇ ਅੰਦਰ ਕਰਦੇ ਸੀ, ਉਹ ਸਾਰੇ ਇਹਨਾਂ ਦੇ ਪੁਜਾਰੀ ਬਣਾਏ ਹੋਏ। ਪਹਿਲਾ ਹਲੂਣਾ ਜਿਹੜਾ ਸੀ ਸਿੱਖਾਂ ਨੂੰ ਹੋਇਆ 1919 ਦੇ ਵਿੱਚ, ਕਿਉਂਕਿ ਇਹ ਜਿਹੜੇ 3 ਗੁਰਦੁਆਰੇ ਸਿੱਧੇ ਤੌਰ ਤੇ ਇਹਨਾਂ ਦੇ ਕਬਜ਼ੇ 'ਚ ਸੀ, ਉਹਦਾ ਇੰਚਾਰਜ ਉਹਨੂੰ ਸਰਬਰਾਹ ਕਹਿੰਦੇ ਸੀ। ਔਰ 1919 'ਚ ਜਦੋਂ ਜਲਿਆਂਵਾਲੇ ਬਾਗ ਦਾ ਕਾਂਡ ਅੰਗਰੇਜ਼ ਵਰਤਾਂਦੇ ਨੇ ਤੇ ਸਰਬਰਾਹ ਜਿਹੜਾ ਹੈ ਉਹ ਅਰੂੜ ਸਿੰਘ ਸੀ। ਔਰ ਅਰੂੜ ਸਿੰਘ ਅਗਲੇ ਦਿਨ ਡਾਇਰ ਨੂੰ ਸੱਦ ਕੇ ਅਕਾਲ ਤਖਤ ਦੇ ਉੱਤੇ ਸਿਰੋਂ ਪਾਉ ਦਿੰਦਾ, ਆਨਰ ਦਿੰਦਾ। ਸੋ ਇਹ ਪਹਿਲਾ ਝਟਕਾ ਸੀ ਕਿ ਵੀ ਅੱਛਾ ਇਹ ਹੈ। ਔਰ ਇਸ ਤੋਂ ਅਸੀਂ ਸਮਝਦੇ ਹਾਂ ਕਿ 1921 ਤੱਕ ਪਹੁੰਚਦੇ। ਅੱਜ ਅਸੀਂ 21 ਫਰਵਰੀ 1921 ਦਾ ਜ਼ਿਕਰ ਕਰ ਰਹੇ ਹਾਂ, ਸਾਕਾ ਨਨਕਾਣਾ ਸਾਹਿਬ। ਇਹਦੇ ਤੱਕ ਪਹੁੰਚਦੇ ਹਾਂ। ਇਨਫੈਕਟ ਉਦੋਂ ਤੱਕ ਸਿੱਖਾਂ ਨੇ ਰਿਅਲਾਈਜ਼ ਕਰ ਲਿਆ ਸੀ, ਜਲਿਆਂਵਾਲਾ ਬਾਗ ਇੱਕ ਫਾਈਨਲ ਅਵੇਕਨਿੰਗ ਕਾਲ ਸੀ। ਉਸ ਤੋਂ ਪਹਿਲਾਂ ਗਦਰ ਪਾਰਟੀ ਨੇ ਆਪਣੇ ਢੰਗ ਨਾਲ ਇੱਕ ਗਰਾਊਂਡ ਤਾਂ ਤਿਆਰ ਕੀਤੀ ਹੋਈ ਸੀ ਔਰ ਉਸ ਚੋਂ ਫਿਰ ਇਹ ਸਾਕਾ ਨਿਕਲਦਾ। ਹੁਣ ਇਹਦੇ 'ਚ 2 ਲਫ਼ਜ਼ ਅੱਜ ਉਹ ਦਿਨ ਹੈ ਕਿ ਇੱਕ ਪਾਸੇ 21 ਫਰਵਰੀ 1921 ਸਾਕਾ ਨਨਕਾਣਾ ਸਾਹਿਬ ਹੈ ਔਰ 21 ਫਰਵਰੀ 1924 ਮੋਰਚਾ ਜੈਤੋ ਹੈ। ਸਾਕਾ
ਜਾਂ ਘੱਲੂਘਾਰਾ ਲਫ਼ਜ਼ ਅਸੀਂ ਜ਼ਾਹਰ ਹੈ ਟ੍ਰੈਜਡੀ ਦੇ ਲਈ ਹੈ, ਔਰ ਜਦੋਂ ਅਸੀਂ ਮੋਰਚਾ ਹੈ ਉਹ ਸਾਡਾ ਇੱਕ ਡਿਫਰੈਂਟ ਉਹ ਇੱਕ ਐਜੀਟੇਸ਼ਨ ਹੈ। ਵਾਪਰਿਆ ਵੀ ਸਾਕਾ ਨਨਕਾਣਾ ਸਾਹਿਬ ਇਵੇਂ ਕਿ ਮਹੰਤ ਨਰੈਣੂ ਜਿਹੜਾ ਉੱਥੇ ਇੰਚਾਰਜ ਸੀ, ਉਹਨੂੰ ਜਿਹੜਾ ਕਮਿਸ਼ਨਰ ਸੀ ਲਾਹੌਰ ਡਿਵੀਜ਼ਨ ਦਾ ਮਿਸਟਰ ਕੰਗ ਗੋਰਾ, ਉਹਦੀ ਪੂਰੀ ਸ਼ਹਿ ਸੀ। ਉਸ ਤੋਂ ਪਹਿਲਾਂ ਗੁਰਦੁਆਰਿਆਂ ਨੂੰ ਕਰਪਟ ਮਹੰਤਾਂ ਤੋਂ ਛਡਾਉਣ ਦੀ ਲਹਿਰ ਤਾਂ ਵਿੱਢੀ ਜਾ ਚੁੱਕੀ ਸੀ। ਉਸ ਦੇ ਵਿੱਚ ਬਾਬੇ ਦੀ ਬੇਰ ਸਿਆਲਕੋਟ, ਇਹ ਬਾਬਾ ਖੜਕ ਸਿੰਘ ਦੀ ਅਗਵਾਈ ਥੱਲੇ ਤਰਨਤਾਰਨ ਸਾਹਿਬ ਦਾ ਗੁਰਦੁਆਰਾ ਵੀ, ਜਿੱਥੇ 3 ਸਿੱਖ ਵੀ ਮਹੰਤ ਨੇ ਸ਼ਹੀਦ ਕੀਤੇ ਸੀ। ਲੇਕਿਨ ਇਹ ਸਾਰੇ ਵਾਕਿਆ ਇਸ ਲੈਵਲ ਤੇ ਵਾਪਰਦਾ ਹੈ ਕਿ ਭਾਈ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਸਿੱਖਾਂ ਦਾ ਜਥਾ ਜਿਹੜਾ ਕਿ 20 ਫਰਵਰੀ ਨੂੰ ਉੱਥੇ ਪਹੁੰਚਦਾ ਹੈ, ਉਹਦੀ ਅਗਵਾਈ ਜਿਹੜੇ ਨੇ ਭਾਈ ਲਛਮਣ ਸਿੰਘ ਧਾਰੋਵਾਲੀ, ਜਿਨ੍ਹਾਂ ਦਾ ਪਿੰਡ ਧਾਰੋਵਾਲੀ ਇਹ ਡਿਸਟ੍ਰਿਕਟ ਗੁਰਦਾਸਪੁਰ ਚ, ਔਰ ਬਹੁਤ ਸਾਰੇ ਉਧਰ 12 ਬੱਸ ਚੁੱਕੀਆਂ ਸੀ, ਲੈਲਪੁਰ ਦੀ ਬਾਰ, ਸੰਦਲੀ ਬਾਰ, ਨੀਲੀ ਬਾਰ, ਗੰਜੀ ਬਾਰ, ਉਹਨਾਂ ਸਾਰਿਆਂ ਦੇ ਵਿੱਚ ਆਪਣੇ ਰਹਿੰਦੇ ਸੀ। ਕੈਨਾਲ ਕਾਲੋਨੀਜ਼ ਉਹਨਾਂ ਨੂੰ ਕਹਿੰਦੇ ਸੀ, ਚੱਕ ਸਨ। ਔਰ ਕਿਵੇਂ 130 ਤੋਂ ਜ਼ਿਆਦਾ ਉਹ ਸਿੱਖ ਜਿਹੜੇ ਅੰਮ੍ਰਿਤ ਵੇਲੇ ਜਿਹੜੇ ਨੇ ਉਹ ਅੰਦਰ ਗੁਰਦੁਆਰਾ ਸਾਹਿਬ 'ਚ ਦਾਖਲ ਹੁੰਦੇ ਨੇ ਦਰਸ਼ਨ ਕਰਕੇ ਹੁਕਮਨਾਮਾ ਲੈਣ ਦੇ ਲਈ, ਔਰ ਜਿਉਂ ਹੀ ਉਹ ਅੰਦਰ ਵੜਦੇ ਨੇ ਮਹੰਤ ਔਰ ਉਹਦੇ ਗੁੰਡੇ ਜਿਹੜੇ ਹਾਇਰ ਕੀਤੇ ਹੋਏ ਸੀ, ਨਨਕਾਣਾ ਸਾਹਿਬ ਦੇ ਮੁੱਖ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਨੇ, ਔਰ ਫਿਰ ਅੰਦਰ ਗੋਲੀਆਂ ਦੇ ਨਾਲ, ਛਵੀਆਂ, ਬਰਛਿਆਂ ਦੇ ਨਾਲ 130 ਤੋਂ ਜ਼ਿਆਦਾ ਸੀਗਾ। ਜਿਹੜਾ ਸਭ ਤੋਂ ਛੋਟੀ ਉਮਰ ਦਾ ਬੱਚਾ 11 ਸਾਲ ਦਾ ਦਰਬਾਰਾ ਸਿੰਘ ਸ਼ਹੀਦ ਹੁੰਦਾ, ਉਹਨਾਂ ਨੂੰ ਕੋਹ ਕੇ ਮਾਰਿਆ ਜਾਂਦਾ। ਔਰ ਭਾਈ ਲਛਮਣ ਸਿੰਘ ਧਾਰੋਵਾਲੀ ਜਿਹੜੇ ਜਥੇ ਨੂੰ ਲੀਡ ਕਰ ਰਹੇ ਸੀ, ਉਹ ਜਿਹੜੇ ਨੇ ਅਦਬੋਇਆ ਉਹਨਾਂ ਨੂੰ ਕੀਤਾ ਹੋਇਆ ਸੀ, ਉਹਨਾਂ ਨੂੰ ਤਰੀਕ ਕੇ ਫਿਰ ਜਦੋਂ ਅਸੀਂ ਉਹ ਜੰਡ ਅੱਜ ਵੀ ਮੌਜੂਦ ਹੈ ਨਨਕਾਣਾ ਸਾਹਿਬ, ਜਿਸ ਦੇ ਨਾਲ ਉਹਨਾਂ ਨੂੰ ਪੁੱਠਾ ਲਟਕਾ ਕੇ ਜਿਉਂਦੇ ਸਾੜਿਆ ਗਿਆ। ਔਰ ਕਿਵੇਂ ਫਿਰ ਉਹ ਸਾਰਾ ਜਿਹੜਾ ਉਸ ਮੰਜ਼ਰ ਨੂੰ ਜਦੋਂ ਅਗਲੇ ਦਿਨ ਸਿੱਖ ਸੰਗਤਾਂ 21 ਫਰਵਰੀ ਨੂੰ ਆਉਂਦੀਆਂ ਨੇ, ਔਰ ਜੋ ਕੁਛ ਸੀ ਮਾਸ ਦੀਆਂ ਬੋਟੀਆਂ 4 ਚਫੇਰੇ ਔਰ ਦੂਸਰਾ, ਔਰ ਫਿਰ ਜਥੇਦਾਰ ਕਰਤਾਰ ਸਿੰਘ ਝੱਬਰ ਜਿਹੜੇ ਉਸ ਉਦੋਂ ਨਨਕਾਣਾ ਸਾਹਿਬ ਜਿਹੜਾ ਹੈ ਉਹ ਜ਼ਿਲ੍ਹਾ ਸ਼ੇਖੂਪੁਰਾ ਦਾ ਹਿੱਸਾ ਸੀ। ਹੁਣ ਪਾਕਿਸਤਾਨ ਹਕੂਮਤ ਨੇ ਨਨਕਾਣਾ ਸਾਹਿਬ ਨੂੰ ਇੱਕ ਅੱਡ ਜ਼ਿਲ੍ਹੇ ਦਾ ਰੁਤਬਾ ਦਿੱਤਾ ਹੈ। ਉਹ ਫਿਰ ਸੈਂਕੜਿਆਂ ਘੋੜਸਵਾਰਾਂ ਦੇ ਨਾਲ ਕਰਤਾਰ ਸਿੰਘ ਝੱਬਰ ਆ ਕੇ ਘੇਰਦੇ ਨੇ, ਔਰ ਕੰਮ ਜਿਹੜਾ ਕਮਿਸ਼ਨਰ ਆ ਉਹ ਕੰਬ ਰਿਹਾ ਥਰ-ਥਰ, ਔਰ ਉਹ ਚਾਬੀਆਂ ਹਵਾਲੇ ਕਰਦਾ ਹੈ। ਹੁਣ ਇਹ ਉਹ ਸਾਕਾ ਜਦੋਂ ਇਹਦੀ ਖਬਰ ਅਗਲੇ ਦਿਨ ਪਹੁੰਚਦੀ ਹੈ ਤੇ ਦੁਨੀਆ ਭਰ ਦੇ ਵਿੱਚ ਜਿਹੜੇ ਸਿੱਖ, ਉਹਨਾਂ ਜ਼ਮਾਨੇ 'ਚ ਟੈਲੀਗ੍ਰਾਮਸ ਹੀ ਹੁੰਦੀਆਂ ਸੀ, ਇਸ ਕਿਸਮ ਦਾ ਮੋਬਾਈਲ ਜਾਂ ਦੂਜਾ ਸਿਸਟਮ ਤਾਂ ਨਹੀਂ ਸੀ। ਫਿਰ ਹਜ਼ਾਰਾਂ ਦਾ ਇਕੱਠ ਜਿਹੜਾ ਉੱਥੇ ਹੁੰਦਾ ਹੈ, ਔਰ ਸਾਕਾ ਨਨਕਾਣਾ ਸਾਹਿਬ ਅਸਲ ਦੇ ਵਿੱਚ ਇੱਕ ਉਹ ਹਿਸਟੋਰੀਕਲ ਮੂਵਮੈਂਟ ਬਣਦਾ ਹੈ ਜਿਹੜਾ ਕਿ ਮਹੰਤਾਂ ਤੋਂ ਗੁਰਦੁਆਰੇ ਛਡਾਉਣ ਦੀ ਲਹਿਰ ਨੂੰ ਫਿਰ ਪ੍ਰਚੰਡ ਕਰਦਾ ਹੈ, ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ ਦਾ। ਔਰ ਉਸ ਮੌਕੇ ਦੇ ਉੱਤੇ ਜਦੋਂ ਥਾਂ ਤੋਂ ਉਹਨਾਂ ਦੇ ਮਾਸ ਦੇ ਲੋਥੜੇ ਜਾਂ ਜੋ ਵੀ ਬਚਿਆ ਉਹਦੀ ਸਾਂਝੀ ਚਿਖਾ ਬਣਾਈ ਜਾਂਦੀ ਹੈ, ਤਾਂ ਉਹਨੂੰ ਐਡਰੈਸ ਕਰਦੇ ਆ ਜੋਤ ਸਿੰਘ ਜਿਹੜੇ ਪ੍ਰਿੰਸੀਪਲ ਵੀ ਸਨ ਖਾਲਸਾ ਕਾਲਜ ਅੰਮ੍ਰਿਤਸਰ ਦੇ, ਉਹ ਸੰਬੋਧਨ ਕਰਦੇ ਆ, ਕਹਿੰਦੇ ਨੇ ਕਿ ਮਹੰਤ ਨਰੈਣੂ ਔਰ ਇਹਨਾਂ ਮਹੰਤਾਂ ਦੀ ਲੜੀ ਦੇ ਇੰਨੇ ਕੁ ਗੁਨਾਹ ਸਨ ਕਿ ਉਸ ਨੂੰ ਇਹਨਾਂ ਸਿੱਖਾਂ ਦਾ ਪਵਿੱਤਰ ਖੂਨ ਹੀ ਜਿਹੜਾ ਹੈ ਉਹਨਾਂ ਗੁਨਾਹਾਂ ਨੂੰ ਧੋ ਸਕਦਾ ਸੀ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਸਾਕਾ ਨਨਕਾਣਾ ਸਾਹਿਬ ਹੈ, ਇਹ ਸਾਡਾ ਇੱਕ ਟਰਨਿੰਗ ਪੁਆਇੰਟ ਬਣਦਾ ਹੈ। ਔਰ ਉਸ ਦੇ ਨਾਲ ਫਿਰ ਅਸੀਂ ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਉਹਨਾਂ ਦਾ ਜ਼ਿਕਰ ਕਰਦੇ। ਇਹ ਸਾਰੇ ਜਿੰਨੇ ਸੀ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ, ਇਹਨਾਂ ਦੀ ਨੌਈਅਤ ਧਾਰਮਿਕ ਸੀ। ਜੈਤੋ ਦਾ ਮੋਰਚਾ ਉਸ ਦੀ ਜਿਹੜੀ ਹੈ ਜ਼ਾਹਰ ਹੈ ਉਸ ਦਾ ਰੀਜ਼ਨ ਪੋਲੀਟੀਕਲ ਸੀ, ਕਿਉਂਕਿ ਰਿਪਦਮਨ ਸਿੰਘ ਨਾਭਾ ਜਿਹੜਾ ਨਾਭੇ ਦਾ ਮਹਾਰਾਜਾ ਸੀ, ਉਹ ਅਕਾਲੀਆਂ ਦੇ ਨਾਲ, ਪੰਥ ਦੇ ਨਾਲ ਪਿਆਰ ਕਰਦਾ ਸੀ। ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਉਹਨੇ ਵੀ ਕਾਲੀ ਦਸਤਾਰ ਸਜਾਈ, ਔਰ ਭਾਈ ਕਾਹਨ ਸਿੰਘ ਨਾਭਾ ਉਹਨਾਂ ਦੇ ਟੀਚਰ ਹੈ, ਟਿਊਟਰ ਟੀਚਰ, ਉਹਨਾਂ ਦਾ ਪ੍ਰਭਾਵ ਵੀ ਸੀ। ਔਰ ਅੰਗਰੇਜ਼ ਇਹ ਨਹੀਂ ਸੀ, ਇਸ ਤੋਂ ਘਬਰਾਉਂਦੇ ਸੀ ਵੀ ਕੋਈ ਵੀ ਸਿੱਖ ਮਹਾਰਾਜਾ, ਬਾਕੀ ਤੇ ਪਟਿਆਲਾ ਤੇ ਕਪੂਰਥਲਾ ਤੇ ਇਹ ਆਸ਼ੀਆਂ ਚਲਾਏ ਹੋਏ ਸੀ, ਯੂਰਪ 'ਚ ਆ ਕੇ ਆਸ਼ੀ ਕਰਦੇ ਸੀ, ਔਰ ਕੋਈ ਇਹਨਾਂ ਦਾ ਪੰਥ ਨਾਲ ਜਾਂ ਸਿੱਖੀ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਪਰ ਰਿਪਦਮਨ ਸਿੰਘ ਭਾਵੇਂ ਉਹਦੀ ਛੋਟੀ ਰਿਆਸਤ ਸੀ ਨਾਭੇ ਦੀ, ਉਹਦੀ ਦਿਲਚਸਪੀ ਸੀ। ਔਰ ਇਹ ਕਿਉਂਕਿ ਪਟਿਆਲੇ ਵਾਲੇ ਉਦੋਂ ਵੀ ਕੁੱਤੇ ਸੀ ਅੰਗਰੇਜ਼ਾਂ ਦੇ, ਔਰ ਇਹਨਾਂ ਦੇ ਨਾਲ ਕੋਈ ਝਗੜਾ ਨਾਭਾ ਰਿਆਸਤ ਦਾ ਸੀ। ਉਸ ਬਹਾਨੇ ਅੰਗਰੇਜ਼ਾਂ ਨੇ ਇਹ ਕਹਿ ਕੇ ਕਿ ਜੀ ਅਸੀਂ ਸਾਲਸੀ ਕਰਦੇ ਹਾਂ, ਸਾਡਾ ਰੈਜ਼ੀਡੈਂਟ ਕਰੇਗਾ, ਉਹ ਪਟਿਆਲੇ ਦੇ ਹੱਕ 'ਚ ਫੈਸਲਾ ਦਿੱਤਾ ਹੈ। ਔਰ ਇਹ ਪ੍ਰੈਸ਼ਰ ਬਿਲਡ ਕੀਤਾ ਰਿਪਦਮਨ ਸਿੰਘ ਦੇ ਉੱਤੇ ਕਿ ਭਾਈ ਉਹ
ਗੱਦੀ ਛੱਡ ਦੇ। ਉਹਦਾ ਬੱਚਾ ਜਿਹੜਾ ਪ੍ਰਤਾਪ ਸਿੰਘ ਛੋਟੀ ਉਮਰ ਦਾ ਸੀ, ਜਦ 5-6 ਸਾਲ ਦਾ, ਤੇ ਉਹ ਰੈਜ਼ੀਡੈਂਟ ਅੰਗਰੇਜ਼ ਬਹਿ ਜਾਂਦੇ ਸੀ ਕਿ ਜੀ ਜਦੋਂ ਇਹ ਮੈਚਿਓਰ ਹੋਏਗਾ ਉਦੋਂ ਉਹਨੂੰ ਦਿੱਤਾ ਜਾਏਗਾ। ਸੋ ਮੁੱਕਦੀ ਗੱਲ, ਕਿਉਂਕਿ ਰਿਪੁਦਮਨ ਸਿੰਘ ਪ੍ਰੋ ਪੰਥ ਸੀ, ਰਿਪੁਦਮਨ ਸਿੰਘ ਨੂੰ ਉਹਨਾਂ ਨੇ ਜਿਹੜਾ ਉਹ ਗੱਦੀ ਤੋਂ ਲਾਇਆ ਔਰ ਜਲਾਵਤਨ ਕਰਕੇ ਕੋਡਾਲ ਕੋਲਮ, ਜਿਹੜੀ ਅੱਜ ਵੀ ਤਾਮਿਲਨਾਡੂ ਦੇ ਵਿੱਚ ਥਾਂ ਹੈ ਜਿੱਥੇ ਇਹਨਾਂ ਨੇ ਨਿਊਕਲੀਅਰ ਪਲਾਂਟ ਵੀ ਲਾਇਆ, ਉੱਥੇ ਜਲਾਵਤਨ ਕੀਤਾ, ਵਾਪਸ ਉਹਨੂੰ ਕਦੇ ਵੀ ਪੰਜਾਬ ਨਹੀਂ ਆਣ ਦਿੱਤਾ। ਹੁਣ ਇਹ ਮੁੱਦਾ ਸੀ ਜਿਹਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ, ਜਿਹੜੀ ਉਦੋਂ ਅਨਲਾਫੁਲ ਬਣਾਈ ਹੋਈ ਸੀ ਉਹਨਾਂ ਨੇ, ਬਾਅਦ 'ਚ ਗੁਰਦੁਆਰਾ ਐਕਟ ਜਦੋਂ ਜੈਤੋ ਦੇ ਮੋਰਚੇ ਤੋਂ ਬਾਅਦ ਬਣਦਾ ਤੇ ਉਸ ਦੇ ਵਿੱਚ ਸ਼੍ਰੋਮਣੀ ਕਮੇਟੀ ਵਾਪਸ ਮੁੜਦੀ ਹੈ ਔਰ ਇਹਨਾਂ ਨੇ ਕਾਲ ਦਿੱਤੀ ਅਕਾਲੀ ਦਲ ਸ਼੍ਰੋਮਣੀ ਕਮੇਟੀ ਨੇ ਕਿ ਭਾਈ ਇਹ ਅਸੀਂ ਮੋਰਚਾ ਲਾ ਰਹੇ ਹਾਂ ਕਿ ਰਿਪੁਦਮਨ ਸਿੰਘ ਨਾਭਾ ਨੂੰ ਵਾਪਸ ਤਖਤ ਦੇ ਉੱਤੇ ਬਿਠਾਇਆ ਜਾਏ ਔਰ ਉਸ ਦੇ ਲਈ ਜਿਹੜਾ ਉਹਨਾਂ ਨੇ ਜਥੇ ਭੇਜਣ ਦਾ ਔਰ ਇੱਕ ਦਿਨ ਨਿਯਤ ਕੀਤਾ ਕਿ ਵੀ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਹੋਏ। ਔਰ ਉਹ ਜਦੋਂ ਜੈਤੋ ਦੇ ਵਿੱਚ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਤੇ ਸਟੇਟ ਪੁਲਿਸ ਨੇ ਅੰਗਰੇਜ਼ ਰੈਜ਼ੀਡੈਂਟ ਦੇ ਕਹਿਣ ਤੇ ਪਾਠੀ ਸਿੰਘ ਨੂੰ ਮਹਾਰਾਜ ਦੀ ਤਾਬੇ 'ਚੋਂ ਚੁੱਕ ਲਿਆ, ਅਖੰਡ ਪਾਠ ਖੰਡਿਤ ਹੋਇਆ ਔਰ ਫਿਰ ਉਹ ਮੋਰਚੇ ਦੀ ਪੋਲੀਟੀਕਲ ਨੁਆਂਸ ਦਾ ਇਹ ਹੋ ਗਿਆ ਜੀ ਅਸੀਂ ਅਖੰਡ ਪਾਠ ਕਰਨਾ। ਔਰ ਜਿਹੜਾ ਪਹਿਲਾ ਜਥਾ ਇਸ ਦੇ ਲਈ ਗਿਆ, ਉਹਨਾਂ ਨੇ ਦੋਵੇਂ ਪਾਸੇ ਸੜਕ ਦੇ ਮਸ਼ੀਨ ਗੰਨਾਂ ਬੀੜੀਆਂ ਹੋਈਆਂ ਸੀ ਔਰ ਉਹਨਾਂ ਨੇ ਉਸ ਦੇ ਉੱਤੇ ਗੋਲੀ ਚਲਾਉਣ ਦਾ ਹੁਕਮ ਸੁਣਾਇਆ ਔਰ ਸੈਂਕੜਿਆਂ ਸਿੰਘਾਂ ਦੀ ਸ਼ਹਾਦਤ ਹੋਈ। ਇੱਕ ਬੀਬੀ ਵੀ ਬਲਬੀਰ ਕੌਰ ਜਿਹਨਾਂ ਦਾ ਜ਼ਿਕਰ ਮਿਲਦਾ, ਉਹਨਾਂ ਦਾ 2 ਮਹੀਨੇ ਦਾ ਬੱਚਾ ਵੀ, ਜਦੋਂ ਉਹਨਾਂ ਨੂੰ ਜਥੇਦਾਰ ਨੇ ਰੋਕਿਆ ਵੀ, ਉਹਨਾਂ ਨੇ ਕਿਹਾ ਕਿ ਨਹੀਂ, ਮੈਂ ਜੇ ਗੁਰੂ ਦੀ ਗੋਦ ਹੈ ਤੇ ਮੇਰਾ ਬੱਚਾ ਕਿਉਂ ਨਾ ਹੋਏ, ਉਹਨਾਂ ਨੇ ਜਿਹੜੀ ਹੈ ਸ਼ਹਾਦਤ ਪਾਈ। ਸੋ ਇਹ ਜੈਤੋ ਦਾ ਮੋਰਚਾ, ਫਿਰ ਸੈਂਕੜਿਆਂ ਸਿੱਖਾਂ ਦੇ ਜਥੇ ਜਿਹੜੇ ਨੇ ਉਹ ਜੈਤੋ ਵੱਲ ਕੂਚ ਕਰਨ ਲੱਗੇ। ਮਸ਼ੀਨ ਗਨਾਂ ਦੇ ਨਾਲ ਫਾਇਰਿੰਗ ਪਹਿਲੇ 'ਚ ਹੀ ਹੋਈ, ਬਾਅਦ ਦੇ ਵਿੱਚ ਉਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਚਲੀਆਂ ਗਈਆਂ। ਫਿਰ ਜਦੋਂ ਜੈਤੋ ਦਾ ਮੋਰਚਾ ਖਤਮ ਹੁੰਦਾ ਹੈ ਤੇ ਅਸੀਂ ਦੇਖਦੇ ਹਾਂ ਕਿ ਵੀ ਅੰਗਰੇਜ਼ ਜਿਹੜੇ ਨੇ ਉਹ ਬੈਕ ਆਫ ਕਰਦੇ ਨੇ। ਗੁਰਦੁਆਰਾ ਐਕਟ ਜਿਹੜਾ ਅੱਜ ਜਿਹਦੇ ਥੱਲੇ 100 ਸਾਲ ਤੋਂ ਅਕਾਲੀਆਂ ਦੇ ਕੰਟਰੋਲ 'ਚ ਆਇਆ, ਇਹ ਜੈਤੋ ਦਾ ਮੋਰਚਾ ਗੁਰਦੁਆਰਾ ਸੁਧਾਰ ਲਹਿਰ ਦਾ ਅਖੀਰਲਾ ਮੋਰਚਾ ਹੁੰਦਾ, ਜਿਹਨੂੰ ਬਾਅਦ ਦੇ ਵਿੱਚ ਤੁਸੀਂ ਵਿਕਟਰੀ ਕਹੋ, ਗਿਵਨ ਕਰਨਾ ਕਹੋ। ਰਿਪੁਦਮਨ ਸਿੰਘ ਨਾਭਾ ਵਾਲਾ ਇਸ਼ੂ ਤਾਂ ਰੁਲ ਗਿਆ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅੱਜ 100 ਸਾਲ ਬਾਅਦ ਜਿੱਥੇ ਅਸੀਂ ਆ ਕੇ ਖੜੇ ਹਾਂ, ਬੇਸ਼ੱਕ ਸ਼੍ਰੋਮਣੀ ਕਮੇਟੀ 'ਚ ਬਹੁਤ ਸਾਰੀਆਂ ਕਮਜ਼ੋਰੀਆਂ ਸੀ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਬਹਾਲ ਹੋਈ। ਅਕਾਲੀ ਦਲ ਦੀਆਂ ਵੀ ਜਿਹੜੀਆਂ ਸਿਆਸੀ ਕੋਈ ਪ੍ਰਾਪਤੀਆਂ ਨੇ, ਉਹਦੇ ਸ਼੍ਰੋਮਣੀ ਕਮੇਟੀ ਦਾ ਹੀ ਵੱਡਾ ਰੋਲ ਸੀ। 47 ਨੇ ਇੱਕ ਬਹੁਤ ਵੱਡਾ ਝਟਕਾ ਦਿੱਤਾ ਹੈ, ਕਿਉਂਕਿ ਜਿਹੜੇ ਬਹੁਤ ਸਾਰੇ ਕਮਾਈ ਵਾਲੇ ਗੁਰਦੁਆਰੇ ਸੀ, ਜਿਹਨਾਂ ਨਨਕਾਣਾ ਸਾਹਿਬ 550 ਉਹ ਪਾਕਿਸਤਾਨ 'ਚ ਰਹਿ ਗਏ। ਇਧਰ ਜਦੋਂ ਪੈਪਸੂ ਪਟਿਆਲਾ ਐਂਡ ਈਸਟਰਨ ਸਟੇਟਸ ਪੰਜਾਬ ਯੂਨੀਅਨ, ਇਹ 1 ਨਵੰਬਰ 1956 ਨੂੰ ਤੋੜ ਕੇ ਪੰਜਾਬ 'ਚ ਮਿਲਾਇਆ ਗਿਆ ਤੇ ਪੈਪਸੂ ਦੇ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਅੰਡਰ ਆਏ, ਜਿਹਦੇ ਥੱਲੇ ਦਾਇਰਾਕਾਰ ਵਧਿਆ। ਇਹ ਵੱਖਰੀ ਕਹਾਣੀ ਹੈ ਕਿ 1966 ਦੇ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ, ਜਿਹਦੇ 'ਚ ਸਾਇਲੈਂਟ ਜਿਹਾ ਕਲੌਜ਼ ਸੀ, ਜਿਹਦੇ 'ਚੋਂ ਇਹਨਾਂ ਨੇ ਬਾਅਦ 'ਚ ਜਿਵੇਂ ਹੁਣ ਹਰਿਆਣਾ ਕਮੇਟੀ ਪੰਜਾਬ ਤੋਂ ਅੱਡ ਕੀਤੀ ਹੈ। ਔਰ ਅੱਜ ਅਸੀਂ ਉਹੀ ਕੁਝ ਦੇਖ ਰਹੇ ਹਾਂ ਵੀ ਇੱਕ ਪਾਸੇ ਤਾਂ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਵੀ ਜਦੋਂ ਬਾਦਲ ਟੱਬਰ ਹਾਵੀ ਹੋਇਆ ਤੇ ਉਹ ਬਿਲਕੁਲ ਹੀ ਇਹਨਾਂ ਦੀ ਐਕਸਟੈਂਡਡ ਜਗੀਰ ਵਾਂਗ ਬਣ ਗਿਆ, ਪਰ ਫਿਰ ਵੀ ਥੋੜਾ ਬਹੁਤ ਪੰਥਕ ਦਬਾਅ ਦੇ ਥੱਲੇ ਉਹਦੇ 'ਚੋਂ ਤੁਸੀਂ ਕੁਛ ਨਾ ਕੁਛ ਪੰਥਕ ਕੱਢ ਸਕਦੇ ਸੀ। ਪਰ ਅੱਜ ਹਾਲ ਇਹ ਹੈ ਕਿ ਤਖਤ ਹਜ਼ੂਰ ਸਾਹਿਬ, ਤਖਤ ਪਟਨਾ ਸਾਹਿਬ, ਜੰਮੂ ਕਸ਼ਮੀਰ ਗੁਰਦੁਆਰਾ ਮੈਨੇਜਮੈਂਟ ਬੋਰਡ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹਰਿਆਣਾ ਕਮੇਟੀ ਸਿੱਧੇ RSS ਦੇ ਕੰਟਰੋਲ 'ਚ ਨੇ। ਔਰ ਸ਼੍ਰੋਮਣੀ ਕਮੇਟੀ ਹੁਣ ਲਾਸਟ ਸਾਹਾਂ ਦੇ ਉੱਤੇ ਹੈ, ਉਹਨੂੰ ਇਹ ਕਦੋਂ ਉਹਦੀਆਂ ਚੋਣਾਂ ਕਰਵਾਉਂਦੇ ਨੇ, ਉੱਥੇ ਕਿਹਨੂੰ ਬਿਠਾਉਂਦੇ ਨੇ, ਕੀ ਨਹੀਂ ਕਰਦੇ। ਸੋ ਇੱਕ ਪਾਸੇ RSS ਹੈ ਜਿਹੜਾ ਲਗਭਗ 100 ਸਾਲ ਪਹਿਲਾਂ ਹੋਂਦ 'ਚ ਆਇਆ, ਆਈ ਜਮਾਤ, ਔਰ ਅੱਜ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਹੈ 2014 ਤੋਂ ਸਿੱਧੇ ਤੌਰ ਤੇ ਜਿਹੜਾ ਉਹ ਰੂਲ ਕਰ ਰਹੇ ਨੇ। ਔਰ ਸਾਡੀ ਜਿਹੜੀ ਇੰਸਟੀਟਿਊਸ਼ਨ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਨਿਕਲੀ, ਅੱਜ ਉਹ ਵੀ ਖੰਡ ਹੋ ਚੁੱਕੀ ਹੈ। ਪਰ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿਹੜੀ ਸਿਆਣਪ 18ਵੀਂ ਸਦੀ ਦੇ ਸਿੱਖਾਂ ਨੇ ਵਿਖਾਈ ਸੀ ਕਿ ਭਾਈ ਪੋਲੀਟੀਕਲ ਪਾਵਰ, ਰਾਜ ਸ਼ਕਤੀ ਤੋਂ ਬਿਨਾਂ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ, ਉਹਨਾਂ ਨੇ ਦੂਸਰੇ ਜਿਹੜਾ ਉਹ ਆਏ ਬਾਏ ਸ਼ਾਏ ਨਹੀਂ ਦੇਖਿਆ, ਉਹ ਸਿੱਧੇ ਤੌਰ ਦੇ ਉੱਤੇ ਜਿਹੜਾ ਰਾਜ ਸ਼ਕਤੀ ਦੇ ਨਾਲ ਸੀ। ਅੱਜ ਵੀ ਅਸੀਂ ਕੱਲੇ ਬਿਮਾਰੀ ਦੇ ਸਿੰਪਟਮਸ ਨਾਲ ਲੜ ਰਹੇ ਹਾਂ, ਉਹ ਕਿਸਾਨ ਮੋਰਚੇ ਦੇ ਹਵਾਲੇ ਨਾਲ ਹੋਏ ਜਾਂ ਗੁਰਦੁਆਰੇ ਆਜ਼ਾਦ ਕਰਾਉਣ ਦੇ, ਜਾਂ ਹੁਣ ਤਖਤ ਹਜ਼ੂਰ ਸਾਹਿਬ ਦੇ 17 ਮੈਂਬਰਾਂ ਚੋਂ 12 ਨੋਮੀਨੇਟ ਕਰਨ ਵਾਲਾ ਲਾਅ ਲਿਆਂਦਾ, ਉੱਥੇ ਅਸੀਂ ਇਕੱਠ ਕਰ ਲਿਆ, ਜਾਂ
ਉਹਦੇ ਤੇ ਕਮੈਂਟਰੀ ਸ਼ੁਰੂ ਹੋ ਗਈ ਹੈ। ਸੋ ਇਹ ਗੱਲ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਅਲਟੀਮੇਟਲੀ ਸਭ ਕੁਝ ਪੋਲੀਟੀਕਲ ਪਾਵਰ ਨਾਲ ਜੁੜਿਆ ਹੋਇਆ ਹੈ ਔਰ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਨਾ ਸਾਡੇ ਗੁਰਦੁਆਰੇ ਆਜ਼ਾਦ ਹੋ ਸਕਦੇ ਨੇ, ਨਾ ਸਾਡਾ ਅਕਾਲ ਤਖਤ ਆਜ਼ਾਦ ਹੋ ਸਕਦਾ ਹੈ ਔਰ ਨਾ ਹੀ ਸਾਡਾ ਆਨ ਮਾਨ ਸ਼ਾਨ ਦੇ ਨਾਲ ਜਿਹੜਾ ਸਿੱਖ ਵੇ ਆਫ ਲਾਈਫ ਹੈ ਉਹ ਪ੍ਰਫੁੱਲਤ ਹੋ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि आज इंटरनेशनल मां बोली दिवस है और लगभग 25 साल पहला यूनाइटेड नेशंस ने इस दिन ਨੂੰ इंटरनेशनल मदर लैंग्वेज डे वजों मानता ਦਿੱਤੀ ਸੀ। ਅਫਸੋਸ ਪੰਜਾਬੀ ਮਾਂ ਬੋਲੀ ਨੂੰ ਉਸ ਦੇ ਇੱਕ ਪੁੱਤਰਾਂ ਵੱਲੋਂ ਹੀ ਨਕਾਰਿਆ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅੱਜ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੈ ਔਰ ਇਸ ਨੂੰ ਯੂਨਾਈਟਿਡ ਨੇਸ਼ਨਸ ਦੀ ਬਾਡੀ ਯੂਨੈਸਕੋ ਨੇ 17 ਨਵੰਬਰ 1999 ਨੂੰ ਇੱਕ ਮਤੇ ਰਾਹੀਂ 21 ਫਰਵਰੀ ਦਾ ਦਿਨ ਮਿੱਥਿਆ ਸੀ। ਅੱਛਾ। ਲੇਕਿਨ ਯੂਨਾਈਟਿਡ ਨੇਸ਼ਨਸ ਨੇ ਇਸ ਨੂੰ ਇੱਕ ਪ੍ਰੋਪਰ ਰੈਜ਼ੋਲੂਸ਼ਨ ਰਾਹੀਂ ਫਿਰ 2002 ਦੇ ਵਿੱਚ ਮਾਨਤਾ ਦਿੱਤੀ। ਸੋ ਜੇ ਅਸੀਂ ਕਹਿਣਾ ਹੋਏ ਕਿ ਵੀ ਹੁਣ ਇਸ ਵਰੇ ਅਸੀਂ 22 ਸਾਲ ਬਾਅਦ ਵੀ ਉਸ ਦਿਨ ਨੂੰ ਯਾਦ ਕਰ ਰਹੇ ਔਰ ਇਹ ਦਿਨ 21 ਫਰਵਰੀ ਕਿਉਂ ਚੁਣਿਆ ਗਿਆ, ਇਸ ਦਾ ਇਤਿਹਾਸ ਅਸੀਂ ਹਰ ਸਾਲ 21 ਫਰਵਰੀ ਵਾਲੇ ਦਿਨ ਜਦੋਂ ਗੱਲ ਕਰਦੇ ਹਾਂ ਉਹ ਜ਼ਰੂਰ ਦੱਸਦੇ ਹਾਂ ਕਿ ਜਦੋਂ 2 ਨੇਸ਼ਨ ਸਿਧਾਂਤ ਦੇ ਉੱਤੇ ਪਾਕਿਸਤਾਨ ਹੋਣ ਦੇ ਵਿੱਚ ਆਇਆ। ਸੋ ਜ਼ਾਹਰ ਹੈ ਕਿ ਪਾਕਿਸਤਾਨ ਦੇ ਵਿੱਚ ਇਹ ਡਿਬੇਟ ਸੀ ਕਿ ਪਾਕਿਸਤਾਨ ਦੀ ਕੌਮੀ ਜ਼ੁਬਾਨ ਕੀ ਹੋਏ ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਉਹਨਾਂ ਨੇ ਡਿਕਲੇਅਰ ਉਰਦੂ ਨੂੰ ਨੈਸ਼ਨਲ ਲੈਂਗੁਏਜ ਕੀਤਾ। ਹਾਲਾਂਕਿ ਨਾ ਉਹਨਾਂ ਨੂੰ ਆਪ ਨੂੰ ਆਉਂਦੀ ਸੀ ਉਰਦੂ, ਨਾ ਹੀ ਪਾਕਿਸਤਾਨ ਦੇ ਈਵਨ 2% ਲੋਕ ਵੀ, ਕਿਉਂਕਿ ਉਰਦੂ ਤਾਂ ਗੰਗਾ ਜਮਨੀ ਤਹਿਜ਼ੀਬ ਦੀ ਜ਼ਬਾਨ ਸੀ ਜਿਹੜੇ ਯੂਪੀ, ਬਿਹਾਰ, ਦਿੱਲੀ ਜਾਂ ਹਿੰਦੂ ਹਾਰਟਲੈਂਡ ਚੋਂ ਗਏ ਸੀ। ਬੰਗਾਲੀਆਂ ਦੀ ਜ਼ਬਾਨ ਬੰਗਲਾ ਸੀ, ਉਧਰਲੇ ਪੰਜਾਬੀਆਂ ਦੀ ਪੰਜਾਬੀ, ਸਿੰਧੀਆਂ ਦੀ ਸਿੰਧੀ, ਬਲੋਚੀਆਂ ਦੀ ਬਲੋਚੀ ਔਰ ਪਠਾਣਾਂ ਦੀ ਪਸ਼ਤੋ ਸੀ। ਔਰ ਇਸ ਨੂੰ ਇਧਰਲਿਆਂ ਨੇ ਤਾਂ ਰੱਬੀ ਹੁਕਮ ਸਮਝ ਕੇ ਜਿਹੜਾ ਉਹ ਅਡਾਪਟ ਕਰ ਲਿਆ, ਲੇਕਿਨ ਬੰਗਾਲੀਆਂ ਦੇ ਵਿੱਚ ਇਸ ਨੂੰ ਲੈ ਕੇ ਰਿਜ਼ੈਂਟਮੈਂਟ ਹੋਈ ਔਰ ਉਸ ਦਾ ਪਹਿਲਾ ਪ੍ਰਗਟਾਵਾ 21 ਫਰਵਰੀ 1952 ਨੂੰ ਜਦੋਂ ਢਾਕਾ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਬੰਗਲਾ ਜ਼ਬਾਨ ਨੂੰ ਅੱਗੇ ਕਰਨ ਦੇ ਨਾਂ ਥੱਲੇ ਪ੍ਰੋਟੈਸਟ ਕੀਤਾ, ਗੋਲੀ ਚੱਲੀ, ਉਹਨਾਂ ਚੋਂ ਕੁਝ ਜਿਹੜੇ ਨੇ ਉਹ ਮਾਰੇ ਗਏ ਔਰ ਇਹ ਮੂਵਮੈਂਟ ਇੱਕ ਜਿਹੜੀ ਆਪਣੇ ਆਪ ਦੇ ਵਿੱਚ ਐਸਟੈਬਲਿਸ਼ ਹੋਈ। ਹਾਲਾਂਕਿ ਇਸ ਗੱਲ ਨੂੰ ਮੁੜ ਕੇ 1971 ਤੱਕ ਪਹੁੰਚਦੇ ਆ ਜਦੋਂ ਇੰਡੀਆ ਨੇ ਡਾਇਰੈਕਟ ਇੰਟਰਵੀਨ ਕੀਤਾ, ਜਿਹੜੀ ਹੈ ਮੁਕਤੀ ਵਾਹਿਨੀ ਬਣਾ ਕੇ, ਜਾਂ ਪਾਕਿਸਤਾਨ ਦੇ ਇਲੈਕਸ਼ਨ ਸਿਸਟਮ ਦੇ ਵਿੱਚ, ਕਿਉਂਕਿ ਬੰਗਲਾਦੇਸ਼ ਜਿਹਨੂੰ ਅੱਜ ਕਹਿੰਦੇ ਨੇ ਪੂਰਬੀ ਬੰਗਾਲ ਸੀ, ਮਸ਼ਰਕੀ ਬੰਗਾਲ ਇਹਨੂੰ ਕਿਹਾ ਜਾਂਦਾ ਸੀ, ਇਹਨਾਂ ਦੀ ਆਬਾਦੀ ਜ਼ਿਆਦਾ ਸੀ ਸਾਰੇ ਜਿਹੜਾ ਮਗਰਬੀ ਪੰਜਾਬ ਨੂੰ ਮਗਰਬੀ ਪਾਕਿਸਤਾਨ ਦੇ ਬਰਾਬਰ। ਜਦੋਂ ਮਗਰਬੀ ਪਾਕਿਸਤਾਨ ਕਿਹਾ ਜਾਂਦਾ ਹੈ ਉਹਦੇ 'ਚ ਪੰਜਾਬ, ਸਿੰਧ, ਬਲੋਚਿਸਤਾਨ, ਖੈਬਰ ਪਖਤੂਨਖਵਾ ਔਰ ਇਹ ਸਾਰੇ ਹੀ ਉਹਦਾ ਹਿੱਸਾ ਸੀ।
ਔਰ ਜਦੋਂ ਯਹੀਆ ਖਾਨ ਜਨਰਲ ਬਣਿਆ, ਅਯੂਬ ਖਾਨ ਜਦੋਂ ਪਾਵਰ ਚੋਂ ਲੱਥਾ, ਉਹਨੂੰ ਦੇ ਗਿਆ ਪਾਵਰ, ਉਹਨੇ ਇਲੈਕਸ਼ਨਾਂ ਆਰਡਰ ਕੀਤੀਆਂ। ਮੁਜੀਬੁਰ ਰਹਿਮਾਨ ਦੀ ਜਿਹੜੀ ਅਵਾਮੀ ਲੀਗ ਹੈ ਉਹ ਬੜੀ ਵੱਡੀ ਅਕਸਰੀਅਤ ਦੇ ਨਾਲ ਜਿੱਤੀ, ਮੈਜੋਰਟੀ ਸੀਟਾਂ ਉਹ ਜਿੱਤੀ। ਲੇਕਿਨ ਇਧਰ ਭੁੱਟੋ, ਜ਼ੁਲਫਕਾਰ ਅਲੀ ਭੁੱਟੋ, ਜਿਹਦਾ ਆਪਣਾ ਐਂਬੀਸ਼ਨ ਸੀ, ਉਸ ਨੇ ਫਿਰ ਯਹੀਆ ਖਾਨ ਨੂੰ ਮੈਨੀਪੂਲੇਟ ਕਰਕੇ ਉਸ ਨੂੰ, ਮੁਜੀਬੁਰ ਰਹਿਮਾਨ ਨੂੰ, ਜਿਹਨੂੰ ਬੰਗਾਲੀਆਂ ਨੇ ਬੰਗ ਬੰਧੂ ਕਹਿਣਾ ਸ਼ੁਰੂ ਕਰ ਦਿੱਤਾ ਸੀ, ਉਹਨੂੰ ਗ੍ਰਿਫਤਾਰ ਕਰਵਾਇਆ। ਔਰ ਪਾਕਿਸਤਾਨ ਦੀ ਫੌਜ ਨੇ ਬੰਗਲਾਦੇਸ਼ ਦੇ ਵਿੱਚ ਜਾ ਕੇ ਵਿਦ ਫੋਰਸ ਜਿਹੜਾ ਹੈ ਉਹਨੂੰ ਇੱਕ ਰਿਬੈਲੀਅਨ ਦਾ ਨਾਂ ਦੇ ਕੇ ਗੱਦਾਰੀ ਇਹ ਉਹ ਅਰੈਸਟ ਕਰ ਲਿਆ, ਪਾਕਿਸਤਾਨ ਦੀ ਕੈਦ 'ਚ ਰੱਖਿਆ ਮੁਜੀਬੁਰ ਰਹਿਮਾਨ ਨੂੰ ਇੱਧਰ ਮਗਰਬੀ ਪਾਕਿਸਤਾਨ 'ਚ। ਔਰ ਉੱਥੇ ਉਹਨਾਂ ਨੇ ਇੱਕ ਸਟੇਜ ਦੇ ਉੱਤੇ ਤਾਂ ਦਬਾ ਦਿੱਤਾ, ਪਰ ਇੰਡੀਆ ਦੇ ਆਪਣੇ ਡਿਜ਼ਾਈਨ ਸੀ, ਉਹ ਮੁਜੀਬੁਰ ਰਹਿਮਾਨ ਦੇ ਨਾਲ ਵੀ ਜਿਹੜਾ ਉਹ ਸਬੰਧ ਜੋੜੇ ਹੋਏ ਸੀ। ਔਰ ਮੁਕਤੀ ਵਾਹਿਨੀ ਰਾਹੀਂ ਔਰ ਇੰਦਰਾ ਗਾਂਧੀ ਨੇ ਫਿਰ ਜਿਵੇਂ ਫੌਜ ਭੇਜ ਕੇ 14 ਦਿਨਾਂ ਦੀ ਜਿਹੜੀ ਜੰਗ ਹੁੰਦੀ ਹੈ, ਜਿਸ ਦੇ ਵਿੱਚ 93,000 ਦੇ ਕਰੀਬ ਪਾਕਿਸਤਾਨੀ ਫੌਜੀ ਔਰ ਉਹਨਾਂ ਦੇ ਸਿਵਲੀਅਨ ਅਧਿਕਾਰੀ ਵੀ ਉਹ ਪ੍ਰਿਜ਼ਨਰ ਆਫ ਵਾਰ ਬਣਦੇ ਨੇ। ਔਰ ਜ਼ਾਹਰ ਹੈ ਵੀ ਢਾਕੇ ਦੇ ਉੱਤੇ ਉਹਨਾਂ ਦਾ ਕਬਜ਼ਾ ਹੁੰਦਾ ਹੈ ਫੌਜ ਦਾ। ਪਾਕਿਸਤਾਨ ਕੋਲ ਕੋਈ ਚੋਇਸ ਨਹੀਂ ਬਚਦੀ ਅਦਰ ਦੈਨ ਕਿ ਇਹਨੂੰ ਐਕਸੈਪਟ ਕਰੇ ਰਿਐਲਿਟੀ ਨੂੰ। ਸ਼ੇਖ ਮੁਜੀਬੁਰ ਰਹਿਮਾਨ ਨੂੰ ਰਿਲੀਜ਼ ਕੀਤਾ ਜਾਂਦਾ ਹੈ, ਉੱਥੋਂ ਸਿੱਧਾ ਪਹਿਲਾਂ ਲੰਡਨ ਆਉਂਦਾ ਔਰ ਫਿਰ ਜਹਾਜ਼ ਰਾਹੀਂ ਦਿੱਲੀ, ਜਿੱਥੇ ਇੰਦਰਾ ਗਾਂਧੀ ਸਮੇਤ ਸਾਰੀ ਕੈਬਨਿਟ ਉਹਨੂੰ ਰਿਸੀਵ ਕਰਦੀ ਹੈ। ਔਰ ਉਹ ਬੰਗਲਾ ਦੇ ਵਿੱਚ ਜਿਹੜਾ ਉਹ ਆਪਣਾ ਐਡਰੈਸ ਕਰਦਾ। ਬੰਗਲਾਦੇਸ਼ ਇੱਕ ਅੱਡ ਮੁਲਕ ਦੇ ਤੌਰ ਤੇ, ਪਾਕਿਸਤਾਨ ਵੀ ਉਹਨੂੰ ਰੈਕਗਨਾਈਜ਼ ਕਰ ਲੈਂਦਾ। ਔਰ ਬੰਗਲਾ ਜ਼ਬਾਨ ਜਿਹੜੀ ਹੈ, ਔਰ ਰਵਿੰਦਰਨਾਥ ਟੈਗੋਰ ਦਾ ਲਿਖਿਆ ਹੀ ਇਹ ਗੀਤ ਅਮਾਰ ਸੁਨਾਰ ਬਾਂਗਲਾ ਅੱਜ ਵੀ ਉਹਨਾਂ ਦਾ ਜਿਹੜਾ ਉਹ ਨੈਸ਼ਨਲ ਐਂਥਮ ਹੈ। ਸੋ ਇਹ, ਔਰ ਜਦੋਂ ਫਿਰ ਬੰਗਲਾਦੇਸ਼ ਇੱਕ ਅੱਡ ਮੁਲਕ ਬਣ ਜਾਂਦਾ ਹੈ, ਉਹਨਾਂ ਦੀ ਇਹ ਕੋਸ਼ਿਸ਼ ਸੀ UN ਦੇ ਮੈਂਬਰਸ਼ਿਪ ਬਣਨ ਤੋਂ ਬਾਅਦ ਕਿ ਉਹਨਾਂ ਨੇ ਇਸ ਦੇ ਉੱਤੇ ਲੋਬੀ ਕੀਤੀ ਕਿ ਯੂਨਾਈਟਿਡ ਨੇਸ਼ਨਸ ਜਿਹੜਾ ਹੈ ਉਹ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਬਣਾਏ, ਔਰ ਤਾਂ ਕਿ ਦੁਨੀਆ ਦਾ ਹਰ ਜਿਹੜਾ ਬਸ਼ਰ ਹੈ ਜਿੱਥੇ ਜਿੱਥੇ ਵੀ ਹੈ ਉਹ ਉਸ ਦਿਨ ਫਖਰ ਕਰੇ ਆਪਣੀ ਮਾਂ ਬੋਲੀ ਦੇ ਉੱਤੇ, ਮਦਰ ਟੰਗ। ਔਰ ਜ਼ਾਹਰ ਹੈ ਵੀ ਜਦੋਂ ਫਿਰ ਇਸ ਦੇ ਉੱਤੇ ਲੌਬੀ ਬੰਗਲਾਦੇਸ਼ ਨੇ ਬਾਕੀਆਂ ਨੂੰ ਵੀ ਰਲਾਇਆ ਤੇ ਉਹਨਾਂ ਨੇ ਉਸ ਇਤਿਹਾਸਕ ਦਿਨ ਨੂੰ ਯਾਦ ਕਰਦਿਆਂ 21 ਫਰਵਰੀ 1952 ਦਾ, ਜਦੋਂ ਕਿ ਢਾਕਾ ਦੇ ਵਿੱਚ ਬੰਗਲਾ ਜ਼ਬਾਨ ਦੇ ਲਈ ਮੂਵਮੈਂਟ ਸ਼ੁਰੂ ਹੋਈ ਸੀ, ਉਸ ਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਵਜੋਂ ਜਿਹੜਾ ਉਹ ਰੈਕਗਨਾਈਜ਼ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਪੰਜਾਬੀ ਦੇ ਹਵਾਲੇ ਨਾਲ ਤਾਂ ਸਾਡੇ ਕੋਲ ਬਹੁਤ ਕੁਝ ਕਹਿਣ ਨੂੰ ਹੈ। ਬੇਸ਼ੱਕ 7-8 ਹਜ਼ਾਰ ਸਾਲ ਦੀ ਸਾਡੀ ਉਸ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਛਿੰਦੇ 5 ਦਰਿਆਵਾਂ ਦੀ ਧਰਤੀ, ਤੇ ਅੱਜ ਦੇ ਜੇ ਕੰਟੈਕਸਟ ਦੇ ਵਿੱਚ ਗੱਲ ਕਰੀਏ, ਅਸੀਂ ਮਤਰੇਈ ਮਾਂ ਨਾ ਹੋਏ ਕਿਸੇ ਦੀ, ਮਤਰੇਆ ਪਿਓ ਨਾ ਹੋਏ, ਇਹ ਲਫ਼ਜ਼ ਤਾਂ ਸੁਣਦੇ, ਪਰ ਜਦੋਂ ਪੁੱਤਰ ਧੀਆਂ ਮਤਰਿਆਂ ਵਾਂਗ ਬਿਹੇਵ ਕਰਨ ਤੇ ਅਸਲੀ ਮਾਂ ਜਿਹੜੀ ਹੈ ਉਹ ਅਸਲੀ ਪੁੱਤਰ ਜੰਮ ਕੇ ਵੀ ਜਾਂ ਅਸਲੀ ਧੀਆਂ ਜੰਮ ਕੇ ਵੀ ਉਹ ਰੁਲੇਵੇਂ ਦੇ ਵਿੱਚ ਹੋਏ ਤਾਂ ਫਿਰ ਉਹਨਾਂ ਨੂੰ ਤੁਸੀਂ ਕੀ ਕਹੋਗੇ। ਸੋ ਮੈਂ ਸਮਝਦਾ ਕਿ ਇੱਕ ਵੱਡਾ ਹਿੱਸਾ ਸਾਡੇ ਖਿੱਤੇ ਦਾ 47 ਦੇ ਵਿੱਚ ਜਦੋਂ ਪੰਜਾਬ ਦੀ ਵੰਡ 29 ਜ਼ਿਲ੍ਹੇ ਸੀ, 13 ਇੱਧਰ ਆਏ, ਬਾਕੀ ਪਾਕਿਸਤਾਨ ਦਾ ਹਿੱਸਾ ਬਣੇ। ਲਗਭਗ 62% ਏਰੀਆ ਪੰਜਾਬ ਦਾ ਜਿਹੜਾ 47 ਤੋਂ ਪਹਿਲਾਂ ਸੀ ਉਹ ਪਾਕਿਸਤਾਨੀ ਪੰਜਾਬ ਬਣਿਆ। ਔਰ ਅੱਜ ਵੀ ਪਾਕਿਸਤਾਨ ਦੀ ਸਭ ਤੋਂ ਜ਼ਿਆਦਾ ਆਬਾਦੀ ਪੰਜਾਬ ਦੀ ਹੈ, ਲੇਕਿਨ ਜਿਹੜੀ ਆਪਣੀ ਜ਼ਬਾਨ, ਈਵਨ ਜੇ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਵੀ ਕੋਈ ਪੰਜਾਬੀ 'ਚ ਤਕਰੀਰ ਨਹੀਂ ਕਰ ਸਕਦਾ। ਹਾਲਾਤ ਇਹ ਨੇ ਉਹਨਾਂ ਦੇ, ਜਿਹੜੇ ਵੀ ਮੈਨੂੰ ਉਹਨਾਂ ਦੇ ਸ਼ੋਅ ਕਦੇ ਦੇਖਣ ਦਾ ਸੁਣਨ ਦਾ ਮੌਕਾ ਮਿਲਦਾ, ਬੜੀ ਉਰਦੂ ਬੋਲਣ ਦੀ ਕੋਸ਼ਿਸ਼ ਕਰਦੇ ਨੇ। ਉਹ ਪਾਕਿਸਤਾਨ ਦੇ ਹੀ ਸ਼ਾਇਰ ਹੋਏ ਨੇ ਉਸਤਾਦ ਦਾਮਨ, ਤੇ ਉਹਨਾਂ ਦਾ ਮੈਂ ਹੁਣ ਅੱਜ ਕਿਉਂਕਿ ਮਦਰ ਲੈਂਗੁਏਜ ਡੇ ਦੇ ਉੱਤੇ ਗੱਲ ਕਰ ਰਹੇ ਤਾਂ ਉਸਤਾਦ ਦਾਮਨ ਨੇ ਇੱਕ ਵਾਰ ਕਿਹਾ ਸੀ, ਕਹਿੰਦਾ ਵੀ ਜਦੋਂ ਪੰਜਾਬੀ ਜਿਹੜਾ ਨਾ ਉਰਦੂ ਬੋਲਦਾ ਹੈ ਤੇ ਇਵੇਂ ਲੱਗਦਾ ਝੂਠ ਬੋਲ ਰਿਹਾ ਕਿ ਵੀ, ਔਰ ਇਹੀ ਹਾਲ ਮੈਂ ਦੇਖਦਾ ਕਿ ਵੀ ਉਰਦੂ ਜ਼ਬਾਨ ਜਿਹਨਾਂ ਦੀ ਹੈ, ਜਦੋਂ ਤੁਸੀਂ ਉਹਨਾਂ ਦੀ, ਉਰਦੂ ਬਹੁਤ ਖੂਬਸੂਰਤ ਜ਼ਬਾਨ ਹੈ, ਸਵਾਦ ਆਉਂਦਾ ਹੈ, ਸਾਰੀ ਸ਼ੇਰੋ ਸ਼ਾਇਰੀ ਦੂਜੀ ਉਸ ਤੋਂ ਬਿਨਾਂ ਹੁੰਦੀ ਨੇ, ਲੇਕਿਨ ਉਹਨਾਂ ਨੂੰ ਇੱਕ ਐਜ਼ ਏ ਜ਼ਬਾਨ ਰਹਿਣਾ ਇੱਕ ਵੱਖਰੀ ਗੱਲ ਹੈ। ਪਰ ਐਸੀ ਕੀ ਮਜਬੂਰੀ ਹੈ ਪੰਜਾਬ ਦੇ ਪੁੱਤਰ ਧੀਆਂ ਦੀ, ਜੇ ਲਹਿੰਦੇ ਪੰਜਾਬ ਦੀ ਗੱਲ ਕਰੀਏ, ਅੱਜ ਬੇਸ਼ੱਕ ਥੋੜੀ ਬਹੁਤ ਰਿਵਾਈਵਲ ਵੱਲ ਗੱਲ ਜਾ ਰਹੀ ਹੈ, ਕਾਨਫਰੰਸਾਂ ਹੋ ਜਾਂਦੀਆਂ ਨੇ ਇਸ ਦਿਨ ਦੇ ਉੱਤੇ, ਕੋਈ ਤਾਂ ਕਿਤੇ ਕੋਈ ਮੁਸ਼ਾਇਰਾ ਹੋ ਜਾਂਦਾ ਜਾਂ ਦੂਸਰਾ, ਲੇਕਿਨ ਸਰਕਾਰੀ ਤੌਰ ਦੇ ਉੱਤੇ ਜਿਸ ਕਿਸਮ ਦੀ ਇਹ ਸਾਰੀ ਲਾਈਨ ਲਈ, ਉਹਦਾ ਨਤੀਜਾ ਕਿ ਪੰਜਾਬੀ ਜਿਹੜੇ ਲਹਿੰਦੇ ਪੰਜਾਬ ਦੇ, ਉਹਨਾਂ ਦੀਆਂ ਅਗਲੀਆਂ ਜਨਰੇਸ਼ਨਸ, ਉਹਨਾਂ ਨੂੰ ਤਾਂ ਫਿਰ ਇਹੀ ਸਿਖਾਇਆ ਗਿਆ ਕਿ ਜੀ ਇਹ ਦਿਹਾਤੀਆਂ ਦੀ ਹੈ। ਜੇ ਉਹਨਾਂ ਦੇ ਨਾਨਾ ਨਾਨੀ ਜਾਂ ਦਾਦਾ ਦਾਦੀ ਪਿੰਡੋਂ ਆਉਂਦੇ ਸੀ ਤੇ ਉਹਨਾਂ ਨੂੰ ਵੀ ਉਹ ਤਾਕੀਦ ਕਰਦੇ ਬੱਚਿਆਂ ਨੂੰ ਵੀ ਕਿ ਨਾ ਇਹ ਦਿਹਾਤੀ ਨੇ, ਇਹਨਾਂ ਦੀ ਨਹੀਂ।
ਅਸੀਂ ਤਾਂ ਜਿਹੜੇ ਆ ਬੜੇ ਸੋਫਿਸਟੀਕੇਟ ਹੈ। ਸੋ ਇਸੇ ਅੰਦਾਜ਼ ਦੇ ਵਿੱਚ ਅਸੀਂ ਇਧਰਲੇ ਭਾਰਤੀ ਕਬਜ਼ੇ ਵਾਲੇ ਜੇ ਪੰਜਾਬ ਦੀ ਗੱਲ ਕਰੀਏ ਤੇ 1951 ਚ ਜਦੋਂ ਪਹਿਲੀ ਮਰਦਮਸ਼ੁਮਾਰੀ ਪੰਜਾਬ ਦੇ ਵਿੱਚ ਹੁੰਦੀ ਹੈ ਤੇ ਸਾਡੇ ਹਿੰਦੂ ਭੈਣ ਭਰਾ ਉਸ ਖਿੱਤੇ ਦੇ ਲਹਿੰਦੇ ਪੰਜਾਬ ਤੋਂ ਬਾਅਦ ਚੜ੍ਹਦੇ ਪੰਜਾਬ ਦੇ ਮਤਰਿਆਂ ਦੀ ਗੱਲ ਕਰੀਏ, ਉਹ ਆਪਣੀ ਬੋਲੀ ਹਿੰਦੀ ਲਿਖਾਉਂਦੇ ਨੇ ਔਰ ਪੰਜਾਬੀ ਬੋਲ ਕੇ ਹਿੰਦੀ ਲਿਖਾ ਰਹੇ ਹੁੰਦੇ ਨੇ ਕਿ ਵੀ। ਔਰ ਜਿਵੇਂ ਮੈਂ ਲਹਿੰਦੇ ਪੰਜਾਬ ਦੀ ਗੱਲ ਕੀਤੀ, ਵੀ ਜਦੋਂ ਤੁਸੀਂ ਉਹਨਾਂ ਦੇ ਟਾਕ ਸ਼ੋਅ ਦੂਸਰੇ ਦੇਖਦੇ ਹੋ, ਕੱਲ ਹੀ ਮੈਂ ਦੇਖ ਰਿਹਾ ਸੀ, ਇੱਕ ਬੜੀ ਅੱਛੀ ਹੋਸਟ ਹੈਗੀ ਹੈ ਤੇ ਉਹ ਕੋਈ ਨੁਕਤਾ ਜਿਹੜਾ ਉਹ ਕਲੀਅਰ ਕਰ ਰਹੀ ਹੈ ਗੈਸਟ ਦੇ ਨਾਲ, ਤੇ ਫਿਰ ਉਹ ਕਹਿ ਰਿਹਾ, ਉਹ ਮਿਲ ਨਹੀਂ ਰਿਹਾ ਫਰੇਜ਼ ਕਹਿਣ ਨੂੰ, ਤੇ ਕਹਿੰਦੇ ਫਿਰ ਇਹਦਾ ਮਤਲਬ ਤਾਂ ਇਹੀ ਹੋਇਆ ਕਿ ਪੀਂਗ ਮੈਂ ਪਾਵਾਂ ਝੂਟੇ ਤੂੰ ਲੈ। ਹੁਣ ਉਰਦੂ ਦਾ ਪ੍ਰੋਗਰਾਮ ਚੱਲ ਰਿਹਾ ਸੀ, ਲੇਕਿਨ ਇਹ ਜਿਹੜੀ ਐਕਸਪ੍ਰੈਸ਼ਨ ਹੈ ਕਿ ਬਈ ਪੀਂਗ ਮੈਂ ਪਾਵਾਂ ਝੂਟੇ ਤੂੰ ਲੈ, ਹੋਰ ਜ਼ਬਾਨ ਚ ਤਾਂ ਕਿਵੇਂ ਉਹਨੂੰ ਹੈ ਹੀ ਨਹੀਂ ਸੀ। ਸੋ ਇਹ ਉੱਥੇ ਵੀ ਉਹਨਾਂ ਦਾ ਹੁੰਦਾ। ਫਿਰ ਇਹ ਕਹਿੰਦੇ ਜੈਸੇ ਪੰਜਾਬੀ ਮੈਂ ਕਹਤੇ हैं, ਫਿਰ ਠੇਠ ਪੰਜਾਬੀ ਨਿਕਲ ਆਏਗੀ ਲਾਹੌਰੀ। ਉਹ ਵੀ ਤੁਸੀਂ ਗੱਲ ਹੀ ਉਹਦੇ ਚ ਕਰੋ, ਤੁਹਾਨੂੰ ਕੀ ਤਕਲੀਫ ਹੈ। ਲੇਕਿਨ ਇਹ ਵੀ ਇੱਕ ਆਪਣੇ ਕਿਸਮ ਦੀ ਦਾ ਅਹਿਸਾਸੇ ਕਮਤਰੀ ਹੁੰਦਾ ਹੈ। ਤੇ ਸਾਡੇ ਪੰਜਾਬੀ ਹਿੰਦੂ ਭੈਣ ਭਰਾਵਾਂ ਨੇ ਉਹਨਾਂ ਨੇ ਹਿੰਦੀ ਦੀਆਂ ਵੀ ਲੱਤਾਂ ਤੋੜੀਆਂ ਔਰ ਇਹੀ ਹਨ ਜੀ ਭੈਣ ਜੀ ਹਮ ਤੋਂ ਲੋਡੇ ਵੇਲੇ दाल ਧਰ देते हैं, हौली हौली रीझती रहती है, देखो हमने वाह पंजाबी वाह हिंदी सीख ली है। सो इस किस्म ਦੇ ਵਰਤਾਰੇ ਚ ਦਾ ਹੀ ਨਤੀਜਾ 1961 ਚ ਵੀ ਝੂਠ ਬੋਲਿਆ। ਉਹਦੇ ਚੋਂ ਹੀ ਜਦੋਂ ਪੰਜਾਬ ਦੇ 4 ਟੁਕੜੇ ਹੋਏ, ਜਦੋਂ ਕਿ ਇੱਕ ਪਾਸੇ ਪਹਿਲਾਂ ਹੀ ਜਿਹੜਾ 62% ਪੰਜਾਬ ਤਾਂ ਇੱਧਰ ਆ ਗਿਆ 47 ਚ, ਜਿਹੜਾ ਬਚਿਆ 38% ਉਹਦੇ ਅੱਗੋਂ 4 ਟੁਕੜੇ ਹੋ ਗਏ, ਕਿਉਂਕਿ ਅਦਰਵਾਈਜ਼ ਜੇ ਪੰਜਾਬੀ ਸੂਬੇ ਦੀ ਮੰਗ ਸੀ, ਉਹਨੇ 38% ਨੂੰ ਤੁਸੀਂ ਕਹੋ ਜੀ ਪੰਜਾਬੀ ਜ਼ਬਾਨ ਹੈ, ਹਿੰਦੀ ਅੰਗਰੇਜ਼ੀ ਵੀ ਪੜ੍ਹਾ ਦਿਓ, 3 ਲੈਂਗੁਏਜ ਫਾਰਮੂਲਾ ਸੀ, ਉਹਦੇ ਚੋਂ ਹਰਿਆਣਾ ਕੱਢਤਾ, ਹਿਮਾਚਲ ਕੱਢਤਾ, ਚੰਡੀਗੜ੍ਹ ਕੱਢਤਾ, ਤੇ ਉਹ 50,300 ਸਕੁਅਰ ਕਿਲੋਮੀਟਰ ਦਾ ਪੰਜਾਬ। ਔਰ ਅੱਜ ਗੁਲਾਮੀ ਦਾ ਹਾਲ ਇਹ ਹੈ, ਬੇਸ਼ੱਕ ਸਟੇਟ ਲੈਂਗੁਏਜ ਦੇ ਤੌਰ ਤੇ ਪੰਜਾਬੀ ਰੈਕਗਨਾਈਜ਼ ਹੋਈ, ਮਾਂ ਬੋਲੀ ਦਾ ਬਿੱਲ ਲਛਮਣ ਸਿੰਘ ਗਿੱਲ ਨੇ ਪਾਸ ਕਰਾਇਆ। ਅੱਜ ਤੁਸੀਂ ਨੈਸ਼ਨਲ ਹਾਈਵੇਜ਼ ਤੋਂ ਲੈ ਕੇ ਈਵਨ ਜਿਹੜੇ ਗੁਰਮੁਖੀ ਸਕ੍ਰਿਪਟ ਦੇ ਵਿੱਚ ਲੱਖਰ ਲਿਖੇ ਜਾਂਦੇ ਨੇ, ਉਹਦੇ ਚ ਪੰਜਾਬੀ ਦਾ ਉਹ ਬੇੜਾਗਰ ਕੀਤਾ ਜਾਂਦਾ ਹੈ। ਤੇ ਪੰਜਾਬ ਦੇ ਵਿੱਚ ਪਬਲਿਕ ਸਕੂਲ, ਦੂਜੇ ਤੀਜੇ RSS ਦੇ ਤਾਂ ਸਕੂਲਾਂ ਦੀ ਗੱਲ ਹੀ ਵੱਖਰੀ ਹੈ, ਕ੍ਰਿਸਚੀਅਨ ਸਕੂਲ, ਈਵਨ ਇੱਥੋਂ ਤੱਕ ਕਿ ਜਿਹੜਾ ਵੀ ਥੋੜਾ ਬਹੁਤ ਪ੍ਰਾਈਵੇਟ ਹੈ ਉਹਦੇ ਚ ਪੰਜਾਬੀ ਬੋਲਣ ਤੇ ਫਾਈਨ ਕੀਤਾ ਜਾਂਦਾ ਹੈ। ਔਰ ਤੁਸੀਂ ਸਿੱਖ ਘਰਾਂ ਦੇ ਵਿੱਚ ਉਵੇਂ ਹੀ, ਜਿਵੇਂ ਜੇ ਉਸਤਾਦ ਦਾਮਨ ਨੇ ਕਿਹਾ ਨਾ ਵੀ ਉਰਦੂ ਬੋਲਦਾ ਜਿਹੜਾ ਸਿੱਖ ਹੈ ਨਾ ਉਰਦੂ ਬੋਲਦਾ ਪੰਜਾਬੀ, ਇਵੇਂ ਲੱਗਦਾ ਝੂਠ ਬੋਲਦਾ। ਤੇ ਮੈਂ ਜਦੋਂ ਹਿੰਦੀ ਬੋਲਦੇ ਸਿੱਖਾਂ ਨੂੰ ਦੇਖਦਾ, ਉਹ ਪਹਿਲਾਂ ਤਾਂ ਦਿੱਲੀ ਬੰਬਈ ਦੇ ਕਲਚਰ ਹੀ ਸੀ, ਅੱਜ ਪੰਜਾਬ 'ਚ ਵੀ ਹੈ, ਤੇ ਇਵੇਂ ਲੱਗਦਾ ਕਿ ਵੀ ਇਹ ਇਸ ਧਰਤੀ ਤੇ ਨਹੀਂ ਹੈਗੇ, ਕਿਤੋਂ ਹੋਰ ਹੀ ਉੱਥੋਂ ਹੀ ਆਏ ਨੇ, ਹਰਿਦੁਆਰ ਤੋਂ ਆਏ ਨੇ ਜਾਂ ਬਨਾਰਸ ਤੋਂ ਆਏ ਨੇ, ਇਸ ਕਿਸਮ ਦਾ। ਸੋ ਇਹ ਇੱਕ ਜਦੋਂ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ, ਬੇਸ਼ੱਕ ਸਿੱਖਾਂ ਨੂੰ ਇਹ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਪੰਜਾਬੀ ਦੀ ਲੜਾਈ ਲੜੀ, ਪੰਜਾਬੀ ਸੂਬਾ ਬਣਾਇਆ, ਔਰ ਅੱਜ ਇੱਕ ਵੱਡੀ ਲਹਿਰ ਹੈ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ ਦੇ ਵਿੱਚ। ਹਰ ਗੁਰਦੁਆਰੇ ਦੇ ਨਾਲ ਗੁਰਮਤ ਸਕੂਲ ਹੈ, ਪੰਜਾਬੀ ਸਕੂਲ ਹੈ, ਕਿਉਂਕਿ ਸਾਡੇ ਲਈ ਮਹਿਜ਼ ਇੱਕ ਜ਼ਬਾਨ ਤੱਕ ਹੀ, ਮਾਂ ਬੋਲੀ ਤੱਕ ਨਹੀਂ, ਸਾਡਾ ਤਾਂ ਕਲਚਰ, ਜਦੋਂ ਅਸੀਂ ਸਕਾਫਤ ਦੀ ਗੱਲ ਕਰਦੇ ਹਾਂ, ਸਿਵਲਾਈਜੇਸ਼ਨ ਦੀ ਗੱਲ ਕਰਦੇ ਹਾਂ, ਸੱਭਿਅਤਾ ਦੀ ਗੱਲ ਕਰਦੇ ਹਾਂ, ਤੇ ਫਿਰ ਕਿਸੇ ਵੀ ਸਿਵਲਾਈਜੇਸ਼ਨ ਦੇ ਲਈ ਲੈਂਗੁਏਜ ਬਹੁਤ ਇੰਪੋਰਟੈਂਟ ਹੁੰਦੀ। ਇੱਕ ਬੋਲੀ ਹੈ, ਇੱਕ ਸਕ੍ਰਿਪਟ ਹੈ। ਪੰਜਾਬੀ ਬੋਲੀ ਵੀ ਹੈ ਜਿਹੜੀ ਜ਼ਾਹਰ ਹੈ ਕਿ ਇਹਦੇ ਬਾਵਜੂਦ ਕਿ 75 ਸਾਲਾਂ ਤੋਂ ਉਧਰ ਲਿਆ ਨੇ ਉਰਦੂ ਨੂੰ ਮਾਂ ਕਹਿ ਦਿੱਤਾ, ਇਧਰ ਲਿਆ ਨੇ ਹਿੰਦੀ ਨੂੰ ਕਹਿ ਦਿੱਤਾ, ਲੇਕਿਨ ਮੂੰਹੋਂ ਤਾਂ ਉਹੀ ਨਿਕਲਦਾ ਜੋ ਹੈ, ਜੋ ਭਾਵੇਂ ਰੋਣ ਪਿੱਟਣ ਵੇਲੇ ਹੋਏ, ਗਾਲੀ ਗਲੋਚ ਵੇਲੇ ਹੋਏ, ਜਾਂ ਜਦੋਂ ਛਿੱਤਰ ਪੈ ਰਹੇ ਹੋਣ, ਉਦੋਂ ਵੀ ਹਾਏ ਮਾਂ ਕਹਿੰਦੇ ਨੇ, ਹਾਏ ਮਾਤਰੀ ਤਾਂ ਨਹੀਂ ਕਹਿੰਦੇ, ਜਾਂ ਮਾਤਰੀ ਸ਼੍ਰੀ, ਜਿਹੜਾ ਉਹ ਉਹਨਾਂ ਨੇ ਡਰਾਮਿਆਂ ਵਾਲੇ ਹਿੰਦੀ ਵਾਲਿਆਂ ਨੇ ਰਾਮਾਇਣ ਮਹਾਭਾਰਤ ਬਣਾ ਕੇ ਸੁਣਾ ਦਿੱਤਾ। ਸੋ ਅਸੀਂ ਜਿੱਥੇ ਅੱਜ ਇਸ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਦੇ ਲਈ ਪੰਜਾਬੀ ਸੂਬਾ ਮੋਰਚਾ, ਜਿਹਦੇ 'ਚ ਕੁਰਬਾਨੀਆਂ 10-11 ਸਾਲ ਦਾ ਬੱਚਾ ਕਾਕਾ ਇੰਦਰਜੀਤ ਸਿੰਘ ਕਰਨਾਲ ਦਾ ਰਹਿਣ ਵਾਲਾ, ਜਿਹਨੂੰ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਮਾਰ ਕੇ ਖੂਹ ਦੇ ਵਿੱਚ ਸੁੱਟਿਆ ਗਿਆ ਸੀ। ਬਠਿੰਡਾ ਜੇਲ੍ਹ ਦੇ ਵਿੱਚ ਗੋਲੀ ਚਲਾ ਕੇ ਪ੍ਰਤਾਪ ਸਿੰਘ ਕੈਰੋਂ ਨੇ ਕਿੰਨਿਆਂ ਨੂੰ ਸ਼ਹੀਦ ਕੀਤਾ, ਜਿਨ੍ਹਾਂ ਦੀਆਂ ਫੋਟੋਆਂ ਕਿਸੇ ਵੇਲੇ ਸੈਂਟਰਲ ਸਿੱਖ ਮਿਊਜ਼ੀਅਮ 'ਚ ਲੱਗੀਆਂ ਹੁੰਦੀਆਂ ਸੀ, ਹੁਣ ਨਹੀਂ ਮੈਨੂੰ ਪਤਾ ਹੈ ਨੇ ਕਿ ਨਹੀਂ। ਔਰ ਉਹਨਾਂ ਸਾਰੀਆਂ 57,000 ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਇੱਕ ਸਟੇਜ ਸੀ ਜਿਵੇਂ ਅੱਜ ਕਿਸੇ ਨੂੰ ਵੀ ਖਾਲਿਸਤਾਨੀ ਕਹਿ ਕੇ ਤੁਸੀਂ ਅੰਦਰ ਦੇ ਦਿੰਦੇ ਹੋ, ਉਦੋਂ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਦੇ ਉੱਤੇ ਪਾਬੰਦੀ ਸੀ। ਸਿੱਖਾਂ ਨੇ ਉਹ ਲੜਾਈ ਵੀ ਲੜੀ, ਪੰਜਾਬੀ ਜ਼ੁਬਾਨ ਦਾ ਸੂਬਾ ਵੀ ਬਣਾਇਆ। ਵੱਖਰੀ ਕਹਾਣੀ ਹੈ
ਕਿ ਉੱਥੇ ਅੱਜ ਕੀ ਲਾਗੂ ਹੈ ਤੇ ਕੀ ਨਹੀਂ ਲਾਗੂ। ਔਰ ਇਸ ਸਾਰੇ ਦੇ ਚੱਲਦਿਆਂ ਮੈਂ ਇਸ ਨੂੰ ਕਲੋਜ਼ ਕਰਾਂਗਾ ਉਸਤਾਦ ਦਾਮਨ ਦੀ ਨਜ਼ਮ ਦੇ ਨਾਲ ਹੀ, ਜਿੱਥੇ ਅਸੀਂ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ ਇਸ ਦਿਨ ਦੀ। ਔਰ ਨਗੂਗੀ ਵਾ ਥਿਉਂਗੇ ਇਹ ਥਿੰਕਰ ਹੈ, ਉਸ ਦੀ ਇੱਕ ਕੋਟ ਹੈ, ਜੇ ਤੁਹਾਨੂੰ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਆਉਂਦੀਆਂ ਹਨ ਅਤੇ ਤੁਹਾਨੂੰ ਆਪਣੀ ਮਾਂ ਬੋਲੀ ਜਾਂ ਆਪਣੇ ਸੱਭਿਆਚਾਰ ਦੀ ਭਾਸ਼ਾ ਨਹੀਂ ਆਉਂਦੀ ਤਾਂ ਇਸੇ ਨੂੰ ਗੁਲਾਮੀ ਕਹਿੰਦੇ ਹਨ। ਔਰ ਇਹ ਉਸਤਾਦ ਦਾਮਨ ਜਿਨ੍ਹਾਂ ਨੇ ਕਿਹਾ, ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ। ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਗੋਦੀ ਜਿਹਦੇ ਚ ਪਲ ਕੇ ਜਵਾਨ ਹੋਇਓ ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ, ਜੇ ਪੰਜਾਬੀ ਪੰਜਾਬੀ ਹੀ ਕੂਕਣਾਈ, ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ। ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ। ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ, ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ। ਇਹਦਾ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਣਾ, ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ। ਇਹਦੇ ਲੱਖ ਹਰੀਫ ਪੈ ਹੋਣ ਪੈਦਾ, ਦਿਨ ਬਦਿਨ ਇਹਦੀ ਸ਼ਕਲ ਬਣਦੀ ਰਹੇਗੀ। ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ। ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ, ਫਾਂ ਫਾਂ ਕਰਦਾ, ਫੂੰ ਫੂੰ ਆਉਂਦਾ, ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ, ਚਾਂ ਚਾਂ ਕਰਦਾ, ਚੂੰ ਚੂੰ ਆਉਂਦਾ। ਹੁਣ ਇਹ ਖੂਬਸੂਰਤੀ ਪੰਜਾਬੀ ਜ਼ਬਾਨ ਹੈ। ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ, ਫਾਂ ਫਾਂ ਕਰਦਾ, ਫੂੰ ਫੂੰ ਆਉਂਦਾ, ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ, ਚਾਂ ਚਾਂ ਕਰਦਾ, ਚੂੰ ਚੂੰ ਆਉਂਦਾ। ਉਹ ਬੋਲਦਾ ਬੋਲਦਾ ਟੁਰੀ ਜਾਂਦਾ, ਖੌਰੇ ਮੇਰੇ ਬੁੱਲਾਂ ਨੂੰ ਸਿਉਂ ਆਉਂਦਾ। ਇਹ ਗੱਲ ਹੈ ਮਾਂ ਤੇ ਪੁੱਤਰਾਂ ਦੀ, ਕੋਈ ਤੀਸਰਾ ਇਹਦੇ ਵਿੱਚ ਕਿਉਂ ਆਉਂਦਾ। ਫਿਰ ਉਹਨਾਂ ਨੇ ਕਿਹਾ, ਉਰਦੂ ਦਾ ਮੈਂ ਦੁਖੀ ਨਹੀਂ, ਉਰਦੂ ਦਾ ਮੈਂ ਦੁਖੀ ਨਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ। ਪੁੱਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਬੁੱਲਾ ਮਿਲਿਆ ਇਸੇ ਵਿੱਚੋਂ ਵਾਰਸ, ਇਸੇ ਵਿੱਚੋਂ ਮੇਰੀ ਮਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਇਹਦੇ ਬੋਲ ਕੰਨਾਂ ਵਿੱਚ ਪੈਂਦੇ, ਦਿਲ ਮੇਰੇ ਦੇ ਵਿੱਚ ਨੇ ਰਹਿੰਦੇ। ਤਪਦੀਆਂ ਹੋਈਆਂ ਰੇਤਾਂ ਉੱਤੇ ਇੱਕ ਠੰਡੀ ਛਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਇਹਦੇ ਦੁੱਧਾਂ ਦੇ ਵਿੱਚ ਮੱਖਣੀ, ਮੱਖਣਾ ਵਿੱਚ ਘਿਓ ਦੀ ਚੱਖਣੀ, ਡੱਬ ਖੜੱਬੀ ਦੁੱਧਲ ਜਿਹੀ, ਇਹ ਇੱਕ ਸਾਡੀ ਗਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਅਖੀਰ ਚ ਮੈਂ ਇਹਨੂੰ ਫਿਰ ਦੁਹਰਾਵਾਂਗਾ, ਇਹਦੇ ਦੁੱਧਾਂ ਦੇ ਵਿੱਚ ਮੱਖਣੀ, ਮੱਖਣਾ ਦੇ ਵਿੱਚ ਘਿਓ ਦੀ ਚੱਖਣੀ, ਡੱਬ ਖੜੱਬੀ ਦੁੱਧਲ ਜਿਹੀ, ਇੱਕ ਸਾਡੀ ਗਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਸਾਨੂੰ ਫਖਰ ਹੋਣਾ ਚਾਹੀਦਾ ਹੈ, ਮਾਣ ਹੋਣਾ ਚਾਹੀਦਾ ਹੈ। ਔਰ ਅਸੀਂ TV 84 ਦੇ ਇਸ ਪਲੇਟਫਾਰਮ ਤੋਂ ਇਹ ਮਾਣਤਾ ਲੈ ਸਕਦੇ ਹਾਂ ਕਿ ਪਿਛਲੇ ਲਗਭਗ 12 ਸਾਲਾਂ ਤੋਂ ਅਸੀਂ ਉਹ ਕੌਮਾਂਤਰੀ ਸਿਆਸਤ ਹੋਏ, ਉਹ ਸਾਇੰਸ ਦੀਆਂ ਗੁੰਝਲਾਂ ਨਾਲ ਜੁੜੀਆਂ ਹੋਈਆਂ ਗੱਲਾਂ ਹੋਣ, ਧਾਰਮਿਕ ਪਲੇਟਫਾਰਮ ਹੋਏ, ਤਾਰੀਖੀ ਹੋਏ, ਅਸੀਂ ਇਸ ਆਪਣੀ ਮਾਂ ਬੋਲੀ ਪੰਜਾਬੀ ਨੂੰ ਹੀ ਜਿਹੜਾ ਮਾਧਿਅਮ ਬਣਾਇਆ ਆਪਣੀ ਗੱਲ ਕਹਿਣ ਦਾ। ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਵੀ, ਔਰ ਜਿਹੜਾ ਡਾਇਸਪੋਰਾ ਕਮਿਊਨਿਟੀ ਹੈ, ਉਹ ਸਾਡੇ ਪਾਕਿਸਤਾਨੀ ਭੈਣ ਭਰਾ ਹੋਣ, ਸਾਡੇ ਆਪਣੇ ਤਾਂ ਹੈ ਹੀ ਨੇ, ਉਹ ਸਾਰੇ ਵੀ ਇਸ ਪਲੇਟਫਾਰਮ ਰਾਹੀਂ ਜੁੜੇ ਨੇ। ਔਰ ਬਹੁਤ ਸਾਰੇ ਜਿਹੜੇ ਲਾਹੌਰ ਜਾਂ ਦੂਸਰਿਆਂ ਚੋਂ ਸਾਨੂੰ ਕਈ ਵਾਰ ਲਿਖਦੇ ਨੇ, ਉਹ ਕਹਿੰਦੇ ਨੇ ਜੀ ਪਹਿਲੀ ਵਾਰ ਜਦੋਂ ਅਸੀਂ ਇਹ ਪ੍ਰੋਗਰਾਮ ਸੁਣਨੇ ਸ਼ੁਰੂ ਕੀਤੇ ਤੇ ਉਦੋਂ ਤੱਕ ਸਾਨੂੰ ਇਹ ਅਹਿਸਾਸ ਹੀ ਨਹੀਂ ਸੀ ਕਿ ਇੰਟਰਨੈਸ਼ਨਲ ਸਿਆਸਤ ਜਿਹੜੀ ਹੈ, ਕੌਮਾਂਤਰੀ ਸਿਆਸਤ, ਉਹ ਵੀ ਸਾਡੀ ਇਸ ਜ਼ਬਾਨ ਦੇ ਵਿੱਚ ਉਹਨੂੰ ਵਿਚਾਰਿਆ ਜਾ ਸਕਦਾ ਹੈ। ਕਿਉਂਕਿ ਇੱਥੇ ਤਾਂ ਇਸ ਨੂੰ ਇਸ ਪੱਧਰ ਦੇ ਉੱਤੇ ਗਾਲੀ ਗਲੋਚ ਦੇ ਨਾਲ ਜੋੜ ਕੇ ਜਾਂ ਉਹ ਵਾਰਿਸ ਸ਼ਾਹ ਦੀ ਹੀਰ ਗਾਣ ਦੇ ਲਈ ਜ਼ਰੂਰ ਇਸਤੇਮਾਲ ਹੁੰਦਾ ਹੈ। ਪਰ ਅਸੀਂ ਇਸ ਟ੍ਰੈਂਡ ਨੂੰ ਜ਼ਰੂਰ ਕੋਸ਼ਿਸ਼ ਕੀਤਾ ਤੋੜਨ ਦੀ, ਔਰ ਹੁਣ ਜਿਹੜਾ ਇਸ ਬਾਰੇ ਕਾਫੀ ਅਵੇਅਰਨੈਸ ਵੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, तो ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਸੀਂ ਰੋਜ਼ਾਨਾ ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਕੱਲ ਡਿਸਕਸ ਕੀਤਾ ਸੀ ਕਿ ਅਮਰੀਕਾ ਦਾ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਸੰਬੰਧੀ ਭਾਰਤ ਪ੍ਰਤੀ ਜਿਹੜਾ ਰਵੱਈਆ ਨਰਮ ਹੋਇਆ ਹੈ। ਸੋ ਅਮਰੀਕਾ ਤੇ ਜਿਹੜੇ ਡਿਪਟੀ ਸੈਕਟਰੀ ਆਫ ਸਟੇਟ ਰਿਚਰਡ ਵਰਮਾ ਨੇ ਆਪਣੇ ਭਾਰਤ ਦੌਰੇ ਦੌਰਾਨ ਕਿਹਾ ਹੈ ਕਿ ਇਸ ਕੇਸ ਸੰਬੰਧੀ ਉਹ ਭਾਰਤ ਨਾਲ ਲਗਾਤਾਰ ਜਿਹੜਾ ਇਨ ਟੱਚ ਹਨ ਔਰ ਅਮਰੀਕਾ ਇਸ ਸੰਬੰਧੀ ਭਾਰਤ ਵੱਲੋਂ ਬਣਾਈ ਗਈ ਕਮੇਟੀ ਦੀ ਰਿਪੋਰਟ ਦੀ ਇੰਤਜ਼ਾਰ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੱਲ ਅਸੀਂ ਇੱਕ ਸੈਗਮੈਂਟ ਕੀਤਾ ਸੀ ਕਿਉਂਕਿ ਕਈ ਵਾਰ ਸਾਡੇ ਵਿਊਅਰਸ ਜਦੋਂ ਕੋਈ ਵਿਊ ਐਕਸਪ੍ਰੈਸ ਕਰਦੇ ਨੇ ਤਾਂ ਸਾਡਾ ਹੁੰਦਾ ਵੀ ਅਸੀਂ ਬੋਥ ਸਾਈਡ ਆਫ ਦਾ ਆਇਲ ਉਸ ਨੂੰ ਇੱਕ ਹੈਲਥੀ ਡਿਬੇਟ ਦੇ ਤੌਰ ਤੇ ਲਈਏ। ਕਿਉਂਕਿ ਜਿਹੜੀਆਂ ਡਿਵੈਲਪਮੈਂਟਸ ਕੈਨੇਡਾ ਦੇ ਹਵਾਲੇ ਨਾਲ ਸੀ ਕਿ ਜੀ ਕੈਨੇਡੀਅਨ ਏਜੰਸੀਆਂ ਨੇ ਜਿਹੜਾ ਉਹ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਔਰ ਜ਼ਾਹਰ ਹੈ ਕਿ 18 ਫਰਵਰੀ ਨੂੰ ਆਲਮੋਸਟ 8 ਮਹੀਨੇ ਹੋ ਗਏ ਨੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ। ਇਸੇ ਤਰ੍ਹਾਂ ਜਿਹੜਾ ਕੈਨੇਡਾ ਦੇ ਵਿੱਚ ਫਰੋਤੀਆਂ ਦਾ ਔਰ ਅਗਜ਼ਨੀ ਔਰ ਐਕਸਟੋਰਸ਼ਨਸ ਔਰ ਇਹ ਸਾਰੇ ਦਾ ਵਧਣਾ ਟ੍ਰੈਂਡ ਹੈ। ਸੈਂਕੜਿਆਂ ਕੇਸ ਸਾਹਮਣੇ ਆਏ। ਉਸ ਤੋਂ ਵੀ ਸੀ ਕਿ ਵੀ ਭਾਰਤੀ ਏਜੰਸੀਆਂ ਨੂੰ ਨੱਥ ਪੈਣ ਦੀ ਥਾਂ ਉਹਨਾਂ ਦੇ ਦਿਲ ਵਧੇ ਹੋਏ ਨੇ। ਫਿਰ ਅਮਰੀਕਾ ਦੇ ਹਵਾਲੇ ਨਾਲ ਖਾਸ ਤੌਰ ਤੇ ਜਦੋਂ 4 ਜਿਹੜਾ ਬਿਲੀਅਨ ਡਾਲਰ ਦੀ ਡੀਲ ਡਰੋਨ ਡੀਲ ਕਲੀਅਰ ਹੋਈ ਉਦੋਂ ਵੀ ਥੋੜੇ ਬਹੁਤ ਖਦਸ਼ਾ ਸੀ। ਔਰ ਜਿਹੜੀ ਲੇਟਲੀ ਜਿਹੜਾ ਭਾਰਤ ਦਾ ਫੌਜੀ ਚੀਫ 5 ਰੋਜ਼ਾ ਅਮਰੀਕੀ ਦੌਰੇ ਦੇ ਉੱਤੇ ਆਇਆ ਔਰ ਇਸ ਤੋਂ ਇਲਾਵਾ ਜਿਹੜੀ ਈਵਨ ਉਹਨਾਂ ਦੇ ਅਮਰੀਕਾ ਦਾ ਐਂਬੈਸਡਰ ਜਿਹੜਾ ਭਾਰਤ 'ਚ ਉਸ ਦਾ ਐਰਿਕ ਗਾਰਸ਼ੀਆ ਉਸ ਦੀਆਂ ਕਮੈਂਟਰੀਜ਼ ਜਾਂ ਬਿਆਨਬਾਜ਼ੀਆਂ ਤੋਂ ਕੁਛ ਨੂੰ ਇਹ ਲੱਗਣ ਲੱਗ ਗਿਆ ਸੀ ਵੀ ਹੋ ਸਕਦਾ ਹੈ ਕਿ ਅਮਰੀਕਾ ਦਾ ਰਵੱਈਆ ਭਾਰਤ ਪ੍ਰਤੀ ਨਰਮ ਹੋਇਆ ਹੈ ਔਰ ਉਹ ਆਪਣੀ ਟ੍ਰੇਡ ਐਂਡ ਸਟ੍ਰੈਟੇਜਿਕ ਪਾਰਟਨਰਸ਼ਿਪ ਐਜ਼ ਯੂਜੂਅਲ ਅੱਗੇ ਤੋਰ ਰਿਹਾ। ਹਾਲਾਂਕਿ ਇਹ ਵੀ ਸੀ ਸਾਹਮਣੇ ਕਿ ਕਿਵੇਂ 37 ਬਿਲੀਅਨ ਡਾਲਰ ਦੀ ਕਰੂਡ ਆਇਲ ਡੀਲ ਦੇ ਥੱਲੇ ਰਸ਼ੀਆ ਦੇ ਕਾਫਰ ਭਰ ਰਹੇ ਨੇ ਔਰ ਉਹੀ ਭਾਰਤ ਜਿਹੜਾ ਹੈ ਉਹਨਾਂ ਸੈਂਕਸ਼ਨਸ ਨੂੰ ਫਲਾਊਟ ਕਰ ਰਿਹਾ। ਇਵਨ 1 ਬਿਲੀਅਨ ਡਾਲਰ ਦਾ ਉਹੀ ਫਾਈਨਲ ਪ੍ਰੋਡਕਟ ਅਮਰੀਕਾ ਨੂੰ ਵੀ ਵੇਚਦਾ ਔਰ ਯੂਰਪ ਦੀ ਮਾਰਕੀਟ 'ਚ ਵੀ ਜੋ ਰਸ਼ੀਆ ਦੇ ਉੱਤੇ ਯੂਕਰੇਨ ਵਾਰ ਨੂੰ ਲੈ ਕੇ ਸੈਂਕਸ਼ਨਸ ਲੱਗੀਆਂ ਜਿਹਦੇ ਥੱਲੇ ਰਸ਼ੀਆ ਦੇ ਗੋਡੇ ਲਵਾਉਣੇ ਸੀ ਉਹ ਭਾਰਤ ਨੇ ਉਹਨੂੰ ਬੇਲ ਆਊਟ ਕੀਤਾ। ਪਰ ਅੱਜ ਮੈਂ ਜਦੋਂ ਇਹ ਖਬਰ ਦੇਖੀ ਤੇ ਮੈਨੂੰ ਲੱਗਿਆ ਕਿ ਭਾਈ ਇਹ ਜ਼ਰੂਰੀ ਹੈ ਕਿ ਵੀ ਅਮਰੀਕਾ ਨੇ ਪ੍ਰੈਸ਼ਰ ਰੱਖਿਆ ਹੋਇਆ ਹੈ। ਜ਼ਾਹਰ ਹੈ ਕੈਨੇਡਾ ਵੀ ਸ਼ਾਇਦ ਵੇਟ ਕਰ ਰਿਹਾ ਕਿ ਨਿਖਿਲ ਗੁਪਤਾ ਐਕਸਟਰਾਡਾਈਟ ਹੋ ਕੇ ਇੱਥੇ ਆਏ ਤੇ ਉਹ ਫਰਦਰ ਕਿਉਂਕਿ ਲਿੰਕ ਤਾਂ ਹੈ ਜੋ ਵੀ ਹਰਦੀਪ ਸਿੰਘ ਨਿੱਜਰ ਔਰ ਗੁਰਪਤਵੰਤ ਸਿੰਘ ਮਰਡਰ ਪਲਾਟ ਉਸ ਦੀ ਕਾਮਨ ਲਿੰਕ ਨਿਖਿਲ ਗੁਪਤਾ ਔਰ ਕੋ-ਕੰਸਪੀਰੇਟਰ 1 ਪਿੱਛੇ ਉਹਦੇ ਨਾਲ ਜੁੜਿਆ ਹੋਇਆ। ਸੋ ਇਸ ਹਵਾਲੇ ਨਾਲ ਇਹ ਖਬਰ ਇਹਨਾਂ ਦੇ ਮੀਡੀਆ ਨੇ ਹੀ ਦਿੱਤੀ ਹੈ। will remain engaged with India on Gurpatwant Singh Pannu issue, says US official. ਹੁਣ ਇਹ ਜਿਹੜੇ US ਦੇ ਡਿਪਟੀ ਸੈਕਟਰੀ ਆਫ ਸਟੇਟ ਨੇ ਫॉर ਮੈਨੇਜਮੈਂਟ ਐਂਡ ਰਿਸੋਰਸ ਰਿਚਰਡ ਵਰਮਾ, ਇਹ ਵਰਮਾ ਪੰਜਾਬੀ ਹਿੰਦੂ ਹੈ ਕਨਵਰਟਡ ਟੂ ਕ੍ਰਿਸਚੀਅਨਿਟੀ, ਹਾਇਰ ਆਫੀਸ਼ੀਅਲ ਇੰਡੀਆ ਦਾ ਐਂਬੈਸਡਰ ਅਮਰੀਕਾ ਦਾ ਐਂਬੈਸਡਰ ਵੀ ਰਿਹਾ ਇੰਡੀਆ ਦੇ ਵਿੱਚ ਔਰ ਇਹ ਅੱਜ ਕੱਲ੍ਹ ਨਵੀਂ ਦਿੱਲੀ 'ਚ ਹੈ। ਉੱਥੇ ਜਿਹੜਾ ਇੱਕ ਇਵੈਂਟ ਹੈ ਦਾ ਲੌਂਗ ਵਿਊ ਫਰੋਮ DC ਦਾ ਇੰਡੀਆ US ਪਾਰਟਨਰਸ਼ਿਪ ਉਹਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਔਰ ਇਹ ਜਿਹੜਾ ਇਵੈਂਟ ਹੈ ਇਸ ਨੂੰ ਅਬਜ਼ਰਵਰ ਰਿਸਰਚ ਫਾਊਂਡੇਸ਼ਨ ORF ਨੇ ਆਰਗੇਨਾਈਜ਼ ਕੀਤਾ ਦਿੱਲੀ 'ਚ ਔਰ ਉਸ ਇਵੈਂਟ ਦੇ ਵਿੱਚ ਇਹ ਮੁੱਖ ਬੁਲਾਰੇ ਦੇ ਤੌਰ ਦੇ ਉੱਤੇ ਜਾਂ ਚੀਫ ਗੈਸਟ ਦੇ ਤੌਰ ਤੇ ਸੀ ਔਰ ਉਹਦੇ 'ਚ ਉਹਨਾਂ ਨੇ ਇਹ ਐਗਜ਼ੈਕਟ ਮਿਸਟਰ ਰਿਚਰਡ ਵਰਮਾ ਦੇ ਅਲਫਾਜ਼ ਨੇ, I know we raised our concerns with Government of India. There is a committee of inquiry looking into the matter and we will stay engaged with the government and look forward to its finding and it has taken it very seriously and we are grateful for that. क्योंकि उतले फिक्रे च ये सी
US Deputy Secretary of State for Management and Resources Richard Verma here on Tuesday said America would stay engaged with Indian government on the issue of the alleged bid to assassinate Khalistani terrorist Gurpatwant Singh Pannu in the United States. ਇਹ terrorist ਇਹਨਾਂ ਨੇ ਜੋੜਿਆ ਹੋਣਾ ਮੀਡੀਆ ਨੇ, ਅਮਰੀਕਨ ਰਿਪੋਰਟਿੰਗ ਦੇ ਵਿੱਚ ਉਹ ਹਮੇਸ਼ਾ ਸੈਪਰੇਟਿਸਟ ਲੀਡਰ ਕਹਿੰਦੇ ਨੇ। ਹੁਣ ਉਹ ਕਹਿੰਦਾ ਹੈ ਕਿ ਭਾਈ ਇਹ ਵਰਮਾ ਨੇ, ਰਿਚਰਡ ਵਰਮਾ ਨੇ ਕਿਹਾ ਕਿ ਅਸੀਂ ਇੰਡੀਅਨ ਗਵਰਨਮੈਂਟ ਦੇ ਨਾਲ ਰੈਗੂਲਰਲੀ ਐਨਗੇਜਡ ਹੈ ਇਸ ਮੁੱਦੇ ਦੇ ਉੱਤੇ ਜਿਹੜਾ ਇਹਨਾਂ ਦਾ ਰੋਲ ਹੈ ਗੁਰਪਤਵੰਤ ਸਿੰਘ ਪੰਨੂ ਅਸੈਸੀਨੇਸ਼ਨ ਮਰਡਰ ਪਲਾਟ ਦੇ ਵਿੱਚ। ਔਰ ਅੱਗੋਂ ਫਿਰ ਉਹਨੇ ਕਲੈਰੀਫਾਈ ਆਈ ਨੋ ਵੀ ਰੇਜ਼ਡ ਆਵਰ ਕੰਸਰਨਸ ਵਿਦ ਦਾ ਗਵਰਨਮੈਂਟ ਆਫ ਇੰਡੀਆ ਕਿ ਅਸੀਂ ਗਵਰਨਮੈਂਟ ਆਫ ਇੰਡੀਆ ਨਾਲ ਆਪਣਾ ਕੰਸਰਨ ਚੁੱਕਿਆ। देयर इज़ ए कमेटी ऑफ इनकुआरी क्योंकि इंडिया ने फौरन बाद किया सी जी असी एक हायर लेवल कमेटी बना दी है जी इन्वेस्टिग उन्होंने कहा जी देयर इज़ ए कमेटी ऑफ इनकुआरी लुकिंग इनटू द मैटर एंड वी विल स्टे एंगेज्ड विद द गवर्नमेंट एंड लुक फॉरवर्ड टू इट्स फाइंडिंग्स। ये उन्होंने इंडिया को कहा भी असी वेट कर रहे हैं कि जिहड़ी तुसी कमेटी बनाई है उहदियां की फाइंडिंग्स ने, उहदी की रिपोर्ट है एंड इट हैज़ टेकन इट वेरी सीरीयसली कि भी भारत ने बड़ा ये तो उन्होंने फिर डिप्लोमैटिक लैंग्वेज में ऐड की है। सो असी समझते हैं कि भी ये एक चंगा पार्ट है कि इंडिया नूं इन्हां ने अकाउंटेबल बनाया और वो प्रैशर जिहड़ा बराबर इंडिया दे उत्ते रखिया होया। जी डॉक्टर साहब तुहाडा बहुत बहुत धन्नवाद। साथ ने ब्रेक व्यूअर्स तुसीं किते नहीं जाना, मिलदे आफ्टर दिस शॉर्ट ब्रेक। Realty Service. व्यूअर्स वेलकम बैक टू प्रोग्राम। सो व्यूअर्स एनवल सैक्शन ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਬਾਰੇ ਕਿ ਰਸ਼ੀਅਨ ਸੋਰਸ ਰਾਹੀਂ ਇਸ ਵੇਲੇ 100 ਤੋਂ ਜ਼ਿਆਦਾ ਭਾਰਤੀ ਰੂਸੀ ਫੌਜ ਦਾ ਹਿੱਸਾ ਬਣ ਕੇ ਯੂਕਰੇਨ ਦੇ ਖਿਲਾਫ ਜੰਗ ਵਿੱਚ ਸ਼ਾਮਲ ਹਨ ਔਰ ਇਸ ਸੰਬੰਧੀ ਸਭ ਤੋਂ ਪਹਿਲਾਂ ਹੈਦਰਾਬਾਦ ਤੋਂ ਮੁਸਲਿਮ ਐਮਪੀ ਓਵੈਸੀ ਨੇ ਆਵਾਜ਼ ਚੱਕੀ ਸੀ ਕਿ ਅਮਰੀਕਾ ਇਸ ਤੇ ਨਜ਼ਰ ਰੱਖ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਐਂਡ ਜਿਹੜੇ ਗੁਰਬਾਣੀ ਵਿਚਾਰਾਂ ਦੀ ਸਹਾਇਤਾ ਤੋਂ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰੜਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो कल असी जिहड़ा रशिया इंडिया वाला और एस जय शंकर नाल रिलेटेड सैगमेंट सी उहदे च असी पासिंग रैफरेंस गल कीती सी और वो भी द हिंदू अखबार की स्टोरी सी कि उत्थों 3 जिहड़े इंडियन ने उन्होंने ये रशिया चों यूक्रेन फ्रंट तो कहा कि जी सानू एजेंटा ने कौन किया, सानू कहा सी भी तुहानू इत्थे एज ए सिक्योरिटी मैन ਦਿੱਤੀ ਜਾਏਗੀ ਨੌਕਰੀ ਲੇਕਿਨ ਸਾਨੂੰ ਤਾਂ ਇੱਥੇ ਲਿਆ ਕੇ ਟ੍ਰੇਨਡ ਕਰਕੇ ਯੂਕਰੇਨ ਦੇ ਖਿਲਾਫ ਜੰਗ ਦੇ ਵਿੱਚ ਕਰ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਜੀ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ। ਹੁਣ ਅੱਜ ਪਹਿਲਾਂ ਇਹ ਖਬਰ ਜਦੋਂ ਮੈਂ ਦੇਖੀ ਕਿਉਂਕਿ ਕੱਲ ਅਸੀਂ ਇਸ ਦੇ ਉੱਤੇ ਜ਼ਿਕਰ ਕੀਤਾ ਸੀ, ਅੱਜ ਪ੍ਰੋਪਰ ਰਸ਼ੀਅਨ ਆਫੀਸ਼ੀਅਲ ਨੇ ਇਹ ਬਰੀਫ ਕੀਤਾ ਔਰ ਇਸੇ ਹੀ ਦਾ ਹਿੰਦੂ ਅਖਬਾਰ ਨੇ ਇਹਦੀ ਫਾਲੋ ਅਪ ਸਟੋਰੀ ਵਿਜੇਤਾ ਸਿੰਘ ਨੇ ਕੀਤੀ ਹੈ। About 100 Indians were recruited as Russian army helpers in the past year, Russian official says. Their consent is taken. A background check is conducted to ensure no spies are recruited, the official said. ਹੁਣ ਰਸ਼ੀਅਨ ਆਫੀਸ਼ੀਅਲ ਨੇ ਕਿਹਾ ਕਿ ਇਸ ਵੇਲੇ 100 ਦੇ ਕਰੀਬ ਭਾਰਤੀ ਜਿਹੜੇ ਨੇ ਉਹ ਰਸ਼ੀਅਨ ਫੌਜ ਦੇ ਵਿੱਚ ਲੜ ਰਹੇ ਨੇ ਯੂਕਰੇਨ ਦੇ ਖਿਲਾਫ। ਉਹਨਾਂ ਨੇ ਕਿਹਾ ਜੀ ਕੋਈ ਕਿਸੇ ਨੂੰ ਕੋਨ ਨਹੀਂ ਕੀਤਾ, ਉਹਨਾਂ ਦੀ ਪ੍ਰੋਪਰ ਕੰਸੈਂਟ, ਉਹਨਾਂ ਦੀ ਬੈਕਗਰਾਉਂਡ ਚੈੱਕ ਕਰਕੇ ਉਹਨਾਂ ਨੂੰ ਜਿਹੜਾ ਅਸੀਂ ਇਹ ਸਾਰੇ ਦੇ ਵਿੱਚ ਕੀਤਾ ਔਰ ਇਹ ਹੈ ਕਿ ਓਵਰ ਦਾ ਪਾਸਟ 1 year over around 100 Indians were recruited by the Russian army at its Moscow recruitment center according to an official who works for the Russian Ministry of Defense. ਉਹਨਾਂ ਦੀ ਸਰਕਾਰੀ ਮਿਨਿਸਟਰੀ ਨੇ ਕਿਹਾ ਕਿ ਜੀ ਅਸੀਂ ਇੱਥੇ ਰਿਕਰੂਟਮੈਂਟ ਸੈਂਟਰ 'ਚ 100 ਤੋਂ ਜ਼ਿਆਦਾ ਭਾਰਤੀ ਜਿਹੜੇ ਨੇ ਉਹਨਾਂ ਨੂੰ ਭਰਤੀ ਕੀਤਾ। ਦ ਇੰਡੀਅਨ origin official told the Hindu on condition of anonymity that all recruits are apprised about the risks related to the job before they signed the contract to join army as ਆਰਮੀ ਸਿਕਿਉਰਿਟੀ ਹੈ ਕਿ ਉਹਨਾਂ ਸਭ ਨੂੰ ਰਿਸਕ ਦੱਸੇ ਜਾਂਦੇ ਨੇ, ਉਹਨਾਂ ਦਾ ਰੋਲ ਵੀ ਦੱਸਿਆ ਜਾਂਦਾ ਹੈ ਕਿਸ ਕੰਮ ਲਈ ਹੈ ਔਰ ਉਹਨਾਂ ਨੇ ਕਿਹਾ ਇਹਦੇ ਲਈ ਰਿਕਰੂਟਮੈਂਟ 'ਚ ਕੋਈ ਰਸ਼ੀਅਨ ਆਰਮੀ ਵੱਲੋਂ ਪੈਸੇ ਨਹੀਂ ਚਾਰਜ ਕੀਤੇ ਜਾਂਦੇ। ਉਹਨਾਂ ਨੇ ਕਿਹਾ ਵੀ ਇਕੱਲੇ 100 ਨਹੀਂ, ਦ ਐਕਚੁਅਲ ਨੰਬਰ ਆਫ ਇੰਡੀਅਨਸ ਹੂ ਹੈਵ ਬੀਨ ਹਾਇਰਡ ਕੁਡ ਬੀ ਹਾਇਰ। ਦ ਆਫੀਸ਼ੀਅਲ ਸ਼ੇਅਰਡ ਦ ਸਟੈਟਿਸਟਿਕਸ ਫॉर ਓਨਲੀ ਦ ਮਾਸਕੋ ਸੈਂਟਰ
ਐਂਡ देयर आर अदर रिक्रूटमेंट सेंटर्स इन रशिया। उन्होंने कहा 100 तो ज़्यादा इंडियन ਜਿਹੜੇ ਯੂਕਰੇਨ 'ਚ ਲੜ ਰਹੇ ਨੇ ਉਹ ਤਾਂ ਕੱਲੇ ਅਸੀਂ ਮਾਸਕੋ ਸੈਂਟਰ 'ਚ ਹਾਇਰ ਕੀਤੇ ਨੇ, ਇਸ ਤੋਂ ਜ਼ਿਆਦਾ ਦੂਸਰੇ ਸੈਂਟਰਸ ਤੇ ਵੀ ਹੋ ਸਕਦੇ ਨੇ। ਫਿਰ ਉਹਨਾਂ ਨੇ ਕਿਹਾ ਜੀ 1 ਸਾਲ ਲਈ ਇਹ ਕੰਟਰੈਕਟ ਹੈ, ਆ ਅਸੀਂ ਪੇ ਦਿੰਨੇ ਹਾਂ ਔਰ ਇਹ ਜਿਹੜਾ ਵਰਕਰਸ ਅੰਡਰਗੋ ਇਹ ਸਾਈਕੋਮੈਟ੍ਰਿਕ ਟੈਸਟ ਐਂਡ ਆਰ ਐਕਸਪਲੇਨਡ ਦ ਰਿਸਕਸ before they are sent for training. Since they are hired as helpers, it all depends on the command to which they will be sent. It could either be to the battlefield or they may be asked to work as porters. Their consent is taken, background check is there, this. ਹੁਣ ਇਹ ਆਪਣੇ ਆਪ ਦੇ ਵਿੱਚ ਅਸੀਂ ਅੱਗੇ ਹੀ ਗੱਲ ਕਰਕੇ ਹਟੇ ਹਾਂ ਕਿ $37 ਬਿਲੀਅਨ ਇੰਡੀਆ ਨੇ ਉਹਨਾਂ ਦੇ ਕਾਫਰਸ ਦੇ ਵਿੱਚ ਪਾਇਆ ਇਲੀਗਲ ਕਰੂਡ ਆਇਲ ਖਰੀਦ ਕੇ ਔਰ ਦੂਸਰਾ ਉਸ ਸਾਰੇ ਦੇ ਚੱਲਦੇ ਆ। ਹੁਣ ਜੇ ਹੋਰ ਅਮਰੀਕਾ ਹੁਣ ਕੀ ਭਾਲਦਾ ਕੀ ਤੱਕਦਾ ਕਿ ਵੀ ਰਸ਼ੀਆ ਦੇ ਉੱਤੇ ਸੈਂਕਸ਼ਨਸ ਫੇਲ ਕਰ ਦਿੱਤੀਆਂ ਉਹਨਾਂ ਨੇ। ਬਿਲਕੁਲ ਹੁਣ ਰਸ਼ੀਅਨ ਆਰਮੀ ਦੇ ਵਿੱਚ ਜਾ ਕੇ ਇੰਡੀਅਨ ਲੜ ਰਹੇ ਨੇ ਯੂਕਰੇਨ ਦੇ ਖਿਲਾਫ, ਜਿਸ ਯੂਕਰੇਨ ਦੀ ਮਦਦ ਦੇ ਲਈ ਹੁਣ ਕਿੰਨੇ 60 ਕੇ 62 ਬਿਲੀਅਨ ਡਾਲਰ ਦਾ ਹੋਰ ਪੈਕੇਜ ਔਰ ਅਮਰੀਕਾ ਦਾ ਸਭ ਕੁਝ ਦਾਅ ਤੇ ਲੱਗਾ ਹੋਇਆ। ਇਹ ਚੰਗਾ ਤੁਸੀਂ ਸਟ੍ਰੈਟੇਜਿਕ ਪਾਰਟਨਰ ਇੰਡੀਆ ਨੂੰ ਬਣਾਇਆ। ਔਰ ਇਸ ਖਬਰ ਦੀ ਇਹ ਸ਼ੁਰੂਆਤ ਹੀ ਨਾ ਹੁੰਦੀ ਸ਼ਾਇਦ ਜੇ ਜਿਹੜਾ MP ਹੈ ਖਾਸ ਤੌਰ ਤੇ ਮਿਸਟਰ ਓਵੈਸੀ ਜਿਹੜਾ ਹੈਦਰਾਬਾਦ ਤੋਂ ਨੂੰ ਰਿਪਰੈਜ਼ੈਂਟ ਕਰਦਾ ਔਰ ਇਹ ਉਹਦੇ ਥੱਲੇ ਉਹਨੇ S ਜੈਸ਼ੰਕਰ ਨੂੰ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਓਵੈਸੀ ਨੇ ਕਿ ਵੀ ਇਹ ਜਿਹੜੀ ਹੈ ਸਿਮਰਿੰਗ ਪ੍ਰੋਬਲਮ ਆਫ ਰਿਕਰੂਟਿੰਗ ਯੰਗਸਟਰਸ from third world countries to fight for Russia or Ukraine has come out in the open in India, with MP Asaududdin Owaisi writing to External Affairs Ministers about a dozen Indians who were offered jobs of security guards in Russia by travel agent but have been forced to fight for its army instead. ਹਾਲਾ ਗਲਤ ਸਾਬਤ ਹੋਇਆ। ਰਸ਼ੀਆ ਨੇ ਕਿਹਾ ਸੀ ਤਾਂ ਕੱਲੇ ਮਾਸਕੋ ਰਿਕਰੂਟਮੈਂਟ ਸੈਂਟਰ 'ਚ 100 ਇੰਡੀਅਨ ਭਰਤੀ ਕੀਤੇ ਨੇ, ਉਹਨਾਂ ਨੂੰ ਦੱਸਿਆ ਜਾਂਦਾ ਤੁਸੀਂ ਕਾਹਦੇ ਲਈ, ਉਹਨੇ ਕਿਹਾ ਔਰ ਬਾਕੀਆਂ 'ਚ ਵੀ ਹੋਣਗੇ। ਇਹਦਾ ਮਤਲਬ ਹੈ ਕਿ ਇਸ ਵੇਲੇ ਹਜ਼ਾਰਾਂ ਇੰਡੀਅਨ ਜਿਹੜੇ ਨੇ ਉਹ ਰਸ਼ੀਅਨ ਆਰਮੀ ਦਾ ਹਿੱਸਾ ਬਣ ਕੇ ਯੂਕਰੇਨ ਦੇ ਖਿਲਾਫ ਲੜ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਨੇ ਤੇਲੰਗਾਨਾ, ਗੁਜਰਾਤ, ਕਰਨਾਟਕਾ, ਜੰਮੂ ਕਸ਼ਮੀਰ ਤੇ UP ਤੇ ਨੇ ਬਹੁਤ ਸਾਰੇ, ਉਹ ਰਸ਼ੀਆ ਦੇ ਵਿੱਚ ਜਾਂਦੇ ਨੇ ਔਰ ਉਹਨਾਂ ਨੂੰ ਜਿਹੜਾ ਇਹ ਭਰਤੀ ਕੀਤਾ ਜਾਂਦਾ ਇਹ ਸਾਰੇ ਦੇ ਲਈ। ਔਰ ਕਿਉਂਕਿ ਅਨਐਮਪਲੋਇਮੈਂਟ ਹੈ ਇੰਨੀ ਜ਼ਿਆਦਾ। ਹੁਣ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਪਾਸੇ ਤਾਂ ਭਾਰਤ ਦੇ ਵਿੱਚ ਇਹ ਜੋ ਕਰ ਰਹੇ ਨੇ ਆਲਰੇਡੀ ਗਜ਼ਾ ਦੇ ਵਿੱਚ ਜਿੱਥੇ ਕਿ ਫਲਸਤੀਨੀ ਵਿਚਾਰੇ ਉਹਨਾਂ ਨੂੰ ਰੋਲ ਕੇ ਰੱਖ ਦਿੱਤਾ, ਅਨਐਮਪਲੋਇਡ ਨੇ 1 ਲੱਖ ਤੋਂ ਜ਼ਿਆਦਾ ਭਾਰਤੀ ਵਰਕਰ ਭੇਜਣ ਦਾ ਜਿਹੜਾ ਐਗਰੀਮੈਂਟ ਉਹਦੇ ਨਾਲ ਕੀਤਾ ਨੇਤਨਯਾਹੂ ਨਾਲ, ਮੋਦੀ ਨਾਲ। ਸੋ ਉੱਥੇ ਵੀ ਮੁਸਲਮਾਨਾਂ ਨੂੰ, ਫਲਸਤੀਨੀਆਂ ਨੂੰ ਕੁੱਟਣ ਦੇ ਲਈ ਹਿੰਦੂ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਤੇ ਇੱਥੇ ਰਸ਼ੀਆ ਦੇ ਨਾਲ ਰਸ਼ੀਅਨ ਆਰਮੀ ਦੇ ਵਿੱਚ ਆ ਕੇ ਯੂਕਰੇਨ ਦੇ ਖਿਲਾਫ ਇਹ ਭੁਗਤ ਰਹੇ ਨੇ। ਤੇ ਅਮਰੀਕਾ ਜਿਹੜਾ ਹੈ ਉਹ ਕਿੱਥੋਂ ਤੱਕ ਇਸ ਸਾਰੇ ਨੂੰ ਟੋਲਰੇਟ ਕਰੇਗਾ। ਔਰ ਅਸੀਂ ਸਮਝਦੇ ਹਾਂ ਵੀ ਇਹ ਨਹੀਂ ਹੈ ਵੀ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ, ਪਰ ਜਾਂ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੰਨਾ ਕਿ ਇਨਫਲੂਐਂਸ ਇਹਨਾਂ ਦਾ 130 ਤੋਂ ਜ਼ਿਆਦਾ ਇੰਡੀਅਨ ਓਰੀਜਨ ਦੇ ਤਾਂ ਰੱਖੇ ਹੋਏ ਸੀ। ਇਹ ਹੈ ਕਿ ਵੀ ਇਹ ਬਿਲਕੁਲ ਹੀ ਨੇ ਜਾਂ ਇਹਨਾਂ ਨੂੰ ਬਿਲਕੁਲ ਹੀ ਲੱਲੂ ਰਾਮ ਬਣੇ ਹੋਏ ਨੇ ਫੋਰਨ ਪਾਲਿਸੀ ਦੇ ਵਿੱਚ ਕਿ ਵੀ ਇਹ ਇੰਡੀਆ ਵਰਗਾ ਜਿਹੜਾ ਖੁੱਲ੍ਹ ਕੇ ਜਿਹੜਾ ਉਹ ਰਸ਼ੀਆ ਦੇ ਹੱਕ 'ਚ ਭੁਗਤ ਰਿਹਾ ਹੈ। ਇਹਨੇ ਈਵਨ S ਜੈਸ਼ੰਕਰ ਨੇ ਇੱਕ ਸਟੇਟਮੈਂਟ ਦਿੱਤੀ ਹੈ ਪਿਛਲੇ ਕੱਲ੍ਹ ਹੀ, ਰਸ਼ੀਆ ਹੈਜ਼ ਨੈਵਰ ਹਰਟ ਆਵਰ ਇੰਟਰਸਟ ਓਪਨ ਟੂ ਮੀਡੀਏਟਿੰਗ ਇਨ ਯੂਕਰੇਨੀਅਨ ਕਨਫਲਿਕਟ। S ਜੈਸ਼ਨ ਕਿ ਜੀ ਅਸੀਂ ਤਿਆਰ ਹਾਂ ਯੂਕਰੇਨ 'ਚ ਵਿਚੋਲਗਿਰੀ। ਉਹ ਤੁਹਾਡੇ ਬੰਦੇ ਦਾ ਰਸ਼ੀਆ ਦੇ ਬਿਹਾਫ ਤੇ ਮਾਰ ਰਹੇ ਨੇ ਯੂਕਰੇਨੀਅਨਸ ਨੂੰ ਔਰ ਕਹਿ ਰਹੇ ਜੀ ਰਸ਼ੀਆ ਦੇ ਨਾਲ ਜਿਹੜਾ ਸਾਡੇ ਸਬੰਧ ਇਸ ਕਿਸਮ ਦੇ ਨੇ ਕਿ ਰਸ਼ੀਆ ਨੇ ਕਦੇ ਸਾਨੂੰ ਹਰਟ ਨਹੀਂ ਕੀਤਾ। ਇਹਦਾ ਮਤਲਬ ਹੈ ਕਿ ਅਮਰੀਕਾ ਸਾਡਾ ਅੱਜ ਵੀ ਦੁਸ਼ਮਣ ਹੈ। ਅਮਰੀਕਾ ਜਿੰਨਾ ਮਰਜ਼ੀ ਆਪਣੇ ਆਪ ਨੂੰ ਭਾਰਤ ਦਾ ਸਟ੍ਰੈਟੇਜਿਕ ਪਾਰਟਨਰ ਬਣਾਉਂਦਾ ਹੋਵੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਮੈਸੇਜ ਤੁਸੀਂ ਸਾਨੂੰ ਭੇਜੇ ਨੇ ਬੜੇ ਮਾਣ ਤੇ ਪਿਆਰ ਦੇ ਨਾਲ। ਔਰ ਜਿਹੜੇ ਨੇ ਹਰਵਿੰਦਰ ਕੌਰ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਔਰ ਇੰਦਰਜੀਤ ਸਿੰਘ ਸੰਧੂ, ਰਾਹੁਲ ਖੰਨਾ, ਸਿੰਘ ਗਰਚਾ, ਬਲਜੀਤ ਵੜੈਚ, ਹਰਦੀਪ ਸਿੰਘ, ਅਮਰਜੀਤ ਸੈਣੀ, ਤਜਿੰਦਰ ਸਿੰਘ, ਔਰ ਇਹ ਸਾਨੂੰ ਸਭ ਨੂੰ ਫਤਿਹ ਬੁਲਾਉਂਦੇ ਨੇ। ਐਂਡ ਮੇਰੇ ਭੁੱਲਰ ਜੀ ਕਹਿੰਦੇ ਮੋਸਟ ਆਫ RSS ਗੁੰਡਾਜ਼ ਆਰ ਡੈਮੇਜਿੰਗ ਦਾ ਕਿਸਾਨ ਵਹੀਕਲਸ ਐਂਡ RSS ਗਵਰਨਮੈਂਟ ਪੁਲਿਸ ਐਨਕਰੇਜ them। ਬਿਲਕੁਲ ਠੀਕ ਕਿਹਾ। ਕਾਲੀ ਪਹਾੜੀ ਵਾਲੇ ਸਾਧੂ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਐਂਡ HG ਕਹਿੰਦੇ it is easy to say like this sitting outside India।
and time is like 84, 6 are targeted, even bus, a train or road. ਸੋ ਗੁਰਦੇਵ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਸਰ ਸਾਹਿਬ ਤੁਹਾਨੂੰ ਕੀ ਲੱਗਦਾ ਵੀ ਅਸੀਂ ਇੱਥੇ ਬੈਠ ਕੇ ਵੀ ਤੁਹਾਡੇ ਲਈ ਹਾਂ ਦਾ ਨਾਰਾ ਨਾ ਮਾਰੀਏ? ਜੇ ਹਾਂ ਦਾ ਨਾਰਾ ਮਾਰਦੇ ਆ ਤੇ ਤੁਹਾਡਾ ਕੁਝ ਬਚਾਅ ਹੁੰਦਾ ਹੈ, ਅਦਰਵਾਈਜ਼ ਤਾਂ ਤੁਹਾਨੂੰ ਹੁਣ ਤੱਕ ਉਹਨਾਂ ਨੇ ਜੋ ਹਾਲ ਮੁਸਲਮਾਨਾਂ ਦਾ ਕੀਤਾ ਹੋਇਆ ਸੈਂਟਰਲ ਇੰਡੀਆ 'ਚ ਉਹ ਤੁਹਾਡਾ ਕੀਤਾ ਹੋਣਾ ਸੀ। ਬਿਲਕੁਲ, ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ ਨੇ ਔਰ ਫਿਰ ਇਸੇ ਤਰ੍ਹਾਂ ਸੁਰਜੀਤ ਕਾਲੋਂ ਜੀ ਐਂਡ ਜਸਵੀਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸੁਰਜੀਤ ਕਾਲੋ ਜੀ ਫਿਰ ਖਾਲਸਾ ਜ਼ਿੰਦਾਬਾਦ ਕਹਿੰਦੇ ਆਜ਼ਾਦੀ ਹੱਲ ਹੈ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ। ਸੁਰਮੁਖ ਮੁੰਦਰਾ ਜੀ ਵੀ ਖਾਲਸਾ ਜ਼ਿੰਦਾਬਾਦ। ਰੋ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਐਂਡ ਹਰਵਿੰਦਰ ਸਿੰਘ ਜੀ ਵੀ ਆਏ ਨੇ। ਐਂਡ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਕਹਿੰਦੇ ਜ਼ਬਰ ਅਤੇ ਸਬਰ ਦੀ ਜੰਗ ਵਿੱਚ ਸਬਰ ਦੀ ਜਿੱਤ ਹੋਵੇਗੀ, ਵਾਹਿਗੁਰੂ ਜੀ ਕਿਰਪਾ ਰੱਖਣ। ਐਂਡ ਤਜਿੰਦਰ ਸਿੰਘ ਜੀ ਵੀ ਆਏ ਨੇ ਐਂਡ ਦਸ਼ਿੰਦਾ ਗਿੱਲ ਜੀ ਐਂਡ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ ਆਜ਼ਾਦੀ ਬਹੁਤ ਨੇੜੇ ਹੈ, ਜਿਸ ਤਰ੍ਹਾਂ ਲੱਖਾਂ ਦੀ ਗਿਣਤੀ ਵਿੱਚ ਰੈਫਰੈਂਡਮ ਦੀਆਂ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਅਮਰ ਸਿੰਘ ਜੀ ਕਹਿੰਦੇ ਆਜ਼ਾਦੀ ਹੱਲ ਹੈ ਔਰ ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਪੰਜਾਬੀ ਮਾਂ ਬੋਲੀ ਅਮਰ ਰਹੇ। ਐਸਐਫ ਹੀਰ ਜੀ ਆਜ਼ਾਦ ਕਹਿੰਦੇ ਆਦਾਬ डॉक्टर साहब जी, हाँ जी, TV84 के सारे नजरीनों को। एंड इसी तरह गुरदेव सिंह जी कहते सानू मान पंजाबी होण ते सानू मान है साडा जन्म पंजाब दी धरती ते होया। और गुरप्रीत कौर जी भी आए ने और पाल सिंह जी, अनिल कुमार, एम कौर एंड गुरप्रीत कौर जी सब नू सब दा बहुत बहुत धन्नवाद। एंड अनिल कुमार जी भी आए ने कहंदे ने हर टाइम फॉर पंजाब, हार्ड टाइम फॉर पंजाब कहंदे ने। सब दा बहुत बहुत शुक्रिया जी। हरिंदर मल्ली, जसबीर सिंह उन्होंने फतेह बुलाई है। कमल सिंह कहते ने सरकार नूं तां पता है कि ये सिख हन, इस करके इन्हां विच हक्कां लई लड़न मरन दी ते राज कीते होण दी भावना है, पर किसानां नूं ते नौजवानी नूं ये गल कोई भी नहीं समझा रहा है ते ना उन्हां दे दिमाग विच पा रहा है, ना कोई सिख लीडर ना बुद्धिजीवी। सिर्फ ये गल उदों दीप सिद्धू ने इन्हां दे दिमाग विच भरी सी ते हुण भाई अमृतपाल सिंह कर रहा सी। जिस चीज़ तो ही सरकारां नूं खतरा है किते इसे तरह ना सोचण कि साडे उत्ते जुल्म ते धक्का सिख होण करके हो रहा है, इस तो बचण दा राह राजनीतिक ताकत है। बिल्कुल ठीक फरमाया। राजविंदर सिंह कहंदे ने एक गल सिखां एवन पंजाबियां नूं समझ लैनी चाहिए है कि सारियां समस्यावां दा इक्को एक हल है आज़ादी। इसलिए धरनियां मुजाहरियां दा खैड़ा छड्ड के खालिस्तान लई संघर्ष करना चाहिए है। जिस दिन असी सारे हिंद नाल सारे रिश्ते तोड़ के आज़ादी लई संघर्ष करन लग गए, ये हिंद साडे पैरां विच होएगा। बिल्कुल ठीक फरमाया राजविंदर सिंह जी तुसीं। गुरनाम सिंह उन्होंने दामन साहब नूं सल्यूट कीता है कि भी जिवें उन्होंने माँ बोली दे नाल अपनी मुहब्बत रखी दिखाई। बहुत जबरदस्त शायर होए ने। उन्हां दी कोट तां जदों 47 दी वंड नूं लैके ओह कहंदे ने कि लाली अखियां दी पई दसदी है, रोए तुसी भी हो रोए असी भी हां। सो ये बहुत खूबसूरत उन्हां दियां नज़मां ने। राजविंदर सिंह फिर लिखते ने वाहिगुरू जी का खालसा वाहिगुरू जी की फतेह। I can't understand these farmers leaders, journalists asking questions in Punjabi and these slaves answering in Hindi. Deep Bai is right. Slaves never get right. ਉਹ ਮੋਤੀ ਦੇ ਮਾਣਕ ਸੁੱਟਣਗੇ, ਤੁਸੀਂ ਚੁਗ ਲੈਣਾ। That is what slaves get. ਇਹ ਬਿਲਕੁਲ ਠੀਕ। ਮੈਨੂੰ ਵੀ ਇਹ ਲੱਗਦਾ, ਹਾਲਾਂ ਉਹ ਹਿੰਦੀ ਠੀਕ ਹੈ, ਰਿਲੇਟਿਵਲੀ ਬਿਹਤਰ ਹੈ ਬਹੁਤਿਆਂ ਨਾਲੋਂ, पर पंजाबी तुसी फार्मर हो, सिख तुहाडे सारे नाल आए हुए ने जिहड़े ने हिंदी वाले भी, वो किहड़े पंजाबी नहीं समझ सकते। पंजाबी हिंदी ऐ बोलते ने, वो सारा इशू नालों ज्यादा वो करैक्ट हिंदी का लफज अंदरों कढ़ण लई तां कई बार फसिया हुंदा मूँह दे विच, जिवें निकल नहीं रहा हुंदा, तो फिर वो आगू ही कह के छुट जाते हैं कि हमारे आगू भी है। वो बिल्कुल ठीक किया उन्होंने। ये है तो एहसास कमतरी जिहड़ा गुलामां दे विच हुंदा है। हरजिंदर माहल, सोहन सिंह माहल उन्होंने फतेह बुलाई है। तुहानू भी मैनू भी गुरफतेह जी। किरपाल सिंह चीमा उन्हां दी लिखत हमेशा और साडे रैगूलर व्यू ने। आज़ादी जां गुलामी, अच्छा, किसानां दे राज प्राप्ति दी गल हुण बहुती दूर नहीं है। इन गरीब ਸਿੰਘਨ को देओ पातशाही, याद रखें हमरी गुरियाई। हुण गल मंगां तक सीमित ना कर लिओ,
ਆਪਣੀ ਗੁਰੂ ਬਖਸ਼ੀ ਪਾਤਸ਼ਾਹੀ ਦਾਅਵੇ ਦੀ ਗੱਲ ਕਰਨਾ ਨਾ ਭੁੱਲ ਜਾਇਓ। ਆਪਣੇ ਰਾਜ ਤੇ ਮਾਲਕੀਅਤ ਦੀ ਗੱਲ ਕਰਨਾ ਕੋਈ ਗੁਨਾਹ ਨਹੀਂ, ਬਲਕਿ ਗੁਰੂ ਦਾ ਹੁਕਮ ਹੈ ਭਾਈ। ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ। ਜੋ ਸਤਗੁਰ ਸਿੱਖਨ ਕਹੀ ਬਾਤ, ਹੋਗ ਸਾਈ ਨਹਿ ਖਾਲੀ ਜਾਤ। ਆਪਣੀ ਕਿਸਮਤ ਦੇ ਮਾਲਕ ਆਪ ਬਣੋ। ਤੁਸੀਂ ਰਾਜੇ ਹੋ ਤੇ ਖਾਲਸੇ ਬਣ ਕੇ ਰਾਜ ਦੇ ਮਾਲਕ ਬਣੋ ਭਾਈ। ਖਾਲਸਾ ਹੋਵੇ ਖੁਦ ਖੁਦਾ, ਜਿਨ ਖੂਬੀ ਖੂਬ ਖੁਦਾਈ। ਆਨ ਨਾ ਮਾਨੇ ਆਨ ਕੀ, ਇੱਕ ਬਿਨ ਸੱਚੇ ਪਾਤਸ਼ਾਹੀ। ਕਿਸੇ ਹੋਰ ਦੀ ਉਹ ਈਨ ਨਹੀਂ ਮੰਨਦਾ, ਇੱਕ ਸੱਚੇ ਪਾਤਸ਼ਾਹ ਤੋਂ ਬਿਨਾਂ। ਇਹ ਸਾਡਾ ਕਰੈਕਟਰ ਹੈ। ਹੁਣ ਇੱਕ ਗੱਲ ਸਿਰੇ ਲੱਗਣੀ ਚਾਹੀਦੀ ਹੈ, ਕੋਈ ਰਾਜ ਕਰੇ ਹੈ ਕਿ ਲੜ ਮਰੇ ਹੈ, ਕਿ ਜਾਂ ਰਾਜ ਕਰਾਂਗੇ ਜਾਂ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਕਿਸਾਨ ਲੜ ਤਾਂ ਸਕਦਾ ਹੈ, ਪਰ ਫਤਿਹ ਪਾਉਣ ਲਈ ਤੁਹਾਨੂੰ ਖਾਲਸਾ ਬਣਨਾ ਹੀ ਪਵੇਗਾ। ਰਣ ਛੋੜ ਆਏ ਸਵਰ ਧਰਮ ਨਾਹੀ, ਜੈ ਹਤੇ ਤਨ ਜੈ ਫਤਿਹ ਜੰਗ। ਪਰ ਫੈਸਲਾ ਤੁਸੀਂ ਕਰਨਾ ਹੈ, ਆਜ਼ਾਦੀ ਜਾਂ ਗੁਲਾਮੀ। ਰਾਜ ਕਰੇਗਾ ਖਾਲਸਾ। ਚੀਮਾ ਸਾਹਿਬ ਨੇ ਬਹੁਤ ਖੂਬਸੂਰਤ ਇਤਿਹਾਸਕ ਹਵਾਲੇ ਪ੍ਰਾਚੀਨ ਪੰਥ ਪ੍ਰਕਾਸ਼ ਚੋਂ ਔਰ ਜਿਹੜੇ ਸਿੱਖਾਂ ਦਾ ਸੀਨਾ ਬਸੀਨਾ ਇਹ ਰਿਹਾ ਕਿ ਭਾਈ ਅਸੀਂ ਕਹਿ ਰਾਜ ਕਰੇ ਹੈ ਕਿ ਲੜ ਮਰੇ ਹੈ, ਕਿ ਵਿੱਚ ਵਿਚਾਲਾ ਕੋਈ ਨਹੀਂ ਹੈ। ਜੋਰਾ ਰਾਏ ਕਹਿੰਦੇ ਨੇ, ਉਹ ਭਾਈ ਸਾਹਿਬ ਪੰਜਾਬ ਖਾਲਿਸਤਾਨ ਦੇ ਬਾਰਡਰ ਤੇ ਕੀ ਹੋ ਰਿਹਾ ਹੈ। ਰਾਏ ਸਾਹਿਬ ਤੁਹਾਨੂੰ ਵੀ ਪਤਾ ਹੀ ਹੈ ਕੀ ਹੋ ਰਿਹਾ। ਹੁਣ ਤਾਂ ਇਹਨੂੰ ਤੁਸੀਂ ਇਵੇਂ ਨਾ ਇੱਕ ਸਸਪੈਂਸ ਵਾਂਗ ਪੁੱਛੋ। ਰੈਫਰੈਂਡਮ ਜ਼ਿੰਦਾਬਾਦ ਪ੍ਰਭਜੀਤ ਸਿੰਘ ਮੌਂਟਰੀਅਲ ਕਹਿੰਦੇ ਨੇ ਔਰ ਰਾਜਵਿੰਦਰ ਸਿੰਘ ਕਹਿੰਦੇ ਨੇ, when will these slave leaders realize freedom is the only solution। ਹੌਲੀ ਹੌਲੀ ਹੋਏਗਾ ਜੀ, ਮੇਬੀ ਪੜਾਵਾਰ ਵੱਧ ਰਹੇ ਨੇ। ਦਵਿੰਦਰ ਸੰਧੂ ਕਹਿੰਦੇ ਨੇ ਸਾਰੀਆਂ ਬਿਮਾਰੀਆਂ ਦਾ ਇਲਾਜ ਖਾਲਿਸਤਾਨ ਹੈ। ਔਰ ਅਖੀਰ ਦੇ ਵਿੱਚ ਅਸੀਂ ਜਿਵੇਂ ਰੂਹਾਨੀ ਵਿਚਾਰ ਕਰਦੇ ਹਾਂ, ਇੱਕ ਸ਼ਲੋਕ ਤੀਸਰੇ ਪਾਤਸ਼ਾਹ ਦਾ ਅੱਜ ਦੇ ਵਿਚਾਰ ਲਈ ਅਸੀਂ ਚੁਣਿਆ। ਸ਼ਲੋਕ ਮਹੱਲਾ ਤੀਜਾ। ਵੇਸ ਕਰੇ ਕਰੂਪ ਕੋ ਲਖਣੀ, ਮਨ ਖੋਟੈ ਕੁੜਿਆਰ ਕੂੜਿਆਰ। ਪਿਰ ਕੇ ਭਾਣੈ ਨਾ ਚੱਲੇ, ਹੁਕਮ ਕਰੇ ਗਾਵਾਰ। ਗੁਰ ਕੇ ਭਾਣੈ ਜੋ ਚੱਲੇ, ਸਭ ਦੁੱਖ ਨਿਵਾਰਨ ਹਾਰ। ਲਿਖਿਆ ਮੇਟ ਨਾ ਸਕੀਐ, ਜੋ ਧੁਰ ਲਿਖਿਆ ਕਰਤਾਰ। ਮਨ ਤਨ ਸੌਂਪੇ ਕੰਤ ਕੋ, ਸ਼ਬਦ ਧਰੇ ਪਿਆਰ। ਬਿਨ ਨਾਵੈ ਕਿਨੈ ਨਾ ਪਾਇਓ, ਦੇਖੋ ਹਿਰਦੈ ਵਿਚਾਰ। ਨਾਨਕ ਸਾ ਸਵਾਲਿਓ ਸੁਲੱਖਣੀ, ਜੇ ਰਾਵੀ ਸਿਰਜਣਹਾਰ। ਹੁਣ ਬੇਸ਼ੱਕ ਆਮ ਨਜ਼ਰ ਦੇ ਨਾਲ ਇਸ ਸ਼ਲੋਕ ਨੂੰ ਪੜ੍ਹਿਆ, ਇਹ ਦੁਨਿਆਵੀ ਪਤੀ ਪਤਨੀ ਵਾਲਾ, ਕਿ ਪਤਨੀ ਨੇ ਆਪਣਾ ਆਪਾ ਮੁਕੰਮਲ ਸਰੈਂਡਰ ਕੀਤਾ ਆਪਣੇ ਪਤੀ ਨੂੰ, ਔਰ ਜੇ ਉਹ ਪਤੀ ਦੇ ਹੁਕਮ 'ਚ ਰਹੇ ਤੇ ਬਹੁਤ ਸੁਖੀ ਔਰ ਬੜਾ ਗੁਣਵੰਤੀ ਤੇ ਸੁਹਾਗਣ, ਔਰ ਇਹ ਸਾਰੇ ਜਿਹੜੇ ਲਫ਼ਜ਼ ਹੋਰ ਵੀ ਇਸਤੇਮਾਲ ਹੁੰਦੇ ਨੇ। ਪਰ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰ ਦੇ ਪੱਖ ਤੋਂ ਦੇਖਦੇ ਹਾਂ ਤੇ ਫਿਰ ਇਹ ਹੈ ਕਿ ਭਾਈ ਹੋਰ ਸਬਾਈ ਨਾਰ, ਕਿ ਸਿਰਫ ਇੱਕ ਰੱਬ ਪਤੀ ਹੈ ਔਰ ਸਾਰੀਆਂ ਰੂਹਾਂ ਜਿਹੜੀਆਂ ਨੇ ਉਹ ਪਤਨੀਆਂ ਨੇ। ਉਹ ਉਸ ਦੇ ਜਿਹੜੀ ਹੈ ਉਸ ਪਤੀ ਪਿਆਰੇ ਨੂੰ, ਇੱਕ ਨਿਰੰਕਾਰ ਨੂੰ, ਉਸ ਦੀ ਢੂੰਡ 'ਚ ਨੇ। ਔਰ ਇਸੇ ਲਈ ਗੁਰਬਾਣੀ ਦੇ ਵਿੱਚ ਜਾਏ ਪੁੱਛੋ ਸੁਹਾਗਣੀ ਤੇ ਦੁਹਾਗਣੀ, ਉਹ ਰੂਹਾਂ ਜਿਹੜੀਆਂ ਰੱਬ ਦੇ ਨਾਲ ਮਿਲੀਆਂ ਹੋਈਆਂ ਨੇ। ਜਾਏ ਪੁੱਛੋ ਸੁਹਾਗਣੀ, ਵਾਹੇ ਕਿੰਨੀ ਬਾਤੀ ਸ਼ੌ ਪਾਈ ਹੈ। ਤੇ ਉਹ ਕਹਿੰਦੀ ਹੈ ਜੋ ਕੁਛ ਕਰੇ ਸੋ ਭਲਾ ਕਰ ਮਾਨੀ ਹੈ। ਇਹ ਹੈ ਕਿ ਹੁਕਮ ਰਜਾਈ ਚੱਲਣ। ਸੋ ਇਸੇ ਤਰ੍ਹਾਂ ਦੁਹਾਗਣ ਉਹ ਹੈ ਜਿਹੜੀ ਮਾਇਆ ਦੇ ਵਿੱਚ ਫਸੀ ਹੋਈ ਹੈ, ਦੂਸਰੇ ਭਾਵ 'ਚ। ਪਰ ਇਹ ਸ਼ਲੋਕ ਬਿਲਕੁਲ ਇਸ ਪਾਸੇ ਵੱਲ ਕਰਦਾ ਹੈ ਕਿ ਭਾਈ ਜੇ ਅਸੀਂ ਦੁਨਿਆਵੀ ਪਖੰਡਾਂ ਵਾਂਗ ਬਹੁਤ ਆਪਣੇ ਆਪ ਨੂੰ ਆਪਣੀ ਧਾਰਮਿਕ ਲੁੱਕ ਵੀ ਬਣਾ ਲਈਏ, ਉਸ ਕਿਸਮ ਦਾ ਕਰਮ ਕਾਂਡ ਵੀ ਕਰੀਏ, ਵੇਸ ਕਰੇ ਕਰੂਪ ਕੁਲੱਖਣੀ, ਅੰਦਰ ਸਾਡੇ ਪ੍ਰੀਤ ਨਹੀਂ ਹੈ। ਜਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਨਹੀਂ ਹੈ। ਅਸੀਂ ਧਰਮੀ ਹੋਣ ਦਾ, ਉਸ ਰੱਬ ਦੇ ਹੋਣ ਦਾ ਜਿਹੜਾ ਉਹ ਦਾਵਾ ਔਰ ਦੁਨੀਆ ਦੇ ਸਾਹਮਣੇ ਪਖੰਡ ਕਰਦੇ ਹਾਂ। ਵੇਸ ਕਰੇ ਕਰੂਪ ਕੁਲੱਖਣੀ, ਮਨ ਖੋਟੇ ਕੂੜਿਆਰ, ਮਨ ਸਾਡੇ ਖੋਟੇ ਨੇ, ਝੂਠੇ ਨੇ। ਪਿਰ ਕੇ ਭਾਣੇ ਨਾ ਚੱਲੇ, ਹੁਕਮ ਕਰੇ ਗਾਵਾਰ, ਕਿ ਉਹ ਉਸ ਰੱਬ ਦੇ ਭਾਣੇ ਨਹੀਂ ਹੈ, ਭਾਣੇ 'ਚ ਨਹੀਂ ਹੈ। ਉਹ ਤਾਂ ਉਹਨੂੰ ਵੀ ਹੁਕਮ ਕਰਦੀ ਹੈ। ਜਿਵੇਂ ਮੈਂ ਇੱਕ ਕਥਾਵਾਚਕ ਸਿੰਘ ਕਹਿ ਰਹੇ ਸੀ ਕਿ ਵੀ ਇਹ ਜਦੋਂ ਤੁਸੀਂ ਗੁਰੂ ਅੱਗੇ ਅਰਦਾਸ ਕਰਦੇ ਹੋ, ਜੇ ਕਿਉਂ ਵੀ ਚਲਾ ਦਿੰਦੇ ਹੋ। ਫਿਰ ਉਹਨੇ ਐਕਸਪਲੇਨ ਕੀਤਾ ਚੰਗਾ। ਤੁਸੀਂ ਕਹਿੰਦੇ ਹੋ ਕਿ ਹੇ ਮਹਾਰਾਜ, ਜੇ ਮੇਰਾ ਇਹ ਕੰਮ ਹੋ ਜਾਏ ਤਾਂ ਮੈਂ ਅਖੰਡ ਪਾਠ ਕਰਾਵਾਂ, ਜੇ ਮੇਰਾ ਇਹ ਹੋ ਜਾਏ ਤਾਂ ਮੈਂ ਮਾਘੀ ਨਾ ਹਾਂ, ਮੈਂ ਪੂਰਾ।
ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਜੇ ਕੀਤਾ ਵਿਸ਼ਵਾਸ ਤਾਂ ਤੁਸੀਂ ਉਦੋਂ ਹੀ ਤੋੜ ਦਿੱਤਾ। ਜਦੋਂ ਤੁਸੀਂ ਗੁਰੂ ਅੱਗੇ ਅਰਦਾਸ ਕਰਦੇ ਹੋ, ਅਰਦਾਸ ਦਾ ਮੁਕੰਮਲ ਸਰੈਂਡਰ ਹੁੰਦਾ, ਕੰਡੀਸ਼ਨਲ ਤਾਂ ਨਹੀਂ ਹੁੰਦਾ, ਪਿਆਰ ਸ਼ਰਤਾਂ ਨਾਲ ਤਾਂ ਨਹੀਂ ਹੁੰਦਾ, ਜਾਂ ਹੁੰਦਾ ਜਾਂ ਨਹੀਂ ਹੁੰਦਾ। ਤੇ ਜਿਹੜੇ ਇਸ ਕਿਸਮ ਦੇ ਇਹਦੇ ਲਈ ਲਫ਼ਜ਼ ਗੁਰੂ ਸਾਹਿਬ ਨੇ ਕਰੂਪ, ਕੁਲੱਖਣੀ ਔਰ ਕੂੜਿਆਰ, ਕਿ ਮਨ ਝੂਠੇ ਨੇ, ਕੂੜਿਆਰ ਨੇ, ਫਿਰ ਕੇ ਭਾਣੇ ਨਾ ਚੱਲੇ ਹੁਕਮ ਕਰੇਗਾ ਵਾਰ। ਉਹ ਰੱਬ ਨੂੰ ਵੀ ਹੁਕਮ ਸੁਣਾ ਰਿਹਾ ਹੁੰਦਾ ਵੀ ਇਹ ਕਰਦੇ ਰੱਬਾ ਕੰਮ, ਨਹੀਂ ਤਾਂ ਮੈਂ ਫਿਰ ਜਿਹੜਾ ਨਾ ਮੈਂ ਅਖੰਡ ਪਾਠ ਨਹੀਂ ਕਰਾਉਂਗਾ ਹੀ ਤਾਂ ਜੇ ਤੂੰ ਵੀ ਦੱਸੋ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹਿ। ਉਹ ਤਾਂ ਦੇਣ ਵਾਲਾ ਹੈ ਤੁਹਾਨੂੰ, ਤੁਸੀਂ ਭੋਗ ਕੇ ਥੱਕ ਜਾਂਦੇ ਹੋ, ਤੁਸੀਂ ਉਹਨੂੰ ਵਡਿਆ ਕਹੋ ਨਾ ਕਹੋ ਉਹਨੂੰ ਕੀ ਫਰਕ ਪੈਂਦਾ, ਉਹ ਤਾਂ ਜੋ ਹੈ ਸੋ ਹੈ ਹੀ ਹੈ। ਗੁਰ ਕੇ ਭਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ, ਕਿ ਅਲਟੀਮੇਟਲੀ ਹੁਕਮ ਰਜ਼ਾਈ ਚੱਲਣਾ, ਹੁਕਮ 'ਚ ਰਹਿਣਾ, ਰਜ਼ਾ 'ਚ ਰਹਿਣਾ, ਇਹੀ ਦੁੱਖਾਂ ਦੇ ਨਾ ਹੋਣ ਦਾ ਕਾਰਨ ਹੈ। ਇਹ ਨਹੀਂ ਹੈ ਵੀ ਦੁੱਖ ਹੁੰਦੇ ਨਹੀਂ, ਪਰ ਉਦੋਂ ਤੁਹਾਨੂੰ ਇਹ ਸਮਝ ਆ ਜਾਂਦੀ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਤੁਸੀਂ ਮੰਗਦੇ ਹੀ ਇਹ ਹੋ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ ਲਿਖਿਆ ਮੀਟ ਨਾ ਸਕੀਏ, ਜੋ ਧੁਰ ਲਿਖਿਆ ਕਰਤਾਰ। ਕਿ ਭਾਈ ਦੁਨੀਆਦਾਰੀ ਦੇ ਵਿੱਚ ਤੁਸੀਂ ਜੋ ਮਰਜ਼ੀ ਇਸ ਕਿਸਮ ਦਾ ਕਰੋ, ਉਹ ਜੋ ਤੁਹਾਡੇ ਅਕਾਲ ਪੁਰਖ ਨੇ ਜਿਹੜੀ ਮੋਹਰ ਲਾਈ ਹੋਈ ਹੈ ਤੁਹਾਡੇ ਉੱਤੇ, ਉਹਦੇ ਮੁਤਾਬਕ ਹੀ ਵਰਤਾਰਾ ਹੋਣਾ। ਮਨ ਤਨ ਸੌਂਪੇ ਕੰਤ ਕੋ, ਸ਼ਬਦੇ ਧਰੇ ਪਿਆਰ, ਕਿ ਇਹ ਤਨ ਮਨ ਤਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਭਾਈ। ਉਸ ਵਾਹਿਗੁਰੂ ਦੇ ਅੱਗੇ ਆਪਾ ਸਮਰਪਣ ਕਰੋ। ਬਿਨ ਨਾਵੇਂ ਕਿਨੇ ਨਾ ਪਾਇਆ, ਪਾਇਆ ਦੇਖੋ ਹਿਰਦੇ ਵਿਚਾਰ। ਆਲੇ ਦੁਆਲੇ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਜਰਾ ਵਿਚਾਰ ਕਰਕੇ ਦੇਖੋ ਕਿ ਕੀ ਵਾਹਿਗੁਰੂ ਨੂੰ ਕਿਸੇ ਨੇ ਨਾਮ ਦੇ ਨਾਲ ਜੁੜਿਆ ਹੀ ਉਹ ਹੈ ਜਿਹਨੇ ਆਪਣਾ ਤਨ ਮਨ ਧਨ ਅਕਾਲ ਪੁਰਖ ਦੇ ਹਵਾਲੇ ਕੀਤਾ ਹੈ। ਨਾਨਕ ਸਾ ਸਵਾਲਿਓ ਸੁਲੱਖਣੀ, ਇਹ ਸਵਾਲ ਲਫ਼ਜ਼ ਪੁਰਾਤਨ ਪੰਜਾਬੀ ਦੇ ਵਿੱਚ ਸੁਹੱਪਣ ਲਈ ਸੀ। ਜਦੋਂ ਸ਼ੁਰੂਆਤ ਕੀਤੀ ਸ਼ਲੋਕ ਦੀ ਤੀਸਰੇ ਪਾਤਸ਼ਾਹ ਨੇ, ਤੇ ਕਰੂਪ ਤੇ ਕਲੱਖਣੀ ਸ਼ਬਦ ਇਸਤੇਮਾਲ ਕੀਤੇ ਕਿ ਬਦ ਸ਼ਕਲ ਤੇ ਮਾੜੇ ਭੈੜੇ ਲੱਛਣਾਂ ਵਾਲੀ ਰੂਹ। ਤੇ ਜਦੋਂ ਸਰੈਂਡਰ ਕੀਤਾ ਹੈ, ਹੁਕਮ ਦੇ ਵਿੱਚ ਜਿਉਣਾ ਸ਼ੁਰੂ ਕੀਤਾ ਹੈ, ਨਾਨਕ ਸਾ ਸਵਾਲਿਓ ਸੁਲੱਖਣੀ, ਚੰਗੇ ਲੱਛਣਾਂ ਵਾਲੀ, ਸੋਹਣੀ ਜੇ ਰਾਵੀ ਸਿਰਜਣਹਾਰ। ਕਿਉਂ ਚੰਗੇ ਲੱਛਣ ਨੇ, ਕਿਉਂ ਸੁਹੱਪਣ ਹੈ? ਕਿਉਂਕਿ ਵਾਹਿਗੁਰੂ ਦੀ ਗੋਦ ਹਾਸਲ ਹੋਈ, ਵਾਹਿਗੁਰੂ ਨੇ ਉਸ ਰੂਹ ਨੂੰ ਆਪਣੇ ਗਲ ਨਾਲ ਲਾ ਕੇ ਆਪਣਾ ਆਪੇ ਦੇ ਵਿੱਚ ਜਜ਼ਬ ਕਰਕੇ। ਇਹੀ ਗੁਰਬਾਣੀ ਦੀ ਯਾਦ ਦਹਾਨੀ ਹੈ ਕਿ ਕਬੀਰ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ ਦੇਖਦੀ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।